ਆਪਾਂ ਅੱਜ ਦੇ ਇਮੀਗ੍ਰੇਸ਼ਨ ਦੇ ਪ੍ਰੋਗਰਾਮ ਦੇ ਬਾਰੇ ਜਿਹੜੀ ਉਹ ਗੱਲਬਾਤ ਕਰਦੇ ਹਾਂ। ਸੋ ਅਟਾਰਨੀ ਟਰਕੀਆਣਾ ਜੀ, ਅੱਜ ਆਪਾਂ ਕਿਹੜੇ ਟੌਪਿਕ ਦੇ ਉੱਤੇ ਨਜ਼ਰ ਮਾਰਾਂਗੇ ਜੀ? ਜੀ ਆਪਾਂ ਅਸਾਈਲਮ ਬਾਰੇ ਗੱਲ ਕਰਾਂਗੇ ਜਨਰਲੀ। ਤੇ ਇਹ ਟੌਪਿਕ ਮੇਰੇ ਖਿਆਲ ਆਪਣਾ ਨਾ ਕਾਫੀ ਕਾਮਨ ਟੌਪਿਕ ਰਹਿਣਾ ਰੇਡੀਓ ਤੇ ਜਦ ਤੱਕ ਆਪਣਾ ਸ਼ੋਅ ਚੱਲੂਗਾ। ਤੇ ਇਹਦੇ ਵਿੱਚ ਕਾਫੀ ਛੋਟੀਆਂ-ਛੋਟੀਆਂ ਜਿਹੜੀਆਂ ਚੀਜ਼ਾਂ ਕਈਆਂ ਨੂੰ ਸਮਝ ਆ, ਕਈਆਂ ਨੂੰ ਨਹੀਂ ਸਮਝ ਆ। ਸੋ ਗੱਲ ਕਰਨ ਦਾ ਮਕਸਦ ਇਹੀ ਹੈ ਕਿ ਲੋਕਾਂ ਨੂੰ ਥੋੜ੍ਹੀ ਜਿਹੀ ਹੈਲਪ ਹੋ ਜਾਵੇ। ਆਪਣਾ ਕੇਸ ਭਾਵੇਂ ਸਾਡੇ ਕੋਲ ਆ, ਭਾਵੇਂ ਕਿਸੇ ਹੋਰ ਦੇ ਕੋਲ ਆ, ਹੂੰ, ਕਿ ਹੂੰ। ਡਾਕੂਮੈਂਟ ਕਿਹੋ ਜਿਹੇ ਚਾਹੀਦੇ ਨੇ, ਕੀ ਐਕਸਪੈਕਟਡ ਆ, ਵਕੀਲ ਨੂੰ ਕੀ ਐਕਸਪੈਕਟਡ ਹੈਗਾ, ਜੱਜਾਂ ਨੂੰ ਕੀ ਐਕਸਪੈਕਟਡ ਹੁੰਦਾ, ਕਿੱਦਾਂ ਦੇ ਡਾਕੂਮੈਂਟੇਸ਼ਨ ਲੱਗਣੇ ਚਾਹੀਦੇ, ਕਿੱਦਾਂ ਦੇ ਨਹੀਂ ਲੱਗਣੇ ਚਾਹੀਦੇ। ਸੋ ਅਸਾਈਲਮ ਕੇਸਿਸ ਦੇ ਬਾਰੇ ਗੱਲ ਕਰਾਂਗੇ ਅੱਜ ਆਪਾਂ। ਜੀ, ਜੀ। ਸੋ ਜਿੱਦਾਂ ਆਪਾਂ ਇੱਕ ਵਾਰੀ ਪੂਰਾ ਟੌਪਿਕ 6 ਪਾਰਟ ਦੀ ਜਿਹੜੀ ਸੀਰੀਜ਼ ਆ ਅਸਾਈਲਮ ਦੇ ਉੱਤੇ ਪੂਰਾ ਐਕਸਪਲੇਨ ਕੀਤਾ ਸੀਗਾ। ਕਿਸੇ ਅਸਾਈਲੀ ਦੇ ਇੱਥੇ ਅਮਰੀਕਾ ਦੇ ਵਿੱਚ ਆਉਣ ਤੋਂ ਲੈ ਕੇ ਉਸਦੇ ਜਿਹੜੇ ਅਖੀਰਲੇ ਜਿਹੜੇ ਆ ਕੋਰਟ ਦੇ ਵਿੱਚ ਉਹ ਫੈਸਲੇ ਆ ਉਸ ਤੱਕ। ਜੇ ਕਿਸੇ ਨੇ ਉਹ ਪੂਰੀ ਵਿਸਥਾਰ ਦੇ ਵਿੱਚ ਜਾਣਕਾਰੀ ਲੈਣੀ ਹੋਵੇ ਤਾਂ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਜਾ ਕੇ ਅਸਾਈਲਮ ਸੀਰੀਜ਼ ਦੇ ਨਾਲ ਜਿਹੜਾ ਆ ਉਹ ਤੁਸੀਂ ਸਰਚ ਕਰ ਲਿਓ। ਫਿਰ ਤੁਹਾਨੂੰ ਪੂਰੇ ਦੇ ਪੂਰੇ 6 ਪਾਰਟ ਦੀ ਸੀਰੀਜ਼ ਤੁਹਾਡੇ ਸਾਹਮਣੇ ਜਿਹੜੀ ਉਹ ਆ ਜਾਊਗੀ। ਪਰ ਜਿੱਦਾਂ ਕਿਉਂਕਿ ਕੁਛ ਨਾ ਕੁਛ ਇਸ ਦੇ ਵਿੱਚ ਅਪਡੇਟਸ ਹੁੰਦੀਆਂ ਰਹਿੰਦੀਆਂ ਆ, ਕੰਟਰੀ ਕੰਡੀਸ਼ਨਸ ਨੂੰ ਲੈ ਕੇ ਜਾਂ ਹੋਰ ਕਈ ਚੀਜ਼ਾਂ ਆ, ਉਹ ਸਾਰਾ ਕੁਛ ਹੁੰਦਾ ਰਹਿੰਦਾ ਆ। ਸੋ ਆਪਾਂ ਇੱਕ ਵਾਰੀ ਫੇਰ ਉਸ ਦੇ ਉੱਤੇ ਜਿਹੜੀ ਆ ਆਪਾਂ ਗੱਲਬਾਤ ਆ ਉਹ ਕਰਦੇ ਰਹਾਂਗੇ। ਤੇ ਅਟਾਰਨੀ ਟਰਕੀਆਣਾ ਜੀ, ਜੇ ਸ਼ੁਰੂਆਤ ਦੇ ਵਿੱਚ ਜਿਹੜਾ ਤੁਸੀਂ ਜੇ ਦੱਸੋ ਵੀ ਅਸਾਈਲਮ ਕੇਸਿਸ ਦੇ ਨਾਲ ਇਸ਼ੂਜ਼ ਹੁੰਦੇ ਕਿਉਂ ਆ 1980 ਤੋਂ ਲੈ ਕੇ ਹੁਣ ਤੱਕ? ਉਸ ਤੋਂ ਪਹਿਲਾਂ ਦੇ ਵੀ ਜਿਹੜੇ ਅਸਾਈਲਮ ਦੇ ਕੇਸਿਸ ਜਿਹੜੇ ਉਹ ਅਪਲਾਈ ਹੁੰਦੇ ਆ ਰਹੇ ਹੈਗੇ ਆ। ਕੀ ਅਜੇ ਵੀ ਕੋਈ ਬੇਸਿਸ ਕਲੀਅਰਲੀ ਐਸਟੈਬਲਿਸ਼ ਨਹੀਂ ਹੋ ਸਕਿਆ ਇਸ ਨੂੰ ਲੈ ਕੇ? ਕਈ ਕੇਸ ਰਿਜੈਕਟ ਹੋ ਜਾਂਦੇ ਆ, ਉਸੇ ਤਰੀਕੇ ਦਾ ਕੇਸ ਕਈ ਅਪਰੂਵ ਹੋ ਜਾਂਦਾ ਆ। ਸੇਮ ਫੈਕਟ ਪੈਟਰਨ ਇਸ਼ੂਜ਼ ਹੁੰਦੇ ਆ। ਸੋ ਕਈ ਕਈ ਚੀਜ਼ਾਂ ਜਿਹੜੀਆਂ ਆ ਜਾਂਦੀਆਂ, ਲੋਕੀ ਜਦੋਂ ਕੰਪੇਅਰ ਕਰਦੇ ਇੱਕ ਦੂਜੇ ਦੇ ਨਾਲ ਕੇਸਿਸ ਦੇ ਵਿੱਚ, ਇੱਕ ਨੂੰ ਉਸਦੇ ਹੱਕ 'ਚ ਤੇ ਦੂਜੇ ਨੂੰ ਉਸਦੇ ਅਗੇਂਸਟ ਫੈਸਲਾ ਕਿਉਂ ਆ ਜਾਂਦਾ ਆ? ਇਹ ਕੀ ਇਸ ਦੇ ਵਿੱਚ ਇਸ਼ੂਜ਼ ਆਉਂਦੇ ਆ? ਜੀ, ਸਭ ਤੋਂ ਪਹਿਲਾਂ ਤਾਂ ਇਹ ਹੈ ਜੀ ਕਿ ਜਿਹੜੇ ਸਿੱਖਾਂ ਦੇ ਕੇਸ ਹੈਗੇ ਆ ਉਹ ਕੁਆਲੀਫਾਈ ਕਰਦੇ ਆ ਅਸਾਈਲਮ ਦੇ ਲਈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਤੇ ਮੋਰ ਦੈਨ ਐਕਚੁਅਲੀ ਵਨ ਗਰਾਊਂਡ ਹੈ ਨਾ, ਰਿਲੀਜੀਅਸ ਓਪੀਨੀਅਨ ਆ ਗਿਆ, ਤੁਹਾਡਾ ਪੋਲੀਟੀਕਲ ਓਪੀਨੀਅਨ ਆ ਗਿਆ। ਸੋ ਐਸ ਸੱਚ ਜਿਹੜੇ ਸਿੱਖਾਂ ਦੇ ਕੇਸ ਹੈਗੇ ਆ, ਉਹਨਾਂ ਦਾ ਮੁੱਦਾ ਹੈਗਾ ਉੱਥੇ, ਉਹ ਮੁੱਦਾ ਰਿਹਾ ਹੀ ਹੈ, ਹੈ ਨਾ, 1980s 'ਚ ਰਿਹਾ ਤੇ ਅੱਗੇ ਵੀ ਚੱਲਦਾ ਹੀ ਰਹਿਣਾ ਉਹ ਮੁੱਦਾ। ਹੂੰ, ਤੇ ਕੇਸ ਕੁਆਲੀਫਾਈ ਕਰਦਾ ਅਸਾਈਲਮ ਨਹੀਂ, ਲੇਕਿਨ ਨਹੀਂ ਕਰਦਾ, ਉਹ 'ਚ ਕੋਈ ਡਾਊਟ ਨਹੀਂ ਹੈਗਾ। ਸੋ ਜਿਹੜਾ ਹੁਣ ਕੇਸ ਕੌਣ ਜਿੱਤਦਾ, ਕੌਣ ਨਹੀਂ ਜਿੱਤਦਾ, ਉਹਦਾ ਚੱਕਰ ਇਹ ਪੈ ਜਾਂਦਾ ਕਿ ਕ੍ਰੈਡੀਬਿਲਿਟੀ, ਕਿ ਬੰਦਾ ਕ੍ਰੈਡੀਬਲ ਹੈਗਾ ਕਿ ਨਹੀਂ ਹੈਗਾ। ਕ੍ਰੈਡੀਬਲ ਦਾ ਮਤਲਬ ਹੁੰਦਾ ਕਿ ਬੰਦਾ ਸੱਚ ਬੋਲ ਰਿਹਾ ਕਿ ਝੂਠ ਬੋਲ ਰਿਹਾ। ਹੂੰ, ਹੂੰ, ਹੂੰ। ਇਹ ਚੀਜ਼ ਉਹ ਆ ਗਈ। ਇੱਕ ਚੀਜ਼ ਤੁਹਾਡੀ ਆ ਗਈ ਪਲੋਜ਼ੀਬਿਲਿਟੀ। ਸੋ ਪਲੋਜ਼ੀਬਿਲਿਟੀ ਕੀ ਹੁੰਦਾ ਕਿ ਬੰਦੇ ਨੇ ਜਿਹੜੀ ਆਪਣੀ ਡੈਕਲੇਰੇਸ਼ਨ ਦੱਸੀ, ਕੀ ਜੱਜ ਉਹਨੂੰ ਪਲੋਜ਼ੀਬਲ ਐਕਸਪਲੇਨੇਸ਼ਨ ਸਮਝਦਾ ਕਿ ਨਹੀਂ ਸਮਝਦਾ। ਮਤਲਬ ਕਿ ਹੁਣ ਇੱਕ ਬੰਦੇ ਨੇ ਫਿਲਮੀ ਕਹਾਣੀ ਬਣਾ ਦਿੱਤੀ ਕਿ ਜੀ ਚੱਲ ਬਈ ਮੈਂ ਬਿਲਡਿੰਗ ਤੇ ਚੜ੍ਹ ਗਿਆ, ਉੱਥੋਂ ਮੈਂ ਭੱਜ ਗਿਆ, ਮੈਨੂੰ ਫੜ ਲਿਆ, ਮੈਂ 10 ਵਾਰੀ ਛੁੱਟ ਗਿਆ। ਕੀ ਉਹਦੀ ਕਹਾਣੀ ਨੂੰ ਜਿਹੜਾ ਜੱਜ ਹੈਗਾ ਉਹ ਪਲੋਜ਼ੀਬਲ ਮੰਨਦਾ ਕਿ ਨਹੀਂ ਮੰਨਦਾ। ਸੋ ਕ੍ਰੈਡੀਬਿਲਿਟੀ ਤੇ ਪਲੋਜ਼ੀਬਿਲਿਟੀ ਜਿਹੜੀਆਂ 2 ਚੀਜ਼ਾਂ ਜਿਹੜੀਆਂ ਇਹ ਮੁੱਖ ਸਾਹਮਣੇ ਆਉਂਦੀਆਂ। ਤੇ ਇਹਦੇ ਵਿੱਚ ਹੋਰ ਕਈ ਚੀਜ਼ਾਂ ਜੱਜ ਦੇਖਦਾ ਕਿ ਬੰਦੇ ਦਾ ਡਿਮੀਨਰ ਕੀ ਸੀਗਾ, ਕੋਰਟ 'ਚ ਕਿੱਦਾਂ ਬੈਠਦਾ, ਉਹਨੇ ਰੱਟਾ ਮਾਰਿਆ ਹੋਇਆ ਕਿ ਉਹ ਜਨਰਲੀ ਆਪਣੀ ਜਿਹੜੀ ਸਟੇਟਮੈਂਟ ਆ, ਜੇ ਤੋਂ ਸਵਾਲ ਪੁੱਛੇ ਜਾਣ ਉਹ ਦੱਸ ਸਕਦਾ ਕਿ ਨਹੀਂ ਦੱਸ ਸਕਦਾ। ਜੀ। ਕੀ ਜਿਹੜਾ ਬੰਦਾ ਉਹ ਰਿਸਪੋਂਸਿਵ ਹੈਗਾ ਕਿ ਜੱਜ ਨੇ ਉਹਨੂੰ ਜਿਹੜਾ ਸਵਾਲ ਪੁੱਛਿਆ ਜਾਂ ਸਰਕਾਰੀ ਵਕੀਲ ਨੇ ਜਿਹੜਾ ਸਵਾਲ ਪੁੱਛਿਆ, ਕੀ ਉਹਦਾ ਸਵਾਲ ਦਾ ਜਵਾਬ, ਉਹ ਸਵਾਲ ਨੂੰ ਸਮਝਦਾ ਕਿ ਇਹ ਸਵਾਲ ਆ ਤੇ ਇਹ ਜਵਾਬ ਦੇਣਾ, ਕਿ ਉਹਨੂੰ ਉਹ ਗੋਲ-ਮੋਲ ਕਰਕੇ ਵਧਾ ਚੜਾ ਕੇ ਉਹਨੂੰ ਆਨਸਰ ਦੇਣ ਤੋਂ ਕੰਨੀ ਕਤਰਾ ਰਿਹਾ ਕਿ ਨਹੀਂ ਕਤਰਾ ਰਿਹਾ, ਹੈ ਨਾ। ਸੋ ਉਹਨੂੰ ਕਹਿੰਦੇ ਕ੍ਰੈਡੀਬਿਲਿਟੀ ਤੇ ਪਲੋਜ਼ੀਬਿਲਿਟੀ, ਇਹ 2 ਚੀਜ਼ਾਂ ਜਿਹੜੀਆਂ ਹੈਗੀਆਂ ਆਪਣੇ ਜਿਹੜੇ ਪੰਜਾਬੀ ਅਸਾਈਲਮ ਕੇਸ ਆ ਉਹਦੇ ਵਿੱਚ ਇਹ ਮੇਨ ਆ। ਜੀ। ਤੇ ਹੁਣ ਜੇ ਜੱਜਾਂ ਦਾ ਆਪਾਂ ਪਰਸਪੈਕਟਿਵ ਸਮਝੀਏ ਤੇ ਜੱਜ ਸਿਰਫ ਉਹਨਾਂ ਨੇ ਕੋਈ ਪੰਜਾਬੀਆਂ ਦੇ ਕੇਸ ਨਹੀਂ ਕਰਨੇ। ਤੇ ਇਨਫੈਕਟ ਕਿੰਨੀ ਸਾਰੀਆਂ ਕੰਟਰੀਜ਼ ਆ, ਕਿੰਨੀਆਂ ਪ੍ਰੋਬਲਮਸ ਆ। ਇੱਕ ਕੰਟਰੀ ਦੇ ਵਿੱਚ ਇੰਨੀਆਂ ਪ੍ਰੋਬਲਮਸ ਹੋ ਸਕਦੀਆਂ ਕਿ ਤੁਹਾਨੂੰ ਖੁਦ ਨੂੰ ਨਹੀਂ ਪਤਾ ਹੋਊਗਾ ਕਿ ਇੰਡੀਆ 'ਚ ਕਿੱਦਾਂ-ਕਿੱਦਾਂ ਦੇ ਅਸਾਈਲਮ ਦੇ ਕੇਸ ਜਿਹੜੇ ਆ ਉਹ ਆਉਂਦੇ ਆ। ਜੀ। ਮਲਟੀਪਲ ਕੰਟਰੀਜ਼ ਆ, ਮਲਟੀਪਲ ਕਲੇਮ ਆ। ਤੇ ਕਾਫੀ ਵਾਰੀ ਕੀ ਹੁੰਦਾ ਕਿ ਜਿਹੜੇ ਹੁਣ ਆਪਣੇ ਸਿੱਖਾਂ ਦੇ ਜਿਹੜੇ ਕਹਿ ਲਓ ਅਸਾਈਲਮ ਦੇ ਕਲੇਮ ਆ, ਉਹਨੂੰ ਸਹੀ ਤਰੀਕੇ ਨਾਲ ਉਹਦੇ ਉੱਤੇ ਫੋਕਸ ਨਹੀਂ ਕੀਤਾ ਜਾਂਦਾ। ਜਨਤਾ ਵੀ ਜਿਹੜੀ ਕਈ ਆਉਂਦੀ ਆ, ਬੜੀ ਕਾਫੀ ਯੰਗ ਜਨਤਾ, ਇੱਕ ਜਿਹੜੀ ਪੁਰਾਣੀ ਆਡੀਅנס ਆਈ, ਪਹਿਲਾਂ ਜਿਹੜੀ ਆਡੀਅנס ਸੀਗੀ, ਹੁਣ 2010 ਤੋਂ ਮੈਂ ਇਹ ਕੰਮ ਕਰ ਰਿਹਾ। ਕਈਆਂ ਨੂੰ ਹਿਸਟਰੀ ਦੇ ਬਾਰੇ ਜ਼ਿਆਦਾ ਪਤਾ ਸੀਗਾ, ਜੀ। ਕਲਚਰ ਬਾਰੇ ਜ਼ਿਆਦਾ ਪਤਾ ਸੀਗਾ ਕਿਉਂ ਪਾਰਟੀਆਂ ਬਣੀਆਂ, ਪੋਲਿਟਿਕਸ ਕੀ ਆ, ਇੰਡੀਆ ਦਾ ਪੋਲੀਟੀਕਲ ਸਿਨੈਰੀਓ ਕੀ ਹੈਗਾ। ਕਈ ਜਿਹੜੀ ਨਈ ਜਨਰੇਸ਼ਨ ਹੈਗੀ ਆ ਉਹ ਇੰਨਾ ਧਿਆਨ ਨਹੀਂ ਦੇਣਾ ਚਾਹੁੰਦੀ, ਪੋਲਿਟਿਕਸ ਬਾਰੇ ਇੰਨੀ ਅੰਡਰਸਟੈਂਡਿੰਗ ਨਹੀਂ ਰੱਖਦੀ। ਪੋਲੀਟੀਕਲ ਲੈਂਡਸਕੇਪ ਕੀ ਆ, ਪਹਿਲਾਂ ਕੀ ਹੋਇਆ, ਹਿਸਟਰੀ ਸਾਡੀ ਕੀ ਆ, 1980 'ਚ ਕੀ ਹੋਇਆ, ਪਾਰਟੀਆਂ ਬਣੀਆਂ ਕਿਉਂ,
ਕਿੰਨੇ ਬਣਾਈਆਂ ਇਹ ਪਾਰਟੀਆਂ, ਕਿਉਂ ਸਕਸੈਸਫੁਲ ਹੋਈਆਂ ਸੀ ਪਹਿਲਾਂ, ਕਿਉਂ ਹੁਣ ਸਕਸੈਸਫੁਲ ਨਹੀਂ ਹੋਈਆਂ। ਸੋ ਕਈ ਵਾਰੀ ਲੋਕਾਂ ਨੂੰ ਆਪ ਕਹਿ ਲਓ ਲੈਕ ਆਫ ਨੌਲੇਜ ਆ ਕਿ ਆ ਕੇ ਉਹਨਾਂ ਨੇ ਕਿਹਾ ਕਿ ਕੰਮ ਹੀ ਕਰੀ ਗਏ, ਹੈ ਨਾ? ਹੂੰ, ਹੂੰ। ਤੇ ਉੱਤੋਂ ਫਿਰ ਤੁਸੀਂ ਲਾ ਲਓ ਕਿ ਸਟਾਫਿੰਗ ਦੀ ਸ਼ਾਰਟੇਜ, ਜਿੱਦਾਂ ਸਾਰੇ ਕਿੱਤਿਆਂ 'ਚ ਰੈਸਟੋਰੈਂਟ ਵਾਲਿਆਂ ਨੂੰ, ਟਰੱਕਾਂ ਵਾਲਿਆਂ ਨੂੰ, ਸਾਰਿਆਂ ਨੂੰ ਸ਼ਾਰਟੇਜ ਹੈ, ਏਦਾਂ ਹੀ ਵਕੀਲਾਂ ਨੂੰ ਵੀ ਸ਼ਾਰਟੇਜ ਹੁੰਦੀ ਹੈ। ਸੋ ਚੰਗੇ ਪੈਰਾਲੀਗਲ ਮਿਲਣਾ, ਚੰਗਾ ਲਾਇਰ, ਚੰਗਾ ਸਟਾਫ ਮਿਲਣਾ, ਉਹ ਕਈ ਵਾਰੀ ਨਹੀਂ ਮਿਲਦੇ ਤੁਹਾਨੂੰ, ਜਿਹੜੇ ਫਿਰ ਉਹ ਹੈਗੇ ਆ, ਕਈ ਵਾਰੀ ਉਹਨਾਂ ਨੇ ਕਾਹਲੀ-ਕਾਹਲੀ ਦੇ ਵਿੱਚ ਜਿਹੜੀ ਉਹ ਡੈਕਲੇਰੇਸ਼ਨ ਲੋਕਾਂ ਦੀਆਂ ਲਿਖਦੇ ਆ, ਉਹ ਡਿਟੇਲ ਨਹੀਂ ਹੁੰਦੀਆਂ, ਉਹਦੇ ਵਿੱਚ ਮਿਸਟੇਕਸ ਹੁੰਦੀਆਂ ਜਾਂ ਕੁਆਲਿਟੀ ਨਹੀਂ ਹੁੰਦੀ, ਕਿ ਉਹਨੂੰ ਤੁਸੀਂ ਪੜ੍ਹੀ ਜਾਓ, ਐਵੇਂ ਹੀ ਲੱਗਦਾ ਕਿ ਪਤਾ ਨਹੀਂ ਕੀ ਫਜ਼ੂਲ ਲਿਖਿਆ ਹੋਇਆ। ਹੂੰ, 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 ਹੂੰ। ਤੇ ਜਿਹੜਾ ਕਲਾਇੰਟ ਹੁੰਦਾ ਉਹਨੂੰ ਇੰਗਲਿਸ਼ ਪੜ੍ਹਨੀ ਨਹੀਂ ਆਉਂਦੀ, ਜਾਂ ਸਮਝ ਨਹੀਂ ਸਕਦਾ, ਜਾਂ ਉਹਨੂੰ ਪਤਾ ਨਹੀਂ ਕਿ ਐਕਚੁਅਲ ਜੱਜ ਨੂੰ ਚਾਹੀਦਾ ਕੀ ਆ। ਸੋ ਉਹ ਦੇਖਦਾ ਕਿ ਵਰਕੇ ਭਰੇ ਹੋਏ ਇਹਨਾਂ ਨੇ 3-4, ਜੋ ਲਿਖਿਆ ਹੋਣਾ ਠੀਕ ਹੀ ਲਿਖਿਆ ਹੋਣਾ, ਤੇ ਬਾਕੀਆਂ ਦਾ ਵੀ ਏਦਾਂ ਹੀ ਲਿਖਿਆ, ਤੇ ਮੇਰਾ ਵੀ ਸਹੀ ਲਿਖਿਆ ਹੋਣਾ, ਤੇ ਬਾਕੀ ਫਿਰ ਤਰੀਕ 'ਚ ਦੇਖਦੇ ਆ ਕੀ ਹੋਊਗਾ। ਇਹਦੇ ਨਾਲ-ਨਾਲ ਲਾਅ ਦੀਆਂ ਚੇਂਜਸ ਕਾਫੀ ਜ਼ਿਆਦਾ ਹੁੰਦੀਆਂ, ਜਿੱਦਾਂ ਆਪਾਂ ਦੇਖਿਆ ਕਿ ਨਿਊਯਾਰਕ ਵਾਲਾ ਕੇਸ ਡਿਸਕਸ ਕੀਤਾ ਸੀਗਾ, ਕਿ ਰੀਲੋਕੇਸ਼ਨ ਦਾ ਮੁੱਦਾ ਸੀਗਾ। ਉਹਨੇ ਕਿਹਾ ਕਿ ਜਿਹੜੀਆਂ ਪਾਰਟੀ ਦੇ ਵਰਕਰ ਹੈਗੇ ਆ, ਉਹਨੂੰ ਆਪਾਂ ਸਰਕਾਰ ਨਹੀਂ ਗਿਣ ਸਕਦੇ। ਸੋ ਫਿਰ ਕਈ ਵਕੀਲ ਆ ਕੇ ਉਹਨਾਂ ਨੇ ਉਹੀ ਚੇਪੇ ਜਿਹੇ ਮਾਰੀ ਜਾਣੇ ਪੁਰਾਣੇ ਵਾਲੇ, ਕਿ ਏਦਾਂ ਸੀਗਾ। ਉਹਨਾਂ ਨੇ ਨਵਾਂ ਜਿਹੜਾ ਲਾਅ ਬਣਿਆ, ਕਿਹੜੇ ਸਰਕਿਟ 'ਚ ਕਿੱਦਾਂ ਦਾ ਲਾਅ ਆ, ਉਹਨੂੰ ਉਹਨਾਂ ਨੇ ਐਡਰੈਸ ਨਹੀਂ ਕਰਨਾ। ਸੋ ਖੜੇ ਪੈਰ ਫਿਰ ਜਦੋਂ ਬੰਦਾ ਜਾਂਦਾ ਤੇ ਲਾਅ ਜਿਹੜੇ ਹਿਸਾਬ ਦਾ ਚੱਲਦਾ ਹੁੰਦਾ, ਕਈ ਵਾਰੀ ਕੋਰਟ ਸਿੱਧਾ ਹੀ ਕਹਿ ਦਿੰਦਾ ਕਿ ਨਹੀਂ, ਤੁਹਾਡਾ ਰੀਲੋਕੇਸ਼ਨ ਦਾ ਮੁੱਦਾ ਹੈਗਾ, ਜਾਂ ਤੁਹਾਡੇ ਕੇਸ ਦੇ ਵਿੱਚ ਸਟੇਟ ਐਕਟਰ, ਗਵਰਨਮੈਂਟ ਇਨਵੋਲਵਡ ਹੈਗੀ ਕਿ ਨਹੀਂ ਹੈਗੀ, ਇਹ ਤੁਸੀਂ ਸਾਬਤ ਨਹੀਂ ਕਰ ਪਾਏ। ਸੋ ਜਿਹੜੇ ਤੁਹਾਡੇ ਲਾਇਰ ਬਰੀਫਸ ਵਗੈਰਾ ਬਣਾਉਂਦੇ, ਪ੍ਰੀ ਹੀਅਰਿੰਗ ਬਰੀਫ ਜਿਹਨੂੰ ਕਹਿੰਦੇ ਆ, ਅਸਾਲਮ ਕੇਸ ਦੇ ਨਾਲ ਲੱਗਦਾ, ਉਹ ਪ੍ਰੀ ਹੀਅਰਿੰਗ ਬਰੀਫ ਦੇ ਵਿੱਚ ਉਹ ਜਿਹੜੇ ਮੁੱਦੇ ਆ ਬਰੀਫ ਨਹੀਂ ਕੀਤੇ ਹੁੰਦੇ। ਕਈ ਲਾਇਰ ਮੈਂ ਇਦਾਂ ਦੇ ਦੇਖੇ ਕਿ ਪ੍ਰੀ ਹੀਅਰਿੰਗ ਬਰੀਫ ਬਣਾਉਂਦੇ ਨਹੀਂ ਹੈਗੇ, ਉਹ ਕਹਿੰਦੇ ਸਿੱਧਾ ਹੀ ਨਹੀਂ, ਆਪਾਂ ਤਾਂ ਬਣਾਇਆ ਨਹੀਂ, ਪਤਾ ਹੀ ਨਹੀਂ ਉਹਨਾਂ ਨੂੰ ਕੀ ਹੁੰਦਾ ਹੈਗਾ। ਤੇ ਹੂੰ। ਕਈਆਂ ਦਾ ਪ੍ਰੀ ਹੀਅਰਿੰਗ ਬਰੀਫ ਇਦਾਂ ਦਾ, ਉਹਨਾਂ ਦੇ 10 ਸਾਲ ਪਹਿਲੇ ਕੇਸ ਚੱਕ ਲਓ ਤੁਸੀਂ, ਉਹੀ ਪ੍ਰੀ ਹੀਅਰਿੰਗ ਬਰੀਫ ਉਹਨਾਂ ਦਾ ਪਹਿਲਾਂ ਲੱਗਾ ਸੀਗਾ, ਉਹੀ ਪ੍ਰੀ ਹੀਅਰਿੰਗ ਬਰੀਫ ਉਹਨਾਂ ਦਾ ਹੁਣ 2 ਸਾਲ ਪਹਿਲਾਂ ਉਹਨਾਂ ਦੀ ਕੰਟਰੀ ਕੰਡੀਸ਼ਨ ਦਾ ਪੈਕੇਟ ਫੜੋ, 2 ਸਾਲ ਪਹਿਲਾਂ ਵੀ ਉਹੀ ਸੀਗਾ, ਹੁਣ ਵੀ ਉਹੀ ਹੈ। ਕਿ ਹੁਣ ਜਿਹੜਾ 2020 ਦੇ ਵਿੱਚ, 21 ਦੇ ਵਿੱਚ ਇੰਨਾ ਕੁਝ ਕੀਤਾ, ਇੰਨੇ ਲੋਕੀ ਮਰੇ, 800 ਬੰਦੇ ਮਰੇ, ਉਹ ਜਿਹੜੀਆਂ ਕੰਟਰੀ ਕੰਡੀਸ਼ਨ ਹੈਗੀਆਂ ਕਿ ਸਰਕਾਰ ਹੁਣ ਕਿਸ ਹਿਸਾਬ ਨਾਲ ਟਾਈਟ ਕਰ ਰਹੀ ਆ, ਕਿਸ ਹਿਸਾਬ ਨਾਲ ਟਾਰਗੇਟ ਕਰਦੀ ਆ ਲੋਕਾਂ ਨੂੰ, ਉਹ ਜਿਹੜੇ ਤੁਹਾਡੇ ਕੰਟਰੀ ਕੰਡੀਸ਼ਨ ਜਿਹੜੇ ਡਾਕੂਮੈਂਟ ਆ, ਉਹ ਮੇਰੇ ਹਿਸਾਬ ਨਾਲ ਉਹ ਸਾਲ ਪੁਰਾਣੇ ਨਹੀਂ ਹੋਣੇ ਚਾਹੀਦੇ, 2 ਸਾਲ ਪੁਰਾਣੇ ਨਹੀਂ ਹੋਣੇ ਚਾਹੀਦੇ, ਮਹੀਨੇ ਪੁਰਾਣੇ ਨਹੀਂ ਹੋਣੇ ਚਾਹੀਦੇ। ਉਹ ਈਵਨ ਜਿਹੜੇ ਪਿਛਲੇ ਹਫ਼ਤੇ ਖਬਰਾਂ ਕੀ ਹੋਈਆਂ, ਜੇ ਯੂਪੀ ਦੇ ਵਿੱਚ 4 ਬੰਦਿਆਂ ਨੂੰ ਬੀਜੇਪੀ ਵਾਲਿਆਂ ਨੇ ਗੱਡੀ ਹੂੰ, ਥੱਲੇ ਸੁੱਟ ਕੇ ਮਾਰਿਆ, ਤਾਂ ਉਹ ਜਿਹੜਾ ਕੰਟਰੀ ਕੰਡੀਸ਼ਨ ਹੈਗਾ, ਉਹ ਤੁਹਾਡੇ ਕੰਟਰੀ ਕੰਡੀਸ਼ਨ ਜਿਹੜੇ ਡਾਕੂਮੈਂਟਸ ਦੇ ਵਿੱਚ ਹੋਣਾ ਚਾਹੀਦਾ। ਮਤਲਬ ਕਿ ਜਿਹੜੇ ਲਾਇਰਸ ਆ, ਉਹਨਾਂ ਨੂੰ ਜਿਹੜੀ ਆਪਣੀ ਗੇਮ ਹੈ, ਉਹ ਵੀ ਨਾਲ-ਨਾਲ ਇਵੋਲਵ ਕਰਨੀ ਪੈਣੀ ਹੈ, ਕਿ ਇਹ ਨਹੀਂ ਸਿਰਫ ਕਿ ਆ ਗਏ ਆਫਿਸ ਤੇ ਘੋਟਾ ਲਵਾਤਾ ਤੇ ਉਹਨਾਂ ਗੱਲ ਬਣ ਜਾਣੀ ਹੈ। ਸੋ ਕਿਉਂਕਿ ਜੇ ਤੁਸੀਂ ਫਿਰ ਉਦਾਂ ਕਰੋਗੇ, ਫਿਰ ਤੁਹਾਡਾ ਜਿਹੜਾ ਕੇਸ ਆ, ਉਹ ਹੈਗਾ ਸਿਰਫ ਚਾਂਸ ਦੇ ਉੱਤੇ, ਕਿ ਚੱਲ ਜੱਜ ਨੂੰ ਪਸੰਦ ਆਉਂਦਾ, ਨਹੀਂ ਆਉਂਦਾ, ਵਧੀਆ ਜੱਜ ਆ, ਮਾੜਾ ਜੱਜ ਆ। ਹੂੰ, 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 ਜੇ ਹੂੰ, ਤੁਹਾਡੇ ਸਾਰੀ ਜਿਹੜੇ ਡਾਕੂਮੈਂਟੇਸ਼ਨ ਹੈਗੀ ਆ, ਜੇ ਤੁਹਾਡੀ ਉਹ ਏ ਗੇਮ ਹੈਗੀ ਆ ਤੁਹਾਡੇ ਵਕੀਲ ਦੀ, ਹੂੰ, ਤੁਹਾਡੀ ਏ ਗੇਮ ਆਪਣੀ ਹੈਗੀ ਆ, ਤੁਹਾਨੂੰ ਜਦੋਂ ਸਵਾਲ ਪੁੱਛਿਆ ਗਿਆ ਕਿ ਕੀ ਤੈਨੂੰ ਪਤਾ ਕਿਸੇ ਬੰਦੇ ਨਾਲ ਏਦਾਂ ਹੋਇਆ ਸੀਗਾ, ਤੇ ਤੁਸੀਂ ਉਹਨੂੰ ਦੱਸ ਸਕਦੇ ਹੋ ਕਿ ਆਹ ਪਿਛਲੇ ਹਫ਼ਤੇ ਏਦਾਂ ਹੋਇਆ, ਉਸ ਤੋਂ ਪਿਛਲੇ ਹਫ਼ਤੇ ਏਦਾਂ ਹੋਇਆ ਸੀਗਾ, ਹੂੰ, ਉਸ ਤੋਂ ਹੂੰ, ਪਿਛਲੇ ਮਹੀਨੇ ਆਹ ਚੀਜ਼ ਹੋਈ ਸੀਗੀ। ਤੇ ਭਾਵੇਂ ਜੱਜ ਔਖਾ ਹੋਵੇ, ਭਾਵੇਂ ਸੌਖਾ ਹੋਵੇ, ਭਾਵੇਂ ਕੋਰਟ ਮਾੜਾ ਵਾ, ਚੰਗਾ ਵਾ, ਤੁਹਾਨੂੰ ਉਹ ਚੀਜ਼ ਦੀ ਫਿਕਰ ਕਰਨ ਦੀ ਲੋੜ ਨਹੀਂ। ਜੇ ਤੁਸੀਂ ਆਪਣਾ ਸਾਰਾ ਕੇਸ ਸਹੀ ਤਰੀਕੇ ਨਾਲ ਦੱਸ ਸਕਦੇ ਹੋ, ਜੱਜ ਨੂੰ ਅਪਰੂਵ ਕਰਨਾ ਹੀ ਪਊਗਾ। ਜੇ ਜੱਜ ਗਲਤ ਡਿਸੀਜਨ ਦਊਗਾ, ਫਿਰ ਉੱਤੇ BIA ਦੇ ਉੱਤੇ, ਸਰਕਿਟ ਕੋਰਟ ਉੱਤੇ ਜਾ ਕੇ ਉਹਨੂੰ ਤੁਸੀਂ ਰਿਵਰਸ ਕਰਾ ਸਕਦੇ ਆ, ਜੇ ਤੁਸੀਂ ਸਾਰੀ ਸਮੱਗਰੀ ਜਿਹੜੀ ਉਹਨੂੰ ਦਿੱਤੀ ਹੋਈ ਹੈ ਨਾ। ਹੂੰ। ਇਹਦੇ ਵਿੱਚ ਕੀ ਹੈ ਕਿ ਫਿਰ ਜੱਜਸ ਦੀ ਡਿਫਰੈਂਟ ਅਪਰੋਚ ਆ, ਕੋਰਟਸ ਦੀ ਡਿਫਰੈਂਟ ਅਪਰੋਚ ਆ। ਠੀਕ ਹੈ। ਫੋਰ ਐਗਜ਼ਾਮਪਲ ਕਈ ਜੱਜ, ਹੁਣ ਜੱਜ ਦਾ ਐਂਗਲ ਸਮਝਣਾ ਪੈਂਦਾ। ਇੱਕ ਜੱਜ ਆ, ਹੈ ਨਾ, ਉਹਦਾ ਕਈ ਵਾਰੀ ਨਵਾਂ ਜੱਜ ਆਉਂਦਾ, ਸਾਨੂੰ ਐਂਗਲ ਸਮਝਣ ਦੀ ਦੇਰ ਲੱਗਦੀ। ਫੋਰ ਐਗਜ਼ਾਮਪਲ ਉਹਦਾ ਐਂਗਲ ਸਮਝ ਆ ਗਿਆ ਕਿ ਇਹ ਜੱਜ ਨੇ ਜਦੋਂ ਸਾਰਾ ਕੁਝ ਮੁੱਕ ਜਾਣਾ, ਇਹਨੇ ਸਵਾਲ ਪੁੱਛਣੇ ਕਿ ਪੋਲਿਟਿਕਸ, ਤੇ ਇਹਨੇ ਆਹ ਦੇਖਣਾ ਕਿ ਬੰਦੇ ਨੂੰ ਪੋਲਿਟਿਕਸ ਬਾਰੇ ਪਤਾ ਕਿ ਨਹੀਂ ਪਤਾ। ਠੀਕ ਹੈ। ਤੇ ਫਿਰ ਜਦੋਂ ਤੁਸੀਂ ਉਹ ਵਾਲੇ ਜੱਜ ਮੂਹਰੇ ਜਾਣਾ, ਤੁਸੀਂ ਆਪਣੇ ਕਲਾਇੰਟ ਨੂੰ ਪੁੱਛਣੇ ਸਵਾਲ ਕਿ ਤੈਨੂੰ ਆਹ ਚੀਜ਼ਾਂ ਪੁੱਛੀਆਂ ਜਾਊਗੀਆਂ। ਹੂੰ, ਸੋ ਹੂੰ, ਹਰੇਕ ਜੱਜ ਦਾ ਆਪਣਾ-ਆਪਣਾ ਜਿਹੜਾ ਹੈਗਾ ਸਟਾਈਲ ਆ, ਹੈ ਨਾ। ਹੂੰ, ਜਿਹੜੇ ਅੱਗੇ ਸਰਕਾਰੀ ਵਕੀਲ ਆਉਂਦੇ ਆ, TA ਕਹਿੰਦੇ ਆ ਉਹਨੂੰ, ਟ੍ਰਾਇਲ ਅਟਰਨੀ। ਸੋ ਹੂੰ, TA ਨੇ ਜਿਹੜੇ ਸੁਭਾਅ ਦੇ ਸਵਾਲ ਪੁੱਛਣੇ ਆ, ਕਈ TA ਜਿੱਦਾਂ ਉਹਨੂੰ ਪਤਾ ਕਿ ਇਹਨੇ ਹਮਲਿਆਂ ਦੇ ਵਿੱਚੋਂ ਦੀ ਇਹਨੇ ਜਨਰਲੀ ਸਵਾਲ ਪੁੱਛਣਾ ਤੁਹਾਡੇ ਕੋਲ, ਕਿ ਤੂੰ ਦੱਸਿਆ ਕਿ ਮੈਂ ਮੋਟਰਸਾਈਕਲ ਤੇ ਸੀਗਾ ਤੇ ਬੰਦੇ ਗੱਡੀ 'ਚ ਆਏ ਸੀ, ਕਿੰਨੇ ਬੰਦੇ ਸੀਗੇ, ਹੈ ਨਾ, ਗੱਡੀ 'ਚੋਂ ਬਾਹਰ ਕਿੰਨੇ ਨਿਕਲੇ ਤੇ ਅੰਦਰ ਕਿੰਨੇ ਰੁਕੇ। ਸੋ ਕਈ ਜਿਹੜੇ TA ਉਹਨਾਂ ਨੇ ਪੁੱਛਣੇ ਤੁਹਾਡੇ ਕੋਲ ਸਵਾਲ ਏਦਾਂ ਦੇ ਕਿ ਚੈੱਕ ਕਰੀਏ ਕਿ ਬੰਦਾ ਸਹੀ ਬੋਲਦਾ ਕਿ ਨਹੀਂ ਬੋਲਦਾ। ਤੇ ਕਈ ਜਿਹੜੇ ਹੈਗੇ ਜੱਜ ਵਗੈਰਾ, ਉਹ ਤੁਹਾਡੇ ਜ਼ਿਆਦਾ ਥੋੜੀ ਡੂੰਘਾਈ 'ਚ ਚੱਲ ਜੂਗੇ ਕਿ ਮੁੱਦਾ ਹੈ ਕੀ ਹੈ, ਕਿ ਤੁਸੀਂ ਖਾਲਿਸਤਾਨ ਦੀ ਮੰਗ ਕਰਦੇ ਆ, ਕਿਉਂ ਤੁਹਾਨੂੰ ਖਾਲਿਸਤਾਨ ਚਾਹੀਦਾ। ਤੇ ਜਿਹੜਾ ਕਈ ਵਾਰੀ ਜਿਹੜਾ ਬੰਦਾ ਹੁੰਦਾ, ਉਹ ਕਿਉਂ ਵਾਲਾ ਜਿਹੜਾ ਸਵਾਲ ਆ, ਉਹਨੂੰ ਨਹੀਂ ਆਨਸਰ ਕਰ ਪਾਉਂਦਾ ਕਿ ਕਿਉਂ ਤੁਹਾਨੂੰ ਚਾਹੀਦਾ ਹੈਗਾ, ਜਾਂ ਪਾਰਟੀ ਦੀਆਂ ਤੁਹਾਡੀ ਪਾਰਟੀ ਇਸ ਚੀਜ਼ ਦੀ ਕਿਉਂ ਮੰਗ ਕਰਦੀ ਹੈ, ਹਨਾ। ਸੋ ਜਿਹੜੇ ਪੋਲਿਟਿਕਸ ਹੈ ਇਹਦੀ, ਤੁਹਾਨੂੰ ਇਹ ਸਾਰੀ ਜਿਹੜੀ ਪਤਾ ਹੋਣੀ ਚਾਹੀਦੀ ਆ।
ਫਿਰ ਦੂਜੀ ਇਹ ਹੈ ਕਿ ਤੁਹਾਨੂੰ ਪਤਾ ਹੋਣੀ ਹੋਰ ਚੀਜ਼ ਆ, ਦੂਜੀ ਗੱਲ ਹੈਗੀ ਕਿ ਉਹਨੂੰ ਕਮਿਊਨੀਕੇਟ ਕਰਨਾ ਜੱਜ ਨੂੰ, ਵਕੀਲ ਹੂੰ, ਨੂੰ। ਸੋ ਉਹ ਜਿਹੜਾ ਕਮਿਊਨੀਕੇਸ਼ਨ ਵਾਲਾ ਪਾਰਟ ਹੈਗਾ, ਤੁਹਾਨੂੰ ਇਹ ਨਹੀਂ ਪਤਾ ਕਿ ਟਰਾਂਸਲੇਟਰ ਕਿੱਦਾਂ ਦਾ ਮਿਲਣਾ, ਤੁਸੀਂ ਉਹਨੂੰ ਗੱਲ ਦੱਸਣੀ, ਉਹਨੇ ਤੁਹਾਡੀ ਅੱਗੋਂ 70% ਦੱਸਣੀ, ਜੱਜ ਨੂੰ ਅੱਗੋਂ 50% ਸਮਝ ਆਣੀ। ਸੋ ਜਿਹੜੀ ਇੱਕ ਪੁਆਇੰਟ ਆਪਣਾ ਕਮਿਊਨੀਕੇਟ ਕਰਨਾ, ਤੇ ਤੁਸੀਂ ਵੀ ਥੋੜੇ ਨਰਵਸ ਹੁੰਦੇ ਹੋ, ਕਈ ਵਾਰੀ ਤੁਹਾਨੂੰ ਆਪਣੇ ਦਿਮਾਗ 'ਚ ਲੱਗਦਾ ਕਿ ਮੈਂ ਕਹਿ ਦਿੱਤਾ, ਪਰ ਉਹਦੀ ਟਰਾਂਸਲੇਸ਼ਨ ਜਦੋਂ ਹੋ ਕੇ ਨਿਕਲਦੀ ਆ ਤਾਂ ਤੁਸੀਂ ਗੱਲ ਪੂਰੀ ਕਹੀ ਨਹੀਂ ਹੁੰਦੀ। ਹੂੰ, 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 ਹੂੰ। ਛੋਟੇ-ਛੋਟੇ ਸੈਂਟੈਂਸਸ ਦੇ ਵਿੱਚ ਤੁਸੀਂ ਆਪਣਾ ਜਿਹੜਾ ਉਹ ਹੈਗਾ ਤਾਲਮੇਲ ਬਣਾਉਣਾ ਕੋਰਟ ਦੇ ਵਿੱਚ ਟਰਾਂਸਲੇਟਰ ਨਾਲ, ਤਾਂ ਕਿ ਜੱਜ ਨੂੰ ਉਹ ਤੁਹਾਡੀ ਜਿਹੜੀ ਸਾਰੀ ਜਿਹੜੀ ਚੀਜ਼ ਤੁਸੀਂ ਕਹਾਣੀ ਆ। ਉਹ ਸਮਝਾ ਸਕਦੇ ਆ। ਸੋ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਆਰਟ ਆ। ਕਈ ਲੋਕੀ ਉੱਥੇ ਵੀ ਮਾਤ ਖਾ ਜਾਂਦੇ, ਫਿਰ ਬਾਅਦ 'ਚ ਕਹਿੰਦੇ ਕਿ ਭਾਜੀ ਟਰਾਂਸਲੇਟਰ ਵਧੀਆ ਨਹੀਂ ਸੀਗਾ, ਇਹਨੇ ਤਾਂ ਬੜੀ ਛੇਤੀ-ਛੇਤੀ ਦੱਸਤਾ। ਸੋ ਉਹ ਚੀਜ਼ ਵੀ ਤੁਹਾਨੂੰ ਜਿਹੜੀ ਹੈ ਸਮਝਣੀ ਪੈਣੀ ਹੈ। ਦੁਨੀਆ ਏਦਾਂ ਹੀ ਚੱਲਦੀ ਹੈ, ਜੇ ਵਧੀਆ ਟਰਾਂਸਲੇਟਰ ਮਿਲ ਗਿਆ ਤੁਹਾਡੀ ਕਿਸਮਤ, ਮਾੜਾ ਮਿਲ ਗਿਆ ਤੁਹਾਡੀ ਕਿਸਮਤ। ਜੀ, ਜੀ। ਸੋ ਜਿੱਦਾਂ ਤੁਸੀਂ ਅਟਾਰਨੀ ਟਿੜਕੇਣਾ ਜੀ ਕਹਿੰਦੇ ਸੀਗੇ ਵੀ ਕੀ ਕਹਿ ਰਹੇ ਹੋ ਉੱਥੇ ਕ੍ਰੈਡੀਬਿਲਿਟੀ, ਪਲੋਜ਼ੀਬਿਲਿਟੀ ਜਦੋਂ ਪਹਿਲੀ ਵਾਰੀ ਦੱਸਦੇ ਆ, ਮੈਂ ਆਪਣਾ ਐਕਸਪੀਰੀਅੰਸ ਤੁਹਾਨੂੰ ਦੱਸਦਾ, ਜਦੋਂ ਮੈਂ ਰੀਸੈਂਟਲੀ ਵਾਪਸ ਆਇਆ ਸੀ ਇਮੀਗ੍ਰੇਸ਼ਨ ਦੇ ਉੱਤੇ, ਇੱਕ ਸਟੂਡੈਂਟ ਵੀਜ਼ਾ ਹੋਲਡਰ ਮੁੰਡਾ ਜਿਹੜਾ ਆ ਉਸ ਨੂੰ ਪੁੱਛਿਆ ਜਾ ਰਿਹਾ ਸੀਗਾ। ਉਸ ਨੂੰ ਪੁੱਛ ਰਹੇ ਸੀਗੇ ਵੀ ਭਾਈ ਵੀ ਤੂੰ ਜਿਹੜਾ ਆ ਇੱਥੇ ਆਹ ਵਾਲੀ ਯੂਨੀਵਰਸਿਟੀ 'ਚ ਕੀ ਕਰਨ ਆਇਆ, ਕਿਹੜਾ ਤੇਰਾ ਕੋਰਸ ਆ? ਦੇਖੋ, ਜਾਂ ਇੱਧਰ ਉਹ ਡਰਿਆ ਸੀਗਾ, ਜਾਂ ਉਹਨੂੰ ਪਤਾ ਨਹੀਂ ਲੱਗ ਰਿਹਾ ਸੀ, ਜਾਂ ਉਹਨੂੰ ਇੰਗਲਿਸ਼ ਨਹੀਂ ਪੂਰੀ ਚੰਗੀ ਤਰ੍ਹਾਂ ਸਮਝ ਆ ਰਹੀ ਸੀ। ਉਹ ਕਹਿੰਦਾ ਅਮੈਰੀਕਾ ਇਜ਼ ਦਾ ਬੈਸਟ ਪਲੇਸ ਫਾਰ ਸਟੱਡੀ। ਹੁਣ ਜਦੋਂ ਤੁਸੀਂ ਇਦਾਂ ਦੇ ਸਵਾਲ ਦਾ ਜਵਾਬ ਤੁਸੀਂ ਇਦਾਂ ਦਾ ਦਓਗੇ, 2-4 ਵਾਰੀ ਉਹਨੇ ਪੁੱਛਿਆ, ਉਹ ਪੁੱਛ ਰਿਹਾ ਸੀ ਉਹਨੂੰ ਵੀ ਤੇਰਾ ਕਿਹੜਾ ਕੋਰਸ ਆ? ਮੈਨੂੰ ਦਿਖਾ। ਉਹਨੂੰ ਸਮਝ ਨਹੀਂ ਸੀ ਆ ਰਹੀ। ਸੋ ਚਾਹੇ ਉਹ ਘਬਰਾਇਆ ਹੋਵੇ, ਚਾਹੇ ਉਹ ਉਸ ਤਰੀਕੇ ਦੇ ਨਾਲ ਹੋਵੇ, ਤੁਹਾਡੇ ਜਿਹੜੇ ਪਹਿਲਾ ਜਿਹੜਾ ਕਹਿ ਲਓ ਵੀ ਇੰਪ੍ਰੈਸ਼ਨ ਆ, ਜੇ ਹੁਣ ਇਦਾਂ ਦਾ ਪਊਗਾ, ਤੇ ਹੁਣ ਗਾਂਹ ਜਿਹੜਾ ਇੰਟਰਵਿਊ ਲੈਣ ਵਾਲਾ ਆ, ਉਹਨੇ ਵੀ ਫਿਰ ਦੇਖਣਾ ਯਾਰ ਇਹਨੂੰ ਕੁਛ ਪਤਾ ਵੀ ਆ ਕਿ ਨਹੀਂ। ਆਇਆ ਇਹ ਸਟੱਡੀ ਵੀਜ਼ੇ ਤੇ ਆ, ਇੰਗਲਿਸ਼ ਇਹਨੂੰ ਸਮਝ ਨਹੀਂ ਆ ਰਹੀ, ਇਹਨੂੰ ਵਾਪਸ ਘੱਲਣਾ ਹੈ ਕਿ ਇਹਨੂੰ ਇੱਥੇ ਰੱਖਣਾ ਆ। ਸੋ ਇਹ ਜਿਹੜੀ ਪਹਿਲਾ ਇੰਪ੍ਰੈਸ਼ਨ ਆ ਨਾ, ਉਹ ਬਹੁਤ ਇੰਪੋਰਟੈਂਟ ਜਿਹੜਾ ਰਹਿੰਦਾ ਆ। ਸੋ ਅਟਾਰਨੀ ਟਿੜਕੇਣਾ ਜੀ, ਹੁਣ ਜਿੱਦਾਂ ਕੋਈ ਆਉਂਦਾ ਆ, ਜਦੋਂ ਇਸ ਤਰੀਕੇ ਦੇ ਨਾਲ ਪੇਸ਼ ਹੁੰਦਾ ਆ ਪਹਿਲੀ ਵਾਰੀ, ਜਦੋਂ ਬਿਆਨ ਜਦੋਂ ਕਹਿੰਦੇ ਆ ਵੀ ਉਹਨੇ ਦੇਣੇ ਹੁੰਦੇ, ਕ੍ਰੈਡੀਬਿਲਿਟੀ ਇੰਟਰਵਿਊ ਆ, ਤੁਸੀਂ ਕਾਫੀ ਕੁਛ ਉਹਦਾ ਐਕਸਪਲੇਨ ਕੀਤਾ ਆ। ਕਿਹੜੀਆਂ-ਕਿਹੜੀਆਂ ਉਹਨੂੰ ਆਪਣੇ ਕੇਸ ਦੇ ਹਿਸਾਬ ਦੇ ਨਾਲ ਜਿਹੜੀਆਂ ਗੱਲਾਂ ਆ, ਉਹ ਜਿਹੜੀਆਂ ਬਿਲਕੁਲ ਜਿਹੜੀਆਂ ਉਹ ਪਤਾ ਹੋਣੀਆਂ ਚਾਹੀਦੀਆਂ ਵੀ ਮੈਂ ਕਿਸ ਆਧਾਰ ਦੇ ਉੱਤੇ ਇੱਥੇ ਅਸਾਈਲਮ ਦੀ ਮੰਗ ਕਰ ਰਿਹਾ? ਹਾਂਜੀ, ਸਭ ਤੋਂ ਪਹਿਲਾਂ ਤਾਂ ਦੇਖੋ 2 ਚੀਜ਼ਾਂ, ਇੱਕ ਤਾਂ ਤੁਹਾਡਾ ਕਾਫ਼ੀ ਸੌਖੀ ਇੰਟਰਵਿਊ ਹੋ ਸਕਦੀ ਹੈ, ਡਿਪੈਂਡਿੰਗ ਕਿ ਉਹਨਾਂ ਕੋਲ ਕਿੰਨਾ ਰਸ਼ ਆ, ਆਫਿਸਰ ਕਿਸ ਹਿਸਾਬ ਨਾਲ ਸੋਚਦਾ। ਸੋ ਸਭ ਤੋਂ ਪਹਿਲਾਂ ਤਾਂ ਮੇਨ ਇਹ ਕੁਐਸਚਨ ਹੈਗਾ ਕਿ ਤੁਹਾਨੂੰ ਆਪਣੀ ਕੰਟਰੀ 'ਚ ਖਤਰਾ ਤਾਂ ਨਹੀਂ ਹੈਗਾ ਕੋਈ? ਉਹਦਾ ਜੇ ਜਵਾਬ ਤੁਹਾਡਾ ਹਾਂ ਹੈਗਾ ਕਿ ਮੈਨੂੰ ਹਾਂਜੀ, ਮੈਨੂੰ ਆਪਣੀ ਕੰਟਰੀ ਦੇ ਵਿੱਚ ਖਤਰਾ ਵਾ। ਫਿਰ ਦੂਜਾ ਸਵਾਲ ਆ ਜਾਂਦਾ ਕਿ ਕਿਹਤੋਂ ਖਤਰਾ? ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਪਾਰਟੀ ਤੋਂ ਖਤਰਾ। ਉਹ ਪਾਰਟੀਆਂ ਕੌਣ ਹੈਗੀਆਂ, ਉਹਨਾਂ ਦੇ ਲੋਗੋ ਕੀ ਆ, ਕਿਹੜੀ ਪਾਰਟੀ ਪਾਵਰ ਦੇ ਵਿੱਚ ਆ, ਤੁਹਾਡੀ ਸਟੇਟ ਦੇ ਵਿੱਚ ਕਿਹੜੀ ਪਾਰਟੀ ਪਾਵਰ ਦੇ ਵਿੱਚ ਆ, ਨੈਸ਼ਨਲ ਲੈਵਲ ਤੇ ਕਿਹੜੀ ਪਾਰਟੀ ਪਾਵਰ ਦੇ ਵਿੱਚ ਆ, ਉਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤੇ ਕਈ ਵਾਰੀ ਹੁਣ ਜਿੱਦਾਂ ਵਾਪਸ ਜਿਹੜੇ ਉੱਥੋਂ ਬਾਰਡਰ ਤੋਂ ਹੀ ਮੋੜਦੇ ਆ, ਤੇ ਬਿਆਨ ਥੱਲੋਂ ਜਿੱਦਾਂ ਫੇਲ ਹੁੰਦੇ ਤੇ ਪੜ੍ਹੀਦੇ ਉਹਨਾਂ ਦੇ ਬਿਆਨ, ਤੇ ਕਈ ਵਾਰੀ ਹਾਸਾ ਵੀ ਆਂਦਾ, ਰੋਣਾ ਵੀ ਆਂਦਾ। ਹੂੰ, ਕਿ ਬੰਦੇ ਨੂੰ ਉਹਨਾਂ ਨੂੰ ਜਿੱਦਾਂ ਇਹ ਨਹੀਂ ਪਤਾ ਕਿ ਜਿੱਦਾਂ ਸਵਾਲ ਪੁੱਛਿਆ ਗਿਆ ਕਿ ਰੂਲਿੰਗ ਪਾਰਟੀ ਦਾ ਜਿੱਦਾਂ ਹੈ ਨਾ ਕਿ ਤੁਹਾਡੀ ਨੈਸ਼ਨਲ ਪਾਰਟੀ ਜੇ ਮੰਨ ਲਓ ਬੀਜੇਪੀ ਹੈ, ਲੀਡਰ ਕੌਣ ਹੈਗਾ? ਉਹਨਾਂ ਨੂੰ ਉਹ ਜਵਾਬ ਨਹੀਂ ਦੇ ਸਕਦੇ ਉਹ ਕਿ ਮੋਦੀ ਲੀਡਰ ਹੈਗਾ। ਤੇ ਏਦਾਂ ਵੀ ਜਨਤਾ ਐਡੀ ਦੂਰ ਸਫ਼ਰ ਕਰਕੇ ਆ ਜਾਂਦੀ ਹੈ ਕਿ ਐਡਾ ਬੇਸਿਕ ਜਿਹੜਾ ਹੈਗਾ ਉਹ ਤੁਸੀਂ ਜਵਾਬ ਨਹੀਂ ਦੇ ਸਕਦੇ। ਅਸਾਈਲਮ ਦਾ ਕੇਸ ਤੁਸੀਂ ਕ੍ਰੈਡੀਬਲ ਫੀਅਰ ਇੰਟਰਵਿਊ ਕਿੱਦਾਂ ਪਾਸ ਕਰੋਗੇ? ਤੇ ਹੂੰ, ਐਨੀਵੇ ਸੋ ਮੂਵਿੰਗ ਔਨ, ਜਿਹੜਾ ਵੀ ਬੰਦਾ ਆ ਰਿਹਾ ਵਾ, ਸਭ ਤੋਂ ਪਹਿਲੀ ਗੱਲ ਤਾਂ ਪਹਿਲਾਂ ਤਾਂ ਆਪਣੇ ਆਪ ਨੂੰ ਪੁੱਛੋ ਸਵਾਲ, ਹੈ ਨਾ? ਕਿ ਕਿਹਤੋਂ ਖਤਰਾ ਵਾ? ਕਿਹੜੀ ਪਾਰਟੀਆਂ ਤੋਂ ਖਤਰਾ ਵਾ? ਕੌਣ ਹੈ ਇਹ ਪਾਰਟੀਆਂ? ਕੀ ਇਹਨਾਂ ਦੇ ਚੋਣ ਨਿਸ਼ਾਨ ਆ? ਕਿਹੜੀ ਸੱਤਾ ਦੇ ਵਿੱਚ ਹੈਗੀ ਪਾਰਟੀ, ਕਿਹੜੀ ਸੱਤਾ ਦੇ ਵਿੱਚ ਨਹੀਂ ਹੈਗੀ? ਕਿਉਂ ਤੁਹਾਨੂੰ ਇਹਨਾਂ ਤੋਂ ਖਤਰਾ ਹੈਗਾ? ਕਿਸ ਗੱਲੋਂ ਖਤਰਾ ਹੈਗਾ? ਤੁਹਾਡੀਆਂ ਜੀ, ਮੰਗਾਂ ਕੀ ਹੈਗੀਆਂ? ਤੁਹਾਡੀ ਧਾਰਮਿਕ ਮੰਗਾਂ ਕੀ ਹੈਗੀਆਂ? ਤੁਹਾਡੀਆਂ ਪੋਲੀਟੀਕਲ ਮੰਗਾਂ ਕੀ ਹੈਗੀਆਂ? ਤੁਸੀਂ ਕਿਹੜੀ ਪਾਰਟੀ ਨੂੰ ਸਮਰਥਨ ਕਰਦੇ ਆ? ਤੁਸੀਂ ਉਹ ਪਾਰਟੀ ਕਦੋਂ ਜੁਆਇਨ ਕੀਤੀ? ਤੁਹਾਡਾ ਉਹ ਪਾਰਟੀ ਦੇ ਵਿੱਚ ਕੀ ਅਹੁਦਾ ਸੀਗਾ? ਐਜ਼ ਜੋ ਵੀ ਤੁਸੀਂ ਵਰਕਰ ਜਾਂ ਮੈਂਬਰ ਸੀਗੇ, ਤੁਸੀਂ ਕੀ ਗਤੀਵਿਧੀਆਂ ਕੀਤੀਆਂ? ਕੀ ਕੰਮ ਕੀਤੇ? ਮਤਲਬ ਕਿ ਇੱਕ ਤੁਸੀਂ ਲੋਅ ਲੈਵਲ ਦੇ ਕੁਰਸੀਆਂ-ਕਰਸੀਆਂ ਲਾਉਣ ਵਾਲੇ ਵਰਕਰ ਹੀ ਸੀਗੇ, ਕੰਧਾਂ ਤੇ ਪੋਸਟਰ ਲਾਉਣ ਵਾਲੇ ਵਰਕਰ ਸੀਗੇ, ਕਿ ਤੁਸੀਂ ਉਹ ਤੋਂ ਵੱਧ ਚੜ੍ਹ ਕੇ ਕੁਛ ਕੀਤਾ? ਤੁਸੀਂ ਸਮਾਗਮਾਂ 'ਚ ਬੋਲੇ, ਰੈਲੀਆਂ 'ਚ ਪਾਰਟਿਸਿਪੇਟ ਕੀਤਾ, ਮੈਂਬਰਸ਼ਿਪ ਡਰਾਈਵ ਵਧਾਈ, ਲੋਕਾਂ ਨੂੰ ਪਾਰਟੀ ਦੇ ਨਾਲ ਜੋੜਿਆ, ਧਾਰਮਿਕ ਪ੍ਰਚਾਰ ਕੀਤਾ, ਪੋਲੀਟੀਕਲ ਪ੍ਰਚਾਰ ਕੀਤਾ, ਕੀ ਗਤੀਵਿਧੀਆਂ ਤੁਸੀਂ ਕੀਤੀਆਂ ਤੇ ਕੀ ਕੀਤੀਆਂ? ਤੇ ਉਹ ਗਤੀਵਿਧੀਆਂ ਕਾਰਨ ਤੁਹਾਨੂੰ ਕੀ ਤੁਸੀਂ ਕਿਸੇ ਦੀ ਨਜ਼ਰ 'ਚ ਆਏ? ਕੀ ਹੋਇਆ ਤੁਹਾਨੂੰ? ਮਤਲਬ ਕਿ ਗਤੀਵਿਧੀਆਂ ਨਾਲ ਤੁਹਾਨੂੰ ਕੀ ਕਿਸੇ ਨੇ ਧਮਕੀ ਦਿੱਤੀ ਕਿ ਤੂੰ ਏਦਾਂ ਨਾ ਕਰ? ਕਿਹਨੇ ਧਮਕੀ ਦਿੱਤੀ? ਕਿੰਨੀ ਵਾਰੀ ਧਮਕੀ ਦਿੱਤੀ? ਕਿਉਂ ਧਮਕੀ ਦਿੱਤੀ? ਤੇ
ਕਿੰਨੀ ਦੇਰ ਤੁਸੀਂ ਪਾਰਟੀ ਦੇ ਲਈ ਕੰਮ ਕੀਤਾ, ਹਮਲੇ ਕਿੰਨੀ ਵਾਰੀ ਹੋਏ ਤੁਹਾਡੇ ਉੱਤੇ, ਜਦੋਂ ਹਮਲੇ ਹੋਏ ਹਮਲਿਆਂ ਦੇ ਵਿੱਚ ਕੀ ਹੋਇਆ, ਕਿੱਥੋਂ ਤੁਸੀਂ ਇਲਾਜ ਕਰਾਇਆ, ਕਿੱਥੇ ਤੁਹਾਡੇ ਸੱਟਾਂ ਲੱਗੀਆਂ, ਹਨਾ। ਤੇ ਮੁੱਕਦੀ ਗੱਲ ਉਹਦੀ ਤੁਹਾਡੀ ਇਹ ਹੈ ਕਿ ਉਹਨਾਂ ਨੇ ਇਹ ਦੇਖਣਾ ਕਿ ਇਹਨੂੰ ਪੋਲੀਟੀਕਲ ਜਾਂ ਰਿਲੀਜੀਅਸ ਗਤੀਵਿਧੀਆਂ ਦੇ ਕਰਕੇ ਇਹਨੂੰ ਆਪਣੀ ਕੰਟਰੀ ਦੇ ਵਿੱਚ ਖਤਰਾ, ਇਹ ਵਾਪਸ ਨਹੀਂ ਜਾ ਸਕਦਾ। ਤੇ ਉਹਨਾਂ ਨੇ ਇਹ ਦੇਖਣਾ ਕਿ ਪੁਰਾਣਾ ਇਹਦੇ ਨਾਲ ਕੁਛ ਹੋਇਆ ਕਿ ਨਹੀਂ ਹੋਇਆ, ਹਨਾ। ਤੇ ਉਹਦੇ ਵਿੱਚ ਉਹ ਸਵਾਲ ਜਵਾਬ ਤੁਹਾਡੇ ਕੋਲ ਕਈ ਵਾਰੀ 1-2 ਵਾਰੀ ਪੁੱਛ ਲੈਂਦੇ ਨੇ। ਜੇ ਤੁਹਾਨੂੰ ਉਹਨਾਂ ਨੇ ਉਲਝਾ ਲਿਆ ਤੇ ਤੁਸੀਂ ਕੁਛ ਆਪ ਹੀ ਗਲਤ ਕਹਿ ਤਾ, ਇੱਕ ਜਗ੍ਹਾ ਹੁਣ ਤੁਸੀਂ ਏਦਾਂ ਨਹੀਂ ਜਵਾਬ ਦੇਣਾ ਕਿ 7 ਤੋਂ 10 ਬੰਦੇ ਸੀਗੇ। ਸੋ ਉਹਨੇ ਕਹਿਣਾ ਕਿ 7 ਸੀਗੇ ਕਿ 10 ਸੀਗੇ, ਹਨਾ। 7 ਤੋਂ 10 ਦਾ ਕੀ ਮਤਲਬ ਆ? ਹੂੰ, ਕਿ 7 ਕਿਉਂ ਕਹਿ ਰਹੇ ਆ, 10 ਕਿਉਂ ਕਹਿ ਰਹੇ ਆ, ਹਨਾ। ਤੇ ਜੇ ਹੂੰ, ਤੁਸੀਂ ਏਦਾਂ ਦਾ ਜਵਾਬ ਦਿੱਤਾ, ਤੁਹਾਨੂੰ ਉਹਦਾ ਜਵਾਬ ਆਨਸਰ ਦੇਣ ਲਈ ਤਿਆਰ ਹੋਣਾ ਚਾਹੀਦਾ ਕਿ ਆਹੋ ਉੱਥੇ ਰਸ਼ ਬਹੁਤ ਸੀ ਜਾਂ ਜਿੱਦਾਂ ਵੀ ਸੀਗਾ, ਕਿ ਮੈਨੂੰ ਆਪਣੇ ਅੰਦਾਜ਼ੇ ਨਾਲ ਮੈਂ ਕੈਲਕੂਲੇਟ ਸੋ ਜਿੰਨਾ ਤੁਸੀਂ ਸਪੈਸੀਫਿਕ ਹੋ ਸਕਦੇ ਆ ਕਿ ਕਿਹੜੀ ਤਰੀਕ, ਕਿੰਨੇ ਬੰਦੇ ਸੀਗੇ, ਉਹਨਾਂ ਤੁਹਾਡੇ ਲਈ ਬੈਟਰ ਆ। ਜੀ। ਸੋ ਹੁਣ ਤੁਸੀਂ ਇਸ ਤੋਂ ਪਹਿਲਾਂ ਦੱਸ ਰਹੇ ਸੀਗੇ ਕਮਿਊਨੀਕੇਸ਼ਨ ਦੀ ਗੱਲ ਵੀ ਔਫਨ ਮਿਸਅੰਡਰਸਟੂਡ ਹੋ ਜਾਂਦਾ ਵੀ ਮਿਸਕਮਿਊਨੀਕੇਸ਼ਨ ਜਿਹੜੀ ਉਹ ਹੋ ਜਾਂਦੀ ਆ। ਸੋ ਇਹ ਚੀਜ਼ਾਂ ਕਮਿਊਨੀਕੇਸ਼ਨ ਦੇ ਵਿੱਚ ਆ ਜਾਂਦੀਆਂ ਵੀ ਸਰਕਾਰ ਨੂੰ ਜਿਹੜਾ ਉਹ ਜਾਂ ਜੱਜ ਨੂੰ ਜਿਹੜਾ ਉਹ ਦੱਸ ਨਹੀਂ ਪਾਉਂਦੇ। ਹੁਣ ਜਦੋਂ ਕੋਈ ਅਸਾਈਲਮ ਐਪਲੀਕੈਂਟ ਜਦੋਂ ਤੁਹਾਡੇ ਕੋਲ ਆਉਂਦਾ ਹੈ, ਤੁਹਾਡੀਆਂ ਕੀ ਐਕਸਪੈਕਟੇਸ਼ਨਸ ਜਿਹੜੀਆਂ ਹੁੰਦੀਆਂ ਆ ਵੀ ਕੀ ਤੁਸੀਂ ਇਨਸ਼ੋਰ ਕਰਨਾ ਚਾਹੁੰਦੇ ਆ ਵੀ ਉਹਨੂੰ ਸਟੇਟਮੈਂਟ ਦੇ ਬਾਰੇ ਜਿਹੜੀ ਡੈਕਲੇਰੇਸ਼ਨ ਜਿਹੜੀ ਜਾਂ ਕੀਤੀ ਆ, ਜੋ ਵੀ ਉਹਨੇ ਆਖਿਆ ਆ ਵੀ ਉਸਦੇ ਬਾਰੇ ਉਹਨੂੰ ਕੀ ਪਤਾ ਹੋ? ਜੀ, ਸਭ ਤੋਂ ਪਹਿਲਾਂ ਤਾਂ ਉਹ ਨਾ ਕਿ ਜਿਹੜਾ ਉਹ ਬੰਦਾ ਆ ਕੇ ਕਿ ਦੇਖੋ ਜੀ, ਵਕੀਲ ਤੇ ਡਾਕਟਰ ਕੋਲ ਕੋਈ ਗੱਲ ਲੁਕਾਉਣੀ ਨਹੀਂ ਚਾਹੀਦੀ। ਉਹ ਮੈਂ ਡਨ ਆ ਉਹ ਬੰਦਿਆਂ ਨਾਲ। ਉਹ ਬੰਦੇ ਨਾ ਮੇਰੇ ਦਫ਼ਤਰ 'ਚ ਆਓ, ਜੇ ਵਕੀਲ ਤੇ ਡਾਕਟਰ ਕੋਲ ਗੱਲ ਲੁਕਾਉਣੀ ਨਹੀਂ ਚਾਹੀਦੀ, ਮੇਰਾ ਕੋਈ ਕੇਸ ਨਹੀਂ ਹੈਗਾ। ਮੈਂ ਤੁਹਾਡਾ ਕੇਸ ਤਾਂ ਹੀ ਕਰੂੰਗਾ ਜੇ ਤੁਸੀਂ ਮੇਰੇ ਆਫਿਸ ਆ ਕੇ ਮੈਨੂੰ ਦੱਸ ਸਕਦੇ ਆ ਕਿ ਮੇਰਾ ਕੇਸ ਹੈਗਾ ਕਿ ਨਹੀਂ ਹੈਗਾ। ਹੂੰ, ਸੋ ਸਿੱਧੇ-ਸਿੱਧੇ ਸਵਾਲ ਆ, ਜਿੱਦਾਂ ਤੁਹਾਡੇ ਕੋਲ ਉਹਨਾਂ ਨੇ ਸਵਾਲ ਪੁੱਛਣੇ ਆ, ਓਦਾਂ ਹੀ ਮੈਂ ਪੁੱਛਣੇ ਆ ਕਿ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਆ? ਕੀ ਖਤਰਾ? ਕਿੰਨੀ ਵਾਰੀ ਤੁਹਾਡੇ ਕੋਲ ਹਮਲਾ ਹੋਇਆ? ਜੇ ਤੁਸੀਂ ਉਹ ਜਵਾਬ ਨਹੀਂ ਦੇ ਸਕਦੇ, ਤਾਂ ਮੈਂ ਤੁਹਾਡਾ ਕੇਸ ਨਹੀਂ ਲੈ ਸਕਦਾ। ਇਹਨੂੰ ਤੁਸੀਂ ਲਿਖ ਕੇ ਲੈ ਕੇ ਆਓ, ਭਾਵੇਂ ਆ ਕੇ ਮੇਰੇ ਦਫ਼ਤਰ ਮੈਨੂੰ ਆ ਕੇ ਦੱਸੋ। ਤੇ ਤੁਹਾਡੇ ਤੇ ਬਰਡਨ ਪੈਂਦਾ ਕਿ ਤੁਸੀਂ ਦੱਸਣਾ ਕਿ ਤੁਹਾਡਾ ਕੇਸ ਕੀ ਹੈਗਾ। ਜਿਹੜਾ ਮੇਰਾ ਰੋਲ ਹੈਗਾ, ਉਹ ਹੈਗਾ ਐਜ਼ ਅ ਲਾਇਰ ਉਹਨੂੰ ਪ੍ਰੈਜ਼ੈਂਟ ਕਰਨ ਦਾ। ਤੇ ਇਹਦੇ ਵਿੱਚ ਹੁਣ ਸਾਡੇ ਆਫਿਸ ਦੇ ਨਾਲ ਕਾਫੀ ਸਾਰੇ ਜਿਹੜੇ ਇੰਟਰਪ੍ਰੀਟਰ, ਟਰਾਂਸਲੇਟਰ ਜੁੜੇ ਆ। ਜੇ ਤੁਹਾਨੂੰ ਲਿਖਣ ਦੇ ਵਿੱਚ ਕੋਈ ਪ੍ਰੋਬਲਮ ਆ, ਬੰਦਾ ਕੋਈ ਪੜ੍ਹਿਆ ਨਹੀਂ, ਕੋਈ ਦੱਸ ਨਹੀਂ ਸਕਦਾ, ਲਿਖ ਨਹੀਂ ਸਕਦਾ, ਕਮਿਊਨੀਕੇਟ ਨਹੀਂ ਕਰ ਸਕਦਾ, ਤੁਸੀਂ ਸਾਡੇ ਕੋਲ ਨੰਬਰ ਲੈ ਲਓ, ਆਪਾਂ ਤੁਹਾਨੂੰ ਨੰਬਰ ਦੱਸ ਦਿੰਦੇ ਹਾਂ। ਜਿਹੜੇ ਬੰਦੇ ਤੁਹਾਡੀ ਸੁਣ ਕੇ ਗੱਲ, ਤੁਹਾਡੀ ਪੰਜਾਬੀ ਦੇ ਵਿੱਚ ਸੁਣ ਕੇ ਤੇ ਇੰਗਲਿਸ਼ ਦੇ ਵਿੱਚ ਲਿਖ ਕੇ ਤੁਹਾਨੂੰ ਦੇ ਦਿਓਗੇ, ਹਨਾ। ਤੇ ਮੁੱਕ ਦੀ ਗੱਲ ਇਹਦੇ ਵਿੱਚ ਇਹ ਹੈ ਕਿ ਕਮਿਊਨੀਕੇਸ਼ਨ ਦਾ ਜਿਹੜਾ ਤੁਸੀਂ ਇਹ ਸਮਝਣਾ ਕਿ ਜਿਹੜਾ ਲਾਇਰ ਦਾ ਇੱਥੇ ਰੋਲ ਕੀ ਹੈਗਾ। ਲਾਇਰ ਦਾ ਰੋਲ ਇਹ ਨਹੀਂ ਹੈਗਾ ਕਿ ਆ ਕੇ ਤੁਸੀਂ ਕਹਿਣਾ ਕਿ ਮੇਰੀ ਕਹਾਣੀ ਬਣਾ ਦਿਓ, ਆਪੀ ਝੂਠੀ ਲਿਖ ਦਿੱਤੀ। ਲਾਇਰ ਕੋਈ ਵੀ, ਮੈਂ ਆ ਭਾਵੇਂ ਕੋਈ ਵੀ ਆ, ਆਪਾਂ ਇਹ ਕੰਮ ਨਹੀਂ ਕਰ ਸਕਦੇ। ਜੇ ਆਪਾਂ ਇਹ ਕੰਮ ਕਰਾਂਗੇ, ਸਾਨੂੰ ਜੇਲ੍ਹ ਹੋ ਜਾਊਗੀ, ਹਨਾ। ਤੇ ਆਪਾਂ ਤੁਹਾਡੇ ਕਰਕੇ ਜੇਲ੍ਹ ਨਹੀਂ ਜਾਣਾ ਚਾਹੁੰਦੇ। ਆਪਾਂ ਤੁਹਾਡੀ ਐਜ਼ ਅ ਕਮਿਊਨਿਟੀ ਹੈਲਪ ਕਰਨਾ ਚਾਹੁੰਦੇ ਹਾਂ। ਜੇ ਤੁਹਾਡਾ ਕੇਸ ਹੈਗਾ ਕਿ ਨਹੀਂ ਹੈਗਾ, ਇਹ ਤੁਹਾਨੂੰ ਪਤਾ ਤੁਹਾਡਾ ਕੇਸ ਹੈਗਾ ਕਿ ਨਹੀਂ ਹੈਗਾ, ਹਨਾ। ਸੋ ਜਿਹੜੀਆਂ ਆਹ ਗੱਲਾਂ ਕਿ ਡਾਕਟਰ ਤੇ ਵਕੀਲ ਕੋਲ ਕੁਛ ਲੁਕਾਉਣਾ ਨਹੀਂ ਚਾਹੀਦਾ, ਮੇਰਾ ਤਾਂ ਕੋਈ ਕੇਸ ਨਹੀਂ, ਮੇਰਾ ਤਾਂ ਕੇਸ ਨਕਲੀ ਆ, ਉਹ ਸਭ ਕਲਾਇੰਟਾਂ ਲਈ ਸਾਡੇ ਕੋਲ ਕੋਈ ਟਾਈਮ ਨਹੀਂ ਹੈਗਾ। ਤੇ ਆਓ ਪਹਿਲਾਂ ਆ ਕੇ ਆਪਣਾ ਕੇਸ ਦੱਸੋ, ਸਾਨੂੰ ਸਮਝਾਓ। ਜੇ ਉਹਦੇ ਵਿੱਚ ਤੁਹਾਡਾ ਕੇਸ ਹੈਗਾ ਕਿ ਬੇਸ ਤੁਸੀਂ ਦੱਸਦੇ ਹੋ, ਲਿਖਦੇ ਹੋ, ਤੇ ਉਸ ਤੋਂ ਬਾਅਦ ਫਿਰ ਸਾਡਾ ਕੰਮ ਸ਼ੁਰੂ ਹੁੰਦਾ। ਜਿਹੜਾ ਸਾਡਾ ਕੰਮ ਐਜ਼ ਅ ਲਾਇਰ ਕੀ ਕੰਮ ਹੁੰਦਾ ਕਿ ਜਦੋਂ ਮੰਨ ਲਓ ਕੋਈ ਆ ਗਿਆ, ਕਿਸੇ ਲੇਡੀ ਨੇ ਆਪਣਾ ਦੱਸਿਆ ਕਿ ਮੇਰਾ ਡੋਮੈਸਟਿਕ ਵਾਇਲੈਂਸ ਮੇਰੇ ਨਾਲ ਏਦਾਂ ਹੋਈ, ਆਹ ਚੀਜ਼ ਆ। ਹੁਣ ਮੈਨੂੰ ਪਤਾ ਕਿ ਇਹਨਾਂ ਡੋਮੈਸਟਿਕ ਵਾਇਲੈਂਸ ਹੋਈ ਆ, ਪਰ ਇਹਨੂੰ ਇਹ ਨਹੀਂ ਪਤਾ ਕਿ ਡੋਮੈਸਟਿਕ ਵਾਇਲੈਂਸ ਦਾ ਕੇਸ ਆ, ਇਹਦੇ ਇੰਗਰੀਡੀਐਂਟ ਕੀ ਆ ਜਾਂ ਕਿੱਦਾਂ ਇਹ ਚੱਲਣਾ। ਤਾਂ ਮੇਰਾ ਕੰਮ ਇਹ ਹੁੰਦਾ ਕਿ ਫਿਰ ਜਿਹੜੀ ਉਹਨੇ ਬੇਸਿਕ, ਮੰਨ ਲਓ ਉਹਨੇ ਮੈਨੂੰ ਇੱਕ ਪੈਰਾਗ੍ਰਾਫ ਲਿਖ ਕੇ ਦੇ ਦਿੱਤਾ ਕਿ ਮੇਰੇ ਘਰ ਵਾਲੇ ਨੇ ਜੀ, ਮੈਨੂੰ ਕੁੱਟਿਆ ਸੀਗਾ, ਹਨਾ। ਸੋ ਉਹਦੇ ਵਿੱਚੋਂ ਫਿਰ ਮੈਂ ਅੱਗੇ ਸਵਾਲ ਜਵਾਬ ਪੁੱਛੂੰਗਾ ਕਿ ਕੀ, ਕਿੱਦਾਂ, ਤੇਰਾ ਜਨਮ ਕਿੱਥੇ ਹੋਇਆ, ਤੂੰ ਪੜ੍ਹੀ ਕਿੰਨੀਆਂ ਜਮਾਤਾਂ, ਹਨਾ। ਤੇ ਵਿਆਹ ਕਿੱਦਾਂ ਸੀਗਾ, ਅਰੇਂਜ ਮੈਰਿਜ ਸੀਗੀ ਕਿ ਨਹੀਂ ਸੀਗੀ, ਕੰਮ ਦਾ ਕਿੱਦਾਂ ਸੀਗਾ, ਘਰ ਦੇ ਕੰਮ ਕੌਣ ਕਰਦਾ ਸੀਗਾ ਜ਼ਿਆਦਾ, ਤੂੰ ਕਰਦੀ ਸੀਗੀ, ਘਰ ਵਾਲਾ ਕਰਾਉਂਦਾ ਸੀਗਾ ਤੇਰੇ ਤੋਂ, ਹੋਰ ਕਿੰਨੇ ਜਣਿਆਂ ਦੀ ਸੇਵਾ ਕਰਨੀ ਪੈਂਦੀ ਸੀਗੀ। ਸੋ ਜਿਹੜਾ ਸਾਡਾ ਕੰਮ ਇਹੀ ਹੈ ਕਿ ਪੁੱਛ-ਪੁੱਛ ਕੇ ਸਵਾਲ ਜਵਾਬ, ਉਹਨੂੰ ਜਿਹੜੀ ਤੁਹਾਡੀ ਡੈਕਲੇਰੇਸ਼ਨ ਆ ਉਹਨੂੰ ਵੱਡਾ ਕਰਨਾ, ਤਾਂ ਕਿ ਜਿਹੜਾ ਕੋਰਟ ਆ ਉਹਨੂੰ ਐਗਜ਼ੈਕਟ ਸਿਚੁਏਸ਼ਨ ਸਮਝਾ ਸਕੀਏ ਕਿ ਡੋਮੈਸਟਿਕ ਵਾਇਲੈਂਸ ਜੇ ਇਹ ਕਹਿੰਦੀ ਆ, ਤਾਂ ਇਹਨਾਂ ਹੋਇਆ ਕੀ ਹੈਗਾ, ਕਿ ਅੱਗੇ ਪਿੱਛੇ ਦੀਆਂ, ਹਨਾ, ਕਿ ਸਾਰੀਆਂ ਜਿਹੜੀਆਂ ਡਿਟੇਲਸ ਆ ਉਹ ਕਵਰ ਕਰਨੀਆਂ। ਸੋ ਮੁੱਕ ਦੀ ਗੱਲ ਇਹ ਹੈ ਕਿ ਜਦੋਂ ਜੇ ਤੁਸੀਂ ਸਾਨੂੰ ਕੁਛ ਦਿੰਦੇ ਆ, ਉਹਦੇ ਵਿੱਚ ਆਪਾਂ ਸਵਾਲ ਜਵਾਬ ਪਾ ਕੇ ਉਹਨੂੰ ਫਿਰ ਹੋਰ ਐਕਸਪੈਂਡ ਕਰ ਲਈਦਾ। ਫਿਰ ਉਹਨੂੰ 2-4 ਦਿਨਾਂ ਬਾਅਦ ਫਿਰ ਦੁਬਾਰਾ ਸਵਾਲ ਜਵਾਬ ਉਹਦੇ ਵਿੱਚ ਪਾ ਕੇ ਹੋਰ ਜ਼ਿਆਦਾ ਉਹਨੂੰ ਐਕਸਪੈਂਡ ਕਰ ਲਈਦਾ। ਸੋ ਏਦਾਂ ਕਰਕੇ ਜਿਹੜਾ ਤੁਹਾਡਾ ਕੇਸ ਆ ਉਹ ਤਿਆਰ ਹੁੰਦਾ। ਸੋ ਏਦਾਂ ਨਹੀਂ ਕਿ ਸਿੱਧੇ ਵਕੀਲ ਕੋਲ ਚਲ ਗਏ, ਉਹਨੇ ਪੈਕੇਜ ਬਣਾ ਕੇ ਤੁਹਾਨੂੰ ਲਾਤਾ, ਕੁਛ ਕੇਸ ਏਦਾਂ ਹੋ ਗਿਆ, ਏਦਾਂ ਨਹੀਂ ਹੋ ਸਕਦਾ। ਹੂੰ। ਸੋ ਜੇ ਕੋਈ ਏਦਾਂ ਕਰਦੇ ਆ ਤੇ ਭਾਈ ਉਹ 'ਚ ਤੋਂ ਬਚ ਕੇ ਰਹੋ। ਉਹਨੇ ਆਪਣਾ ਤਾਂ ਜਿਹੜਾ ਸਰਟੀਫਿਕੇਟ ਉਹ ਖਤਰੇ 'ਚ ਪਾਉਣਾ ਤੇ ਨਾਲ ਤੁਹਾਡੇ ਕੇਸ ਨੂੰ ਵੀ ਜਿਹੜਾ ਆ ਉਹ ਕੰਮ ਜਿਹੜਾ ਉਹ ਖਰਾਬ ਕਰੂਗਾ।
ਕੀ ਏਦਾਂ ਵੀ ਅਟਰਨੀ ਟੇਕ ਕਹਿਣਾ ਜੀ ਏਦਾਂ ਹੁੰਦਾ ਵੀ ਮੰਨ ਲਓ ਕੋਈ ਏਦਾਂ ਕਰ ਰਿਹਾ ਸੀਗਾ, ਬਾਅਦ ਦੇ ਵਿੱਚ ਵਕੀਲ ਫੜ ਹੁੰਦਾ ਤੇ ਉਹਦੇ ਜਿੰਨੇ ਪੁਰਾਣੇ ਕੇਸ ਆ ਉਹਨਾਂ ਦੇ ਦੁਬਾਰਾ ਸਵਾਲ ਚੱਕੇ ਜਾ ਸਕਦੇ ਆ? ਹਾਂਜੀ, ਬਿਲਕੁਲ। ਇੱਕ ਸਾਡੇ ਕੋਲ ਨਾ ਇੱਕ ਹੁਣ ਕੇਸ ਹੈ ਇਸ ਵੇਲੇ, ਉਹਦੇ ਉੱਤੇ ਫ੍ਰਿਵਲਸ ਫਾਈਲ, ਉਹ ਬੰਦੇ ਤੇ ਜਿਹੜਾ ਅਸਾਈਲਮ ਆਫਿਸ ਸੀਗਾ, ਉਹਨੇ ਕਿਹਾ ਕਿ ਇਹਨੇ ਫ੍ਰਿਵਲਸ ਫਾਈਲਿੰਗ ਕੀਤੀ ਆ। ਠੀਕ ਆ। ਉਹ ਬੰਦੇ ਨੇ ਕਿੱਦਾਂ ਕੀਤਾ ਕਿ ਉਹ ਜਦੋਂ ਬੰਦਾ ਆਪਣੀ ਇੰਟਰਵਿਊ ਦੇਣ ਗਿਆ, ਉਹਨੂੰ ਉਹਨਾਂ ਨੇ 3 ਕੇਸ ਹੋਰ ਉਹਦੇ ਨਾਲ ਦੇ ਲਿਆ ਕੇ ਦੱਸੇ। ਉਹਨੇ ਕਿਹਾ, "ਆਹ ਦੇਖ, ਆਹ ਜਿਹੜਾ ਨਾ ਪੈਰਾਗ੍ਰਾਫ ਨੰਬਰ 7 ਹੈਗਾ, ਆਹ 3 ਕੇਸ ਆ, ਇਹਨਾਂ ਦੇ ਵਿੱਚ ਆਹ ਸੇਮ ਜਗ੍ਹਾ ਤੇ ਸੇਮ", ਉਹ ਤੇ ਬੰਦਾ ਉਹ ਚਾਈਨੀਜ਼ ਸੀਗਾ, ਪੰਜਾਬੀ ਦਾ ਕੇਸ ਨਹੀਂ ਸੀਗਾ। 3 ਕੇਸ ਉਹਨਾਂ ਨੇ ਫੜੇ ਤੇ ਫਿਰ ਉਹਨਾਂ ਨੇ ਜਿੱਦਾਂ ਸੀਗਾ ਜਿਹੜਾ ਕੋਈ ਪੈਰਾਲੀਗਲ ਸੀਗਾ, ਉਹ ਕਹਾਣੀਆਂ ਬਣਾਉਂਦਾ ਸੀਗਾ। ਠੀਕ ਹੈ। ਐਲਏ ਸੀਗਾ ਕੋਈ, ਤੇ ਪੈਰਾਲੀਗਲ ਉਹਨੇ ਫੜਿਆ। ਪੈਰਾਲੀਗਲ ਤਾਂ ਉਹ ਅੰਦਰ ਆ ਹੁਣ, ਉੱਤੇ ਮੁਕੱਦਮਾ ਚੱਲ ਰਿਹਾ। ਪਰ ਪ੍ਰੋਬਲਮ ਇਹ ਹੋ ਗਈ ਕਿ ਉਹਦੇ ਜਿੱਦਾਂ ਸਾਰੇ ਹੀ ਉਹਨੇ ਕੇਸ ਉਹਨਾਂ ਨੇ ਖੋਲੇ ਤਾਂ ਉਹਨੇ ਕਿਹਾ ਨੀਅਰ ਸਿਮਿਲਰ ਜਿਹੀਆਂ ਕਹਾਣੀਆਂ ਜਿਹੀਆਂ ਲਿਖੀਆਂ ਹੋਈਆਂ। ਤੇ ਹੂੰ। ਜਿਹੜਾ ਇਹ ਵਾਲਾ ਬੰਦਾ ਸੀਗਾ, ਫਿਰ ਇਹ ਗਿਆ, ਇਹਨੇ ਕਿਹਾ, "ਆਹ ਕਿੱਦਾਂ ਹੋ ਗਿਆ, ਐਕਸਪਲੇਨ ਕਰ।" ਫਿਰ ਉਹ ਬੰਦਾ ਮੰਨ ਗਿਆ ਜਾ ਕੇ ਕਿ ਆਹੋ, ਇਹਨੇ ਬਣਾ ਕੇ ਮੈਨੂੰ ਦਿੱਤਾ ਸੀਗਾ। ਸੋ ਹੂੰ। ਮੈਟਰ ਨਹੀਂ ਕਰਦਾ ਕਿ ਤੁਸੀਂ ਮੰਨਣਾ ਜਾਂ ਕਿਸੇ ਨੇ ਮੰਨਣਾ, ਇਹ ਹੈ ਕਿ ਤੁਸੀਂ ਨਹੀਂ ਮੰਨੋਗੇ, ਕੋਈ ਹੋਰ ਮੰਨ ਜਾਊਗਾ। ਚੀਜ਼ ਸੇਮ ਹੀ ਆ, ਜੇ ਤੁਸੀਂ ਬਣਾਏ ਏਦਾਂ ਦੇ ਤਾਂ ਤੁਹਾਡੀ ਪ੍ਰੋਬਲਮ, ਮਤਲਬ ਕਿ ਇਹ ਹੈ ਕਿ ਤੁਹਾਡਾ ਜਿਹੜਾ ਕੇਸ ਆ ਉਹ ਯੂਨੀਕ ਹੋਣਾ ਚਾਹੀਦਾ। ਤੇ ਜੇ ਤੁਸੀਂ ਏਦਾਂ ਸਿੱਧੇ ਕਹਾਣੀਕਾਰਾਂ ਨੂੰ ਪੈਸੇ ਦੇ ਆਪ ਬੈਠੋਗੇ ਨਹੀਂ, ਕੇਸ ਦੇ ਵਿੱਚ ਇਨਵੋਲਵ ਨਹੀਂ ਹੋਗੇ, ਤੇ ਸਿੱਧੇ ਤੁਸੀਂ ਕਹਿ ਦਿੱਤਾ ਕਿ ਕਹਾਣੀਕਾਰਾਂ ਨੂੰ ਤੁਸੀਂ ਪੈਸੇ ਦੇ ਦੇਣੇ ਤੇ ਉਹਨਾਂ ਨੇ ਬਣਾ ਦੇਣਾ, ਤੇ ਫਿਰ ਤੁਹਾਡਾ ਜਿਹੜਾ ਆਹ ਵਾਲਾ ਪੰਗਾ ਜਿਹਾ ਏਦਾਂ ਦਾ ਤੁਹਾਡਾ ਅੱਜ ਨਹੀਂ, ਕੱਲ੍ਹ ਨਹੀਂ, ਪਰਸੋਂ ਨਹੀਂ ਪੈ ਸਕਦਾ, ਭਾਵੇਂ ਤੁਹਾਡਾ ਕੇਸ ਅਪਰੂਵ ਵੀ ਹੋਇਆ ਹੈ ਨਾ। ਤੇ ਜਦੋਂ ਫਿਰ ਬੰਦੇ ਫੜ ਹੁੰਦੇ ਆ ਜਿਹੜੇ ਪੁਰਾਣੇ, ਆਪਾਂ ਜਦੋਂ ਦੇਖੀ ਦੀਆਂ ਕਹਾਣੀਆਂ ਗੂਗਲ ਕਰਕੇ ਦੇਖੋ ਸਾਰੇ ਜਾਣੇ, ਸ਼ੇਖੋ ਐਂਡ ਸ਼ੇਖੋ ਕਿੱਡੀ ਵੱਡੀ ਫਰਮ ਸੀਗੀ, ਤੇ 10-10 ਸਾਲ ਮੇਰੇ ਖਿਆਲ ਵਕੀਲਾਂ ਨੂੰ ਕੈਦ ਹੋਈ ਆ। 3 ਵਕੀਲ ਸੀਗੇ, ਪੈਰਾਲੀਗਲ, ਪੂਰਾਲੀਗਲ, ਉਹਨਾਂ ਦੇ ਸਾਰੇ ਜਾਣੇ ਚੱਕਦੇ ਸੀਗੇ ਉਹਨਾਂ ਨੇ। ਇੱਥੇ ਸੈਨ ਫ੍ਰਾਂਸਿਸਕੋ ਦੀ ਫਰਮ ਸੀਗੀ, ਤੇ ਫਸੇ ਮੇਰੇ ਖਿਆਲ ਉਹ ਏਦਾਂ ਦੇ ਮੁੱਦੇ ਤੋਂ ਸੀਗੇ ਕਿ ਜਿਹਦਾ ਕੋਈ ਐਡਰੈਸ ਉਡਰੈਸ ਦੀ ਗਲਤੀ ਸੀਗੀ, ਕਿ ਉਹ ਕਹਿੰਦੇ ਕਿ ਇੱਥੇ ਰਹਿੰਦਾ ਜਿਹੜਾ ਬੰਦਾ ਸੀਗਾ ਉਹ ਵਾਸ਼ਿੰਗਟਨ ਡੀਸੀ ਰਹਿੰਦਾ ਸੀਗਾ। ਸੋਸ਼ਲ ਸਿਕਿਉਰਿਟੀ ਰਨ ਕਰ ਲਿਆ ਉਹਨਾਂ ਨੇ ਕਿ ਬੰਦਾ ਕੰਮ ਤਾਂ ਕਿਤੇ ਹੋਰ ਕਰੀ ਜਾਂਦਾ, ਐਡਰੈਸ ਇੱਥੇ ਦਾ ਦਿੱਤਾ। ਉਹ ਫਿਰ ਇੱਕ ਕੇਸ ਫੜਿਆ ਤਾਂ ਉਹਨਾਂ ਨੇ ਜਦੋਂ ਕੇਸ ਕੱਢੇ ਤਾਂ ਉਹ ਕੋਈ ਤਕਰੀਬਨ 10,000 ਕੇਸ ਜਿਹੜੇ ਸੀਗੇ ਉਹਨਾਂ ਨੇ ਰੀਓਪਨ ਕੀਤੇ ਅਪਰੂਵ ਵਾਲੇ। ਫਿਰ ਕਲਾਇੰਟਾਂ ਨੂੰ ਉਹਨਾਂ ਨੇ ਇੰਟਰਵਿਊ ਕੀਤੀਆਂ। ਕਲਾਇੰਟ ਕਹਿੰਦੇ ਕਿ ਯਾਰ ਸਾਡੇ ਤਾਂ ਕੇਸ ਜੈਨੂਇਨ ਸੀਗੇ। ਹੁਣ ਕਲਾਇੰਟਾਂ ਦਾ ਵੀ ਦੇਖੋ, ਕਹਿੰਦੇ ਸਾਡੇ ਤਾਂ ਸੀਗੇ ਕੇਸ ਸਹੀ ਸੀਗੇ, ਪਰ ਸਾਨੂੰ ਵਕੀਲ ਕਹਿੰਦਾ ਕਿ ਨਹੀਂ, ਆ ਤੇਰੇ ਵਾਲਾ ਵੀਕ ਆ, ਇਹ ਅਪਰੂਵ ਨਹੀਂ ਹੋਣਾ। ਤੇ ਉਹਨਾਂ ਨੇ ਆਪਣੀਆਂ ਜਿੱਦਾਂ ਕਹਾਣੀਆਂ ਬਣਾ ਕੇ ਕੇਸ ਲਾਤੇ। ਤੇ ਹੁਣ ਕੋਰਟ ਇਹ ਮੁਸੀਬਤ 'ਚ ਫਸੀ ਕਿ ਹੁਣ ਇਹ ਗਲਤੀ ਵਕੀਲ ਦੀ ਕੱਢੀ ਜਾਵੇ ਕਿ ਕਲਾਇੰਟ ਦੀ ਕੱਢੀ ਜਾਵੇ। ਤੇ ਕਾਫੀ ਸਾਰੇ ਜਿਹੜੇ ਕੇਸ ਉਹਨਾਂ ਨੇ ਰੀਓਪਨ ਕੀਤੇ ਆ। ਸਾਡੇ ਕੋਲ ਵੀ ਕਈ ਉਹਨਾਂ ਕੋਲ ਕੇਸ ਇਦਾਂ ਦੇ ਆਏ। ਅਸਾਈਲਮ ਉਹਨਾਂ ਦਾ ਅਪਰੂਵ ਹੋ ਗਿਆ ਸੀਗਾ, ਗ੍ਰੀਨ ਕਾਰਡ ਉਹਨਾਂ ਨੂੰ ਮਿਲ ਗਿਆ ਸੀਗਾ। ਦੁਬਾਰਾ ਕੇਸ ਰੀਓਪਨ ਕਰਕੇ ਉਹਨਾਂ ਨੂੰ ਪ੍ਰੋਸੀਡਿੰਗ 'ਚ ਹੁਣ ਫੇਰ ਦੁਬਾਰਾ ਪਾਤਾ, ਤੇ ਫੇਰ ਦੁਬਾਰਾ ਉਹਨਾਂ ਦੀਆਂ ਜਿਹੜੀਆਂ ਹੇਰਿੰਗਾਂ ਉਹ ਜਿਹੜੀਆਂ ਹੈਗੀਆਂ। ਸੋ 2010 ਦੇ ਵਿੱਚ ਜਗਪ੍ਰੀਤ ਸੇਖੋਂ 108 ਮਹੀਨੇ ਦੀ ਸਜ਼ਾ ਇਹਨੂੰ ਹੋਈ ਸੀ। ਉਹਦੇ ਭਰਾ ਨੂੰ ਜਿਹੜੀ ਆ ਉਹ 60 ਮਹੀਨਿਆਂ ਦੀ ਜਿਹੜੀ ਉਹ ਸਜ਼ਾ ਜਿਹੜੀ ਹੋਈ ਸੀ। ਨਾਲ ਉਹਦੇ ਕਈ ਐਸੋਸੀਏਟ ਜਿਹੜੇ ਆ ਉਹ ਵੀ ਉਹਨਾਂ ਨੇ ਫੜ ਕੇ ਜਿਹੜੇ ਉਹ ਸਜ਼ਾ ਜਿਹੜੀ ਉਹ ਜ਼ਾਬਤਾ ਕੀਤੇ ਸੀ। 2010 ਦੇ ਵਿੱਚ ਦਾ ਜਿਹੜਾ ਇਹ ਕੇਸ ਹੈਗਾ ਆ, ਵਕੀਲ ਜਿਹੜੇ ਲੋਕਾਂ ਦੇ ਕੇਸ ਕਰਦੇ ਸੀ ਉਹਨਾਂ ਦੇ ਉੱਤੇ ਵੀ ਕੇਸ ਪੈ ਜਾਂਦਾ ਹੁੰਦਾ ਭਾਈ ਇਹ। ਸੋ ਇਸੇ ਲਈ ਆਪਾਂ ਕਹਿੰਦੇ ਆ ਵੀ ਚੰਗੇ ਭਰੋਸੇਯੋਗ ਵਕੀਲ ਦੇ ਕੋਲ ਜਿਹੜਾ ਜਾਇਆ ਕਰੋ। ਚਲੋ ਅਸਾਈਲਮ ਤੇ ਆਪਾਂ ਮੁੜ ਕੇ ਵਾਪਸ ਆਉਂਦੇ ਆ। ਐਲੀਜੀਬਿਲਟੀ ਤੇ ਬੇਸਿਸ ਜਿਹੜਾ ਉਹ ਕੀ ਐਕਸਪਲੇਨ ਕਰੋ ਵੀ ਉਹ ਕੀ ਬਣਦੇ? ਸੋ ਜੀ, ਅਸਾਈਲਮ ਦੀ ਜਿਹੜੀ, ਜੇ ਕਿਸੇ ਨੂੰ ਅਸਾਈਲਮ ਦਾ ਨਹੀਂ ਪਤਾ ਹੈ ਨਾ, ਨਵੇਂ ਬੰਦੇ ਲਈ, ਉਹਨੂੰ ਪਹਿਲਾਂ ਤਾਂ ਇਹ ਹੈ ਕਿ ਕਈਆਂ ਦੇ ਨਾ ਹੁਣ ਅਸਾਈਲਮ ਦੇ ਕਲੇਮ ਹੀ ਨਹੀਂ ਬਣਦੇ। ਸਾਡੇ ਕੋਲ ਜਿੱਦਾਂ ਆਉਂਦੇ ਆ, ਉਹ ਕਹਿੰਦਾ ਏਦਾਂ ਮੇਰਾ ਪ੍ਰਾਪਰਟੀ ਦਾ ਝਗੜਾ ਸੀਗਾ, ਮੇਰੀ ਚਾਚੇ ਨਾਲ ਲੜਾਈ ਹੋ ਗਈ, ਮੇਰੀ ਤਾਏ ਨਾਲ ਲੜਾਈ ਹੋ ਗਈ, ਮੇਰੀ ਬਿਜ਼ਨਸਮੈਨ ਨਾਲ ਲੜਾਈ ਹੋ ਗਈ, ਮੇਰੇ ਕੋਲ ਪੁਲਿਸ ਕਰਪਸ਼ਨ ਦੇ ਪੈਸੇ ਮੰਗਦੀ ਸੀਗੀ। ਏਦਾਂ ਦੇ ਬਹੁਤ ਜਿਹੜੇ ਹੈਗੇ ਕਿ ਕਹਿ ਲਓ ਥੱਲੇ ਕਹਾਣੀਕਾਰਾਂ ਨੇ ਆਪਣੇ ਲਾ ਕੇ ਅਸਾਈਲਮ ਦੇ ਕੇਸ ਲਾਏ ਹੋਏ ਆ। ਤੇ ਅਸਾਈਲਮ ਆਫਿਸ ਸਿੱਧੇ ਇੱਕ ਲਾਈਨ 'ਚ ਹੀ ਰਿਜੈਕਟ ਕਰ ਦਿੰਦੇ ਆ ਕਿ ਨਹੀਂ, ਤੁਹਾਡਾ ਜਿਹੜਾ ਅਸਾਈਲਮ ਦਾ ਉਹ ਬੇਸਿਸ ਹੀ ਨਹੀਂ ਬਣਦਾ। ਸੋ ਪਹਿਲਾਂ ਤਾਂ ਇਹ ਹੈ ਕਿ ਅਸਾਈਲਮ ਦਾ ਜਿਹੜਾ ਬੇਸ ਆ ਉਹ ਕੀ ਆ। ਅਸਾਈਲਮ ਦਾ ਬੇਸ ਇਹ ਹੈਗਾ ਕਿ ਤੁਹਾਡੀ ਪਾਸਟ ਪਰਸੀਕਿਊਸ਼ਨ ਹੋਣੀ ਚਾਹੀਦੀ ਹੈ, ਜਾਂ ਤੁਹਾਡੀ ਪਾਸਟ ਪਰਸੀਕਿਊਸ਼ਨ ਹੋਣੀ ਚਾਹੀਦੀ ਹੈ, ਮਤਲਬ ਕਿ ਪੁਰਾਣਾ ਤੁਹਾਡੇ ਉੱਤੇ ਕੋਈ ਪਰਸੀਕਿਊਸ਼ਨ ਦਾ ਮਤਲਬ ਤੁਹਾਨੂੰ ਨੁਕਸਾਨ ਪਹੁੰਚਾਇਆ। ਤੇ ਜੇ ਤੁਹਾਡੇ ਨਾਲ ਪਾਸਟ ਪੁਰਾਣਾ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ, ਤਾਂ ਤੁਹਾਡੇ ਵਿੱਚ ਫਿਊਚਰ ਦੇ ਵਿੱਚ ਤੁਹਾਡੇ ਤੇ ਕੋਈ ਨੁਕਸਾਨ ਹੋ ਸਕਦਾ। ਉਹਨੂੰ ਕਹਿੰਦੇ ਆਪਾਂ ਵੈਲ ਫਾਊਂਡਡ ਫੀਅਰ ਆਫ ਫਿਊਚਰ ਪਰਸੀਕਿਊਸ਼ਨ। ਸੋ ਹੂੰ, ਹੂੰ। ਪਾਸਟ ਮਤਲਬ ਪੁਰਾਣਾ, ਫਿਊਚਰ ਮਤਲਬ ਆਉਣ ਵਾਲੇ ਟਾਈਮ ਦੇ ਵਿੱਚ। ਤੇ ਉਹ ਕਹਿੰਦੇ ਕਿ ਇਹ ਜਿਹੜੀ ਪਰਸੀਕਿਊਸ਼ਨ ਹੈਗੀ ਆ, ਭਾਵੇਂ ਪਿਛਲੀ ਆ ਜਾਂ ਭਾਵੇਂ ਅੱਗੇ ਜਿਹੜੀ ਤੁਹਾਡੇ ਨਾਲ ਹੋਣੀ ਆ, ਇਹ 5 ਗਰਾਊਂਡ ਦੇ ਬੇਸ ਤੇ ਹੋਣੀ ਚਾਹੀਦੀ ਆ। ਜਾਂ ਤਾਂ ਤੁਹਾਡੀ ਰੇਸ ਦੇ ਉੱਤੇ, ਜਾਂ ਤੁਹਾਡੇ ਧਰਮ ਕਰਕੇ, ਜਾਂ ਤੁਹਾਡੀ ਨੈਸ਼ਨੈਲਿਟੀ ਜਾਂ ਐਥਨੀਸਿਟੀ ਜਿਹਨੂੰ ਕਹਿੰਦੇ ਆ, ਕਬੀਲਾਵਾਦ, ਉਹਦੇ ਉੱਤੇ, ਜਾਂ ਫਿਰ ਤੁਸੀਂ ਇੱਕ ਪਾਰਟਿਕੂਲਰ ਸੋਸ਼ਲ ਗਰੁੱਪ ਦੇ ਮੈਂਬਰ ਹੋਣੇ ਚਾਹੀਦੇ ਹੋ, ਜਾਂ ਫਿਰ ਤੁਹਾਡੇ ਪੋਲੀਟੀਕਲ ਓਪੀਨੀਅਨ ਕਰਕੇ। ਸੋ ਤੁਸੀਂ ਇਹ ਦੇਖੋ ਕਿ ਇਹਦੇ ਵਿੱਚ ਪ੍ਰਾਪਰਟੀ, ਕਰਪਸ਼ਨ, ਇਹ ਚੀਜ਼ਾਂ ਕਿਤੇ ਨਹੀਂ ਆਉਂਦੀਆਂ, ਹੈ ਨਾ।
ਜਿਹੜਾ ਪਾਰਟਿਕੂਲਰ ਸੋਸ਼ਲ ਗਰੁੱਪ ਆ ਉਹ ਥੋੜਾ ਜਿਹਾ ਵਾਈਡ ਹੈਗਾ, ਉਹਦੇ ਵਿੱਚ ਡੋਮੈਸਟਿਕ ਵਾਇਲੈਂਸ, ਗੇ, ਲੈਸਬੀਅਨ, ਜਿਹੜਾ ਓਨਰ ਕਿਲਿੰਗ ਦੇ ਕੇਸ ਹੋ ਗਏ, ਇਹ ਸਾਰੇ ਇਦਾਂ ਦੀਆਂ ਚੀਜ਼ਾਂ ਆ ਜਾਂਦੀਆਂ। ਪਰ ਮੁੱਖ ਤੌਰ ਤੇ ਰੇਸ, ਰਿਲੀਜਨ, ਨੈਸ਼ਨੈਲਿਟੀ, ਪਾਰਟਿਕੂਲਰ ਸੋਸ਼ਲ ਗਰੁੱਪ ਤੇ ਪੋਲੀਟੀਕਲ ਓਪੀਨੀਅਨ, ਇਹੀ ਮੁੱਦਿਆਂ ਤੇ ਜਿਹੜਾ ਉਹ ਅਸਾਈਲਮ ਮਿਲਦਾ। ਇਸ ਤੋਂ ਇਲਾਵਾ ਜਿਹੜੇ ਵੀ ਹੈਗੇ ਆ ਕਿ ਚਾਚਿਆਂ ਤਾਇਆਂ ਨਾਲ ਲੜਾਈ ਹੋ ਗਈ, ਜਾਨੀ ਦੁਸ਼ਮਣੀ ਪੈ ਗਈ, ਉਹ ਸਭ ਕੋਈ ਅਸਾਈਲਮ ਦੀ ਗਰਾਊਂਡ ਨਹੀਂ ਹੈਗੇ, ਉਹ ਸਾਰੇ ਕੇਸ ਰਿਜੈਕਟ ਹੁੰਦੇ ਬਾਅਦ ਚ। ਜੀ, ਜੀ। ਸੋ ਜੇ ਆਪਾਂ ਗੱਲ ਕਰੀਏ ਫਿਰ ਜਿਹੜੇ ਸਿੱਖ ਆਉਂਦੇ ਨੇ, ਫਿਰ ਉਹ ਕਿਹੜੇ ਅੰਡਰ ਇਹਨਾਂ 'ਚੋਂ ਕਿਹੜੀ ਕੈਟੇਗਰੀ ਦੇ ਅੰਡਰ ਜਿਹੜੇ ਉਹ ਆ ਜਾਂਦੇ ਆ? ਕੀ ਉਹ ਰਿਲੀਜੀਅਸ 'ਚ ਆਉਂਦੇ ਆ, ਪੋਲੀਟੀਕਲ 'ਚ ਆਉਂਦੇ ਆ, ਪਾਰਟਿਕੂਲਰ ਸੋਸ਼ਲ ਗਰੁੱਪ 'ਚ ਆਉਂਦੇ ਆ, ਕਿਹਦੇ ਅੰਡਰ ਆ ਜਾਂਦੇ ਆ ਜਾਂ ਪੋਲੀਟੀਕਲ ਓਪੀਨੀਅਨ ਕੀ ਬਣਦਾ ਇਹਨਾਂ ਦਾ? ਇਹ ਜ਼ਿਆਦਾਤਰ ਆਪਾਂ ਜਿੱਦਾਂ ਕੇਸ ਦੇਖੀ ਦੇ ਫਾਈਲ ਹੁੰਦੇ ਆ ਪੋਲੀਟੀਕਲ ਤੇ ਰਿਲੀਜੀਅਸ ਦੇ ਵਿੱਚ। ਠੀਕ ਪਰ ਹੈ, ਇਹਦੇ ਵਿੱਚ ਏਦਾਂ ਹੈ ਕਿ ਨੈਸ਼ਨੈਲਿਟੀ ਤੇ ਪਾਰਟਿਕੂਲਰ ਸੋਸ਼ਲ ਗਰੁੱਪ ਦੇ ਥੱਲੇ ਵੀ ਇਹ ਆ ਸਕਦੇ ਆ। ਠੀਕ ਹੈ। ਉਹਦੇ ਲਈ ਪਰ ਇਹ ਆ ਕਿ ਤੁਹਾਡੇ ਵਕੀਲ ਨੂੰ ਥੋੜਾ ਜਿਹਾ ਕੰਮ ਜ਼ਿਆਦਾ ਕਰਨਾ ਪੈਣਾ। ਕੰਮ ਜ਼ਿਆਦਾ ਏਦਾਂ ਕਰਨਾ ਪੈਣਾ ਕਿ ਜਿਹੜਾ ਪਾਰਟਿਕੂਲਰ ਸੋਸ਼ਲ ਗਰੁੱਪ ਹੈਗਾ, ਉਹਦੀ ਡੈਫੀਨੇਸ਼ਨ ਕੀ ਹੁੰਦੀ ਹੈ ਕਿ ਤੁਸੀਂ ਇਹ ਸ਼ੋਅ ਕਰਨਾ ਕਿ ਇੱਕ ਨੈਰੋ ਗਰੁੱਪ ਆ, ਇਹ ਜਨਰਲ ਇੱਕ ਗਰੁੱਪ ਨਹੀਂ ਹੈਗਾ। ਹੁਣ ਜਿੱਦਾਂ ਤੁਹਾਡੇ ਕੇਸ 'ਚ ਮੰਨ ਲਓ ਕਿ ਕਿਸਾਨੀ ਅੰਦੋਲਨ ਵਾਲੇ ਜਿਹੜੇ ਮੁੱਦੇ ਹੈਗੇ ਆ, ਹਨਾ? ਹੂੰ, ਹੂੰ, ਹੂੰ। ਤੁਹਾਡਾ ਫਿਰ ਪਾਰਟਿਕੂਲਰ ਸੋਸ਼ਲ ਗਰੁੱਪ ਬਣਿਆ ਕਿ ਉਹ ਵਾਲਾ ਸਿੱਖ ਜਿਹੜਾ ਕਿ ਇੱਕ ਕਿਸਾਨ ਆ ਤੇ ਖਾਲਿਸਤਾਨ ਦੀ ਮੰਗ ਕਰਦਾ। ਸੋ ਉਹ ਇੱਕ ਪਾਰਟਿਕੂਲਰ ਜਿਹੜੀ ਪਾਰਟਿਕੂਲਰ ਸੋਸ਼ਲ ਗਰੁੱਪ ਦੀ ਹੈਗੀ, ਉਹ ਡੈਫੀਨੇਸ਼ਨ ਤੁਸੀਂ ਆਪ ਜਿਹੜੀ ਆ ਉਹ ਕੰਸਟਰਕਟ ਕਰਨੀ ਹੈ। ਤੇ ਪਾਰਟਿਕੂਲਰ ਸੋਸ਼ਲ ਗਰੁੱਪ ਹੋ ਗਿਆ ਕਿ ਇੱਕ ਸਿੱਖ ਆ ਜਿਹੜਾ ਕਿ ਪਾਰਟੀ ਨਾਲ ਸੰਬੰਧ ਰੱਖਦਾ ਤੇ ਹੂੰ, ਉਹਨੇ ਦੂਜੀ ਜਾਤ ਦੀ ਕੁੜੀ ਨਾਲ, ਨੀਵੀਂ ਜਾਤ ਦੀ ਕੁੜੀ ਨਾਲ ਜਾਂ ਉੱਚੀ ਜਾਤ ਦੀ ਕੁੜੀ ਨਾਲ ਜਾਂ ਦੂਜੇ ਧਰਮ ਦੀ ਕੁੜੀ ਨਾਲ ਵਿਆਹ ਕਰਾਇਆ, ਉਹ ਇੱਕ ਪਾਰਟਿਕੂਲਰ ਸੋਸ਼ਲ ਗਰੁੱਪ ਆ ਗਿਆ। ਹੂੰ, ਤੇ ਹੂੰ। ਹੁਣ ਸਾਨੂੰ ਇਹ ਲੱਗਦਾ ਕਿ ਨੈਸ਼ਨੈਲਿਟੀ ਜਿਹੜਾ ਹੈਗਾ, ਇਹਨੂੰ ਜਿਹੜੇ ਮੇਰੇ ਹੁਣ ਨਵੇਂ ਜਿਹੜੇ ਕੇਸ ਆ ਉਹਦੇ ਵਿੱਚ ਆਪਾਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਈ ਜਿਹੜੇ ਜੱਜ ਸਾਨੂੰ ਲੱਗਦਾ ਕਿ ਆਪਾਂ ਸਿੱਧੇ ਜਾ ਕੇ ਇਹ ਅਸਾਈਲਮ ਨੈਸ਼ਨੈਲਿਟੀ ਦੇ ਬੇਸ ਤੇ ਵੀ ਜਿੱਤ ਸਕਦੇ ਹਾਂ। ਤੇ ਉਹਦੇ ਸਾਨੂੰ ਕਰਨ ਦੀ ਸਟ੍ਰੈਟਜੀ ਸਾਡੀ ਇਹ ਹੈ ਕਿ ਜਿਹੜੇ ਪੰਜਾਬੀ ਹੈਗੇ ਆ, ਇੱਕ ਕੰਟਰੀ ਕੰਡੀਸ਼ਨ ਐਕਸਪਰਟ, ਜਿੱਦਾਂ ਕਹ ਲਓ ਕਿ ਇੱਕ ਵਧੀਆ ਯੂਨੀਵਰਸਿਟੀ ਤੋਂ, ਆਕਸਫੋਰਡ ਤੋਂ ਜਿਹੜੇ ਕੋਈ ਸਿੱਖ ਸਟੱਡੀਜ਼ ਜਿਨ੍ਹਾਂ ਨੇ ਆਲਰੇਡੀ ਕੀਤੀਆਂ ਹੋਈਆਂ, ਸਾਨੂੰ ਲੱਗਦਾ ਕਿ ਆਪਾਂ ਇਹ ਆਰਗੂਮੈਂਟ ਦੇ ਪੇਸ਼ ਕਰ ਸਕਦੇ ਹਾਂ ਕਿ ਜਿਹੜੇ ਪੰਜਾਬੀ ਹੈਗੇ ਆ, ਉਹ ਇੱਕ ਡਿਵਰਸ ਐਥਨਿਕ ਗਰੁੱਪ ਹੈਗੇ ਆ, ਉਹ ਇੱਕ ਆਮ ਜਿਹੜੀ ਪਾਪੂਲੇਸ਼ਨ ਜਿਹੜੀ ਹੈਗੀ ਆ, ਨਾਰਮਲ ਜਿਹੜੇ ਡ੍ਰਵਿਡੀਅਨ ਜਿਹੜੇ ਇੰਡੀਅਨ ਸੀਗੇ ਉਹਨਾਂ ਨਾਲੋਂ ਇੱਕ ਅਲੱਗ ਐਥਨਿਕ ਗਰੁੱਪ ਹੈਗਾ। ਜੇ ਆਪਾਂ ਉਹ ਪ੍ਰੂਵ ਕਰ ਦਈਏ ਕਿ ਇੱਕ ਅਲੱਗ ਐਥਨਿਕ ਗਰੁੱਪ ਹੈਗਾ, ਇੱਕ ਕਹਿ ਲਓ ਜਿੱਦਾਂ ਕਬੀਲਾ ਕਹਿ ਸਕਦੇ ਹਾਂ ਪੰਜਾਬੀ ਦੇ ਸ਼ਾਰਟ ਟਰਮ ਜੀ। ਉਹਦੀ ਡੈਫੀਨੇਸ਼ਨ ਜਿਹੜੀ ਦਈਏ, ਸਾਨੂੰ ਇਹ ਲੱਗਦਾ ਕਿ ਆਪਾਂ ਨੈਸ਼ਨੈਲਿਟੀ ਦਾ ਜਿਹੜਾ ਕਲੇਮ ਹੈ ਉਹ ਵੀ ਆਪਣਾ ਅਸਰਟ ਕਰ ਸਕਦੇ ਹਾਂ ਕੰਟਰੀ ਕੰਡੀਸ਼ਨ ਐਕਸਪਰਟ ਦੀ ਮਦਦ ਦੇ ਨਾਲ। ਸੋ ਇਹ ਪੋਲੀਟੀਕਲ, ਰਿਲੀਜੀਅਸ, ਪਾਰਟਿਕੂਲਰ ਸੋਸ਼ਲ ਗਰੁੱਪ ਤੇ ਨੈਸ਼ਨੈਲਿਟੀ ਚਾਰੋਂ ਦੇ ਥੱਲੇ ਇਹ ਆ ਸਕਦੇ। ਹੂੰ, ਠੀਕ ਹੈ। ਸੋ ਬਿਲਕੁਲ ਸੋ ਇਹ ਚੀਜ਼ ਨਾਲ ਜਿਹੜਾ ਸਾਰੇ ਜਣੇ ਜਿਹੜਾ ਧਿਆਨ ਜਿਹੜਾ ਉਹ ਰੱਖਣ। ਉੱਦਾਂ ਅਟਾਰਨੀ ਟਿਰਕੇਣਾ ਜੀ ਆਪਾਂ ਦੇਖਦੇ ਹਾਂ ਵੀ ਆਉਂਦਿਆਂ ਨੂੰ ਜਿੱਦਾਂ ਤੁਸੀਂ ਦੱਸਿਆ ਵੀ ਕੀ-ਕੀ ਪਤਾ ਹੋਣਾ ਚਾਹੀਦਾ। ਹੁਣ ਕਿਉਂਕਿ ਸੈਂਕੜਿਆਂ ਦੀ, ਹਜ਼ਾਰਾਂ ਦੀ ਸੰਖਿਆ ਦੇ ਵਿੱਚ ਆਲਰੇਡੀ ਅਜਿਹੇ ਕੇਸ ਹੋ ਗਏ ਆ, ਲੋਕੀ ਫਿਰ ਪਿੱਛੇ ਦੱਸ ਵੀ ਦਿੰਦੇ ਆ ਵੀ ਇੱਦਾਂ-ਇੱਦਾਂ ਕਿਹਾ, ਇੱਦਾਂ-ਇੱਦਾਂ ਕੀਤਾ। ਕਈ ਜਿਹੜੇ ਆਉਣ ਵਾਲੇ ਉਹ ਕਹਿੰਦੇ ਵੀ ਸਾਨੂੰ ਸਭ ਕੁਛ ਜਿਹੜਾ ਉਹ ਪਤਾ ਵੀ ਆ, ਪਰ ਫਿਰ ਵੀ ਜਿਹੜਾ ਕੰਮ ਖਰਾਬ ਜਿਹੜਾ ਆ ਉਹ ਆਪਣਾ ਖੁਦ ਪੈਰ ਤੇ ਕੁਹਾੜੀ ਜਿਹੜੀ ਉਹ ਮਾਰ ਲੈਂਦੇ ਹੈਗੇ ਆ। ਸੋ ਉਹਨਾਂ ਨੂੰ ਜਿਹੜਾ ਕੀ ਤੁਸੀਂ ਜਿਹੜਾ ਉਹ ਕਹਿਣਾ ਚਾਹੁੰਦੇ ਆ ਵੀ ਭਾਈ ਕੀ ਇਨਫੋਰਮੇਸ਼ਨ ਜਿਹੜੀ ਆ ਤੁਹਾਡੇ ਕੋਲ ਵਾਕਿਆ ਹੀ ਜਿਹੜੀ ਉਹ ਤੁਹਾਨੂੰ 100% ਜਿਹੜਾ ਉਸਦਾ ਗਿਆਨ ਹੋਣਾ ਚਾਹੀਦਾ, ਲੋਕਾਂ ਦੀਆਂ ਗੱਲਾਂ 'ਚ ਜਿਹੜਾ ਉਹ ਨਹੀਂ ਆਉਣਾ ਚਾਹੀਦਾ ਏਦਾਂ? ਹਾਂਜੀ, ਸੋ ਸਭ ਤੋਂ ਪਹਿਲਾਂ ਇਹ ਕਿ ਕਿਹੜੀ ਪਾਰਟੀ ਦੇ ਤੁਸੀਂ ਮੈਂਬਰ ਆ, ਉਹ ਪਾਰਟੀ ਤੁਸੀਂ ਕਿਹੜੀ ਤਰੀਕ ਨੂੰ ਜੁਆਇਨ ਕੀਤੀ, ਇਹ 2 ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ। ਤੁਹਾਡੇ ਤੇ ਕਿੰਨੀ ਵਾਰੀ ਹਮਲਾ ਹੋਇਆ, ਉਹ ਤੁਹਾਨੂੰ ਪਤਾ ਹੋਣਾ ਚਾਹੀਦਾ। ਕਿਹੜੀ-ਕਿਹੜੀ ਤਰੀਕ ਨੂੰ ਹਮਲਾ ਹੋਇਆ, ਉਹ ਪਤਾ ਹੋਣਾ ਚਾਹੀਦਾ। ਤੇ ਹਮਲੇ ਦੇ ਵਿੱਚ ਜਿਹੜੀਆਂ ਡਿਟੇਲ ਹੈਗੀ, ਕਿਹੜੀ ਸੈਟਿੰਗ 'ਚ ਤੁਸੀਂ ਸੀਗੇ, ਕਿੰਨੇ ਬੰਦੇ ਸੀਗੇ, ਕੀ ਹੋਇਆ, ਉਹ ਪਤਾ ਹੋਣਾ ਚਾਹੀਦਾ। ਮੇਨ ਗੱਲ ਜਿਹੜੀ ਪਤਾ ਹੋਣੀ ਚਾਹੀਦੀ ਕਿ ਜੇ ਉਹਨਾਂ ਨੇ ਪੁੱਛਿਆ ਕਿ ਉਹਨਾਂ ਨੇ ਤੁਹਾਨੂੰ, ਹੁਣ ਕੱਲਾ ਹਮਲਾ ਹੋ ਗਿਆ, ਕੁੱਟ ਪੈ ਗਈ, ਉਹਦੇ 'ਚ ਅਮਰੀਕੀ ਸਰਕਾਰ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ, ਭਾਵੇਂ ਤੁਹਾਨੂੰ ਹੂੰ, ਜਿੰਨੀ ਮਰਜ਼ੀ ਕੁੱਟ ਪਈ ਹੋਵੇ। ਉਹਨਾਂ ਨੂੰ ਇਸ ਚੀਜ਼ ਨਾਲ ਲੈਣਾ ਦੇਣਾ ਹੈਗਾ ਕਿ ਜਦੋਂ ਤੁਹਾਡੇ ਤੇ ਹਮਲਾ ਕੀਤਾ, ਉਹਨਾਂ ਨੇ ਤੁਹਾਨੂੰ ਕੀ ਕਿਹਾ, ਕਿਉਂ ਹਮਲਾ ਕੀਤਾ ਤੁਹਾਡੇ ਉੱਤੇ। ਤੇ ਜੇ ਤੁਸੀਂ ਕਿਹਾ ਕਿ ਨਹੀਂ ਉਹਨਾਂ ਨੇ ਕੁਛ ਨਹੀਂ ਕਿਹਾ, ਉਹ ਅਣਪਛਾਤੇ ਸੀ, ਹਨਾ? ਜਿੱਦਾਂ ਵਿਜੇ ਕੁਮਾਰ ਵਾਲਾ ਵਿਜੇ ਕੇਸ ਕੁਮਾਰ ਵਾਲਾ ਆਪਾਂ ਕੇਸ। ਸੁਪਰੀਮ ਕੋਰਟ ਗਿਆ, ਹੂੰ, ਹੂੰ। ਉੱਥੇ ਉਹਦੀ ਇਹ ਸੀਗੀ ਕਿ ਮੇਰੇ ਤੇ ਉਹਨਾਂ ਨੇ ਨਕਾਬ ਪਾਏ ਸੀਗੇ ਤੇ ਮੈਨੂੰ ਉਹਨੇ ਕੁੱਟਿਆ, ਤੇ ਮੈਨੂੰ ਪਤਾ ਇਹ ਆਹੀ ਬੰਦੇ ਸੀਗੇ ਕਿਉਂਕਿ ਪਿਛਲੇ ਦਿਨ ਵੀ ਉਹਨੇ ਮੈਨੂੰ ਧਮਕੀ ਦਿੱਤੀ ਸੀ, ਸਰਕਾਰ ਨੇ ਉਹਦੀ ਗੱਲ ਮੰਨੀ ਨਹੀਂ, ਹਨਾ? ਹੂੰ, ਹੂੰ, ਹੂੰ। ਤੇ ਉਹਨਾਂ ਨੇ ਬੇਸਿਕਲੀ ਇਹ ਹੈ ਕਿ ਜਦੋਂ ਜਦੋਂ ਤੁਹਾਨੂੰ ਕੁੱਟ ਰਹੇ ਸੀ ਜਾਂ ਛੱਡ ਕੇ ਜਾ ਰਹੇ ਸੀ ਤਾਂ ਕੀ ਧਮਕੀ ਦਿੱਤੀ ਉਹਨਾਂ ਨੇ, ਕੀ ਕਿਹਾ? ਕਿ ਜੇ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਆਪਾਂ ਤੇਰੀ ਪ੍ਰਾਪਰਟੀ ਇੱਥੇ ਆ ਲੈਣੀ, ਉਹ ਅਸਾਈਲਮ ਦੀ ਗਰਾਊਂਡ ਨਹੀਂ ਬਣਦੀ। ਜੇ ਉਹਨੇ ਕਿਹਾ ਕਿ ਨਹੀਂ ਤੂੰ ਆਪਣਾ ਆਹ ਗਤੀਵਿਧੀਆਂ ਪੋਲੀਟੀਕਲ ਜਾਂ ਰਿਲੀਜੀਅਸ ਨਹੀਂ ਕਰ ਸਕਦਾ, ਉਹ ਅਸਾਈਲਮ ਦੀ ਗਰਾਊਂਡ ਜਿਹੜੀ ਆ ਉਹ ਬਣਦੀ ਹੈ। ਸੋ ਮੇਨ ਇਹ ਹੈ ਕਿ ਤੁਹਾਨੂੰ ਉਹਨਾਂ ਨੇ ਕੀ ਕਿਹਾ। ਤੇ ਫਿਰ ਜਿਹੜੇ, ਜੇ ਤੁਹਾਡੇ ਕੋਈ ਘਰੇ ਆਇਆ, ਆਖਰੀ ਵਾਰੀ ਕਦੋਂ ਆਇਆ, ਤੁਸੀਂ ਆਪਣਾ ਘਰ ਛੱਡ ਕੇ ਜੇ ਗਏ ਕਿਤੇ, ਉਹ ਇਹ ਦੇਖਦੇ ਕਿ ਜਦੋਂ ਆਪਣਾ ਛੱਡਿਆ ਕਿਹਦੇ ਘਰ ਜਾ ਕੇ ਰੁਕੇ, ਫਿਰ ਉਸ ਤੋਂ ਬਾਅਦ ਕਦੋਂ ਅਮਰੀਕਾ
ਬਾਹਰ ਆਏ ਵਾਪਸ, ਹੈ ਨਾ। ਸੋ ਮਤਲਬ ਕਿ ਇਹ ਕਿ ਸਾਰੀ ਜਿਹੜੀ ਸੀਕੁਐਂਸ ਆਫ ਜਿਹੜੇ ਇਵੈਂਟ ਹੈਗੇ, ਜਦ ਤੱਕ ਤੁਸੀਂ ਬਾਹਰ ਨਹੀਂ ਆ ਗਏ, ਉਹ ਸਾਰੇ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਤੇ ਇਹ ਜਿਹੜਾ ਹੈਗਾ ਮੁੱਖ ਤੌਰ ਤੇ, ਕਿਉਂਕਿ ਇੰਟਰਵਿਊ ਥੋੜ੍ਹੀ ਜਿਹੀ ਛੋਟੀ ਹੁੰਦੀ ਹੈ ਜਦੋਂ ਬਿਆਨ ਤੁਹਾਡੇ ਹੁੰਦੇ ਆ, ਤੇ ਇਹ ਜੀ, ਜੇ ਜੀ। ਤੁਸੀਂ ਬੇਸਿਕ ਚੀਜ਼ਾਂ ਜੇ ਤੁਸੀਂ ਦੱਸ ਦਿਓ, ਤਾਂ ਤੁਹਾਨੂੰ ਉਹ ਬਿਆਨ ਤੁਹਾਡੇ ਪਾਸ ਕਰ ਦਊਗੇ। ਜੀ, ਜੀ। ਸੋ ਤੁਸੀਂ ਪਰਸੀਕਿਊਸ਼ਨ ਦੀ ਅਟਾਰਨੀ ਟਿਰਕੈਨਾ ਜੀ ਗੱਲ ਕਰ ਰਹੇ ਸੀਗੇ। ਸੋ ਜਿੱਦਾਂ ਪਹਿਲੋਂ ਵੀ ਤੁਸੀਂ ਦੱਸ ਰਹੇ ਵੀ ਕੁਛ ਤੁਹਾਡੇ ਨਾਲ ਹੋਇਆ ਹੋਣਾ ਚਾਹੀਦਾ ਆ ਪਰਸੀਕਿਊਸ਼ਨ, ਪਾਸਟ ਪਰਸੀਕਿਊਸ਼ਨ। ਸੋ ਉਹ ਕਿਸ ਹਿਸਾਬ ਦੇ ਨਾਲ ਵੈਲ ਫਾਊਂਡਡ ਫੀਅਰ ਬਣਦਾ ਪਰਸੀਕਿਊਸ਼ਨ ਦਾ ਜਿਹੜੇ ਸਿੱਖ ਕੇਸਾਂ ਦੇ ਵਿੱਚ? ਜੀ, ਪਹਿਲੇ ਤਾਂ ਇਹ ਹੈ ਜੀ, ਜਿਹੜੀ ਪਰਸੀਕਿਊਸ਼ਨ ਹੈਗੀ ਆ, ਉਹ ਡਿਫਾਈਨ ਨਹੀਂ ਕੀਤੀ ਉਹਨਾਂ ਨੇ ਕਿਤੇ ਵੀ ਕਿ ਇਹ ਹੈ ਕੀ ਚੀਜ਼ ਹੈ। ਹੂੰ, ਹੂੰ। ਤੇ ਜ਼ਿਆਦਾਤਰ ਜਿਹੜੇ ਕੋਰਟ ਹੈਗੇ ਆ, ਉਹਨਾਂ ਨੇ ਇਹਨੂੰ ਪਰਸੀਕਿਊਸ਼ਨ ਨੂੰ ਇਹ ਮੰਨਦੇ ਆ ਕਿ ਪਰਸੀਕਿਊਸ਼ਨ ਏਦਾਂ ਦਾ ਕੋਈ ਤੁਹਾਡੇ ਤੇ ਇੰਜਰੀ ਜਾਂ ਕੋਈ ਏਦਾਂ ਦਾ ਹਾਰਮ ਹੈਗਾ, ਜਿਹੜਾ ਕਿ ਇੱਕ ਬਹੁਤ ਜ਼ਿਆਦਾ offensive ਕੰਡਕਟ ਹੈਗਾ, ਮੀਅਰ ਹਰਾਸਮੈਂਟ ਜਾਂ ਡਿਸਕ੍ਰਿਮੀਨੇਸ਼ਨ। ਇਹ ਨਹੀਂ ਕਿ ਬਸ ਗਾਲ ਕੱਢਤੀ ਜਾਂ ਮਾੜਾ ਚੰਗਾ ਕਹਿ ਤਾ। ਮਤਲਬ ਕਿ ਇੱਕ offensive ਜਿਹੜਾ ਹੈਗਾ ਕਿ ਐਕਸਟ੍ਰੀਮ ਜਿਹਨੂੰ ਕਹਿ ਲਓ, ਜਿੱਦਾਂ ਫॉर ਐਗਜ਼ਾਮਪਲ ਫਿਜ਼ੀਕਲ ਵਾਇਲੈਂਸ ਹੋ ਗਈ, ਜਾਂ ਤੁਹਾਨੂੰ ਸਰਕਾਰ ਨੇ ਤੁਹਾਡਾ ਜਿਹੜਾ ਕਾਰੋਬਾਰ, ਕੰਮ ਧੰਦਾ ਸੀਗਾ, ਉਹ ਬੰਦ ਕਰਾਤਾ, ਤੁਹਾਨੂੰ ਫੜ ਕੇ ਇੰਪ੍ਰਿਜ਼ਨਮੈਂਟ ਕਰ ਲਿਆ, ਰੇਪ ਕਰਤਾ, ਕੁੱਟਮਾਰ ਕਰਤੀ, ਅਟੈਂਪਟਡ ਰੇਪ, ਕਿਡਨੈਪਿੰਗ ਹੋ ਗਈ, ਡੈਥ ਦੇ ਥ੍ਰੈਟ ਦਿੱਤੇ, ਫਿਜ਼ੀਕਲ ਅਟੈਕ ਦਿੱਤੇ, ਡਿਟੇਨ ਕਰਕੇ ਰੱਖਿਆ, ਹੂੰ, ਕੋਰਟ ਹੂੰ। ਦੇ ਵਿੱਚ ਸੁਣਵਾਈ ਨਹੀਂ ਕੀਤੀ ਸਰਕਾਰਾਂ ਨੇ ਤੁਹਾਡੀ। ਉਹ ਸਾਰੀਆਂ ਜਿਹੜੀਆਂ ਚੀਜ਼ਾਂ ਉਹਨੂੰ ਕਹਿੰਦੇ ਪਰਸੀਕਿਊਸ਼ਨ। ਤੇ ਇਹਦੇ ਵਿੱਚ ਇਹ ਜਿਹੜੀ ਪਰਸੀਕਿਊਸ਼ਨ ਹੁੰਦੀ ਹੈ, ਇਹ ਸਟੇਟ ਵੀ ਕਰ ਸਕਦੀ ਹੈ ਤੇ ਨਾਨ ਸਟੇਟ ਐਕਟਰ ਵੀ ਕਰ ਸਕਦਾ। ਸਟੇਟ ਐਕਟਰ ਦਾ ਮਤਲਬ ਹੁੰਦਾ ਸਰਕਾਰ, ਨਾਨ ਸਟੇਟ ਐਕਟਰ ਦਾ ਮਤਲਬ ਹੁੰਦਾ ਉਹ ਵਾਲੇ ਬੰਦੇ ਜਿਹੜੇ ਸਰਕਾਰ ਦੀ ਸ਼ਹਿ ਤੇ ਕੰਮ ਕਰਦੇ ਆ। ਤੇ ਇਹਦੇ ਵਿੱਚ ਮੁੱਦਾ ਇਹ ਆ ਜਾਂਦਾ ਕਿ ਜਦੋਂ ਸਰਕਾਰ ਦੀ ਸ਼ਹਿ ਤੇ ਬੰਦੇ ਕੰਮ ਕਰਨ ਵਾਲੇ ਜੇ ਤੁਹਾਨੂੰ ਨੁਕਸਾਨ ਪਹੁੰਚਾਉਂਦੇ ਆ, ਤੇ ਫਿਰ ਤੁਹਾਡੇ ਉੱਤੇ ਇੱਕ ਹੋਰ ਬਰਡਨ ਆ ਜਾਂਦਾ। ਤੁਸੀਂ ਇਹ ਪ੍ਰੂਵ ਕਰਨਾ ਕਿ ਜਿਹੜੀ ਸਰਕਾਰ ਆ, ਉਹ ਅਨਵਿਲਿੰਗ ਜਾਂ ਅਨਏਬਲ ਟੂ ਕੰਟਰੋਲ ਹੈਗੀ। ਮਤਲਬ ਕਿ ਉਹ ਜਿਹੜੇ ਆਹ ਵਾਲੇ ਬੰਦੇ ਆ, ਇਹਨਾਂ ਨੂੰ ਰੋਕ ਨਹੀਂ ਸਕਦੀ। ਮਤਲਬ ਇਹ ਉਹਨਾਂ ਦੀ ਪਾਵਰ ਤੋਂ ਬਾਹਰ ਆ, ਕਿ ਮਤਲਬ ਕਿ ਸਰਕਾਰ ਨੂੰ ਭਾਵੇਂ ਪਤਾ ਵੀ ਆ, ਪਰ ਸਰਕਾਰ ਤੁਹਾਨੂੰ ਕੋਈ ਵੀ ਪ੍ਰੋਟੈਕਸ਼ਨ ਆ ਜਿਹੜੀ ਉਹ ਦੇ ਨਹੀਂ ਸਕਦੀ। ਹੂੰ, ਹੂੰ। ਸੋ ਜਿੱਦਾਂ ਹੁਣ ਆਪਣੇ ਦੇਖੇ ਕਿ ਸੈਕੰਡ ਸਰਕਟ ਦੇ ਵਿੱਚ ਕੇਸ ਸੀਗਾ ਜਿਹੜਾ ਜਗਦੀਪ ਸਿੰਘ ਦਾ ਡਿਨਾਈ ਹੋਇਆ। ਉਹ ਕਹਿੰਦੇ ਕਿ ਇਹ ਸਰਕਾਰ, ਜਿਹੜੇ ਪਾਰਟੀ ਵਰਕਰ ਹੈਗੇ, ਆਪਾਂ ਉਹਨਾਂ ਨੂੰ ਸਰਕਾਰ ਨਹੀਂ ਮੰਨਦੇ, ਸੋ ਆਪਾਂ ਨਹੀਂ ਮੰਨਦੇ ਕਿ ਸਰਕਾਰ ਤੁਹਾਨੂੰ ਤੰਗ ਕਰਦੀ ਹੈ। ਓਕੇ। ਉਹਦੇ ਵਿੱਚ ਹੁਣ ਪ੍ਰੋਬਲਮ ਇਹ ਹੋਈ ਕਿ ਜਿਹੜਾ ਮੁੱਦਾ ਸੀਗਾ, ਕਲਾਇੰਟ ਨੇ ਵੀ, ਵਕੀਲ ਨੇ ਵੀ ਸ਼ਾਇਦ ਸਹੀ ਤਰੀਕੇ ਨਾਲ ਫਰੇਮ ਨਹੀਂ ਕੀਤੇ। ਮੁੱਦਾ ਇਹ ਫਿਰ ਮੁੱਦਾ ਉਹਦੇ ਵਿੱਚ ਇਹ ਨਹੀਂ ਸੀਗਾ ਕਿ ਕੀ ਇਹ ਸਰਕਾਰ ਹੈਗੀ ਆ ਕਿ ਨਹੀਂ ਹੈਗੀ ਆ। ਉਹ ਆਰਗੂਮੈਂਟ ਜਿਹੜੀ ਨਾ ਉੱਤੇ ਕਰਦੇ ਰਹੇ ਕਿ ਨਹੀਂ, ਇਹ ਸਰਕਾਰ ਆ, ਇਹ ਪਾਰਟੀ ਹੂੰ, ਦੇ ਹੂੰ। ਬਹੁਤ ਲੋਅਰ ਵਰਕਰ ਆ। ਉਹ 'ਚ ਮੁੱਦਾ ਇਹ ਹੋਣਾ ਸੀਗਾ ਕਿ ਭਾਵੇਂ ਇਹ ਸਰਕਾਰ ਹੈ, ਭਾਵੇਂ ਇਹ ਸਰਕਾਰ ਨਹੀਂ ਹੈ, ਇਹ ਉਹ ਵਾਲੇ ਬੰਦੇ ਆ ਜਿਹਨੂੰ ਸਰਕਾਰ ਕੰਟਰੋਲ ਨਹੀਂ ਕਰ ਸਕਦੀ। ਅਨਵਿਲਿੰਗ ਐਂਡ ਅਨਏਬਲ ਟੂ, ਮਤਲਬ ਜਿਹੜੀ ਤੁਹਾਡੀ ਆਰਗੂਮੈਂਟ ਆ, ਉਹ ਇਸ ਬੰਨੇ ਨਹੀਂ ਜਾਣੀ ਚਾਹੀਦੀ ਸੀ ਕਿ ਸਰਕਾਰ ਮੈਨੂੰ ਤੰਗ ਕਰਦੀ ਆ। ਉਹ ਤੁਹਾਡੀ ਆਰਗੂਮੈਂਟ ਇਸ ਬੰਨੇ ਜਾਣੀ ਚਾਹੀਦੀ ਸੀ ਕਿ ਸਰਕਾਰ ਮੈਨੂੰ ਬਚਾ ਨਹੀਂ ਸਕਦੀ। ਹੂੰ। ਸੋ ਉਹ ਗੱਲ ਉੱਥੇ ਆ ਜਾਂਦੀ ਕਿ ਲਾਅ ਕੀ ਚੱਲ ਰਿਹਾ ਹੈ ਨਾ। ਹੁਣ ਜਿਹੜਾ ਇੱਕ ਕਲਾਇੰਟ ਬੈਠਾ ਕਟਘਰੇ 'ਚ, ਉਹਨੂੰ ਤਾਂ ਨਹੀਂ ਪਤਾ ਕਿ ਮੈਂ ਕੀ ਆਰਗੂਮੈਂਟ ਦੇਣੀ। ਉਹਨੇ ਤਾਂ ਆਪਣੇ ਹਿਸਾਬ ਨਾਲ ਦੇਣਾ, ਨਹੀਂ ਸਰਕਾਰ ਦੇ ਹੀ ਬੰਦੇ ਸੀਗੇ, ਹੈ ਨਾ, ਉਹਨਾਂ ਦੇ ਲੋਗੋ ਲੱਗਾ ਸੀਗਾ, ਫਲਾਨਾ ਹੂੰ, ਹੂੰ, ਢਿਮਕਾਨਾ। ਪਰ ਹੂੰ, ਏਦਾਂ ਕਿ ਉਹ ਫਿਰ ਵੀ ਕੇਸ ਲੂਜ਼ ਕਰ ਜਾਂਦਾ ਆਪਣਾ, ਕਿਉਂਕਿ ਉਹਨੂੰ ਜਿਹੜਾ ਹੈਗਾ ਮੁੱਦਾ ਨਹੀਂ ਸਮਝ ਆ ਰਿਹਾ। ਮੁੱਦਾ ਇਹ ਹੈਗਾ ਕਿ ਉਹਦੇ ਕੇਸ ਦੇ ਵਿੱਚ ਉਹਨੇ ਇਹ ਸ਼ੋਅ ਕਰਨਾ ਹੁੰਦਾ ਕਿ ਸਰਕਾਰ ਅਨਵਿਲਿੰਗ ਜਾਂ ਅਨਏਬਲ ਟੂ ਕੰਟਰੋਲ ਆ। ਹੂੰ, ਹੂੰ। ਜੀ, ਜੀ, ਬਿਲਕੁਲ। ਸੋ ਇੱਕ ਕੇਸ ਰੀਸੈਂਟਲੀ ਵੀ ਆਇਆ ਸੀਗਾ ਅਟਾਰਨੀ ਟਿਰਕੈਨਾ ਜੀ, ਜਿਹਦੇ ਵਿੱਚ ਕਹਿੰਦੇ ਵੀ ਜਦੋਂ ਉਹਨਾਂ ਨੂੰ ਪੁੱਛਿਆ ਵੀ ਤੂੰ ਰੀਲੋਕੇਟ ਕਰ ਲੈਂਦਾ, ਫਿਰ ਉਦੋਂ ਬਾਅਦ ਦੇ ਵਿੱਚ ਇਹ ਟਿਕਟੋਕ ਤੇ ਰੌਲਾ ਪੈ ਗਿਆ ਵੀ ਲਓ ਜੀ, ਹੁਣ ਤਾਂ ਅਸਾਈਲਮ ਵਾਲੇ ਸਾਰੇ ਹੀ ਆਹ ਪਾਰਟੀ ਵਾਲੇ ਕੇਸ ਹੀ ਜਿਹੜੇ ਉਹ ਹੋਣੇ, ਜਿਹੜੇ ਉਹ ਬੰਦ ਹੋ ਜਾਣਗੇ। ਸੋ ਇਹ ਰੀਲੋਕੇਸ਼ਨ ਦਾ ਮਸਲਾ ਵੀ ਵਿੱਚ ਕਿਸ ਤਰੀਕੇ ਦੇ ਨਾਲ ਆਉਂਦਾ ਹੈ? ਜੀ, ਸੋ ਏਦਾਂ ਕਿ ਜਦੋਂ ਨਾ ਤੁਸੀਂ ਪਾਸਟ ਪਰਸੀਕਿਊਸ਼ਨ ਪ੍ਰੂਵ ਕਰ ਦਿੰਦੇ ਹੋ, ਮਤਲਬ ਕਿ ਹੁਣ ਜਿੱਦਾਂ ਕਿਸੇ ਬੰਦੇ ਨੇ ਕਹਿ ਦਿੱਤਾ ਕਿ ਉੱਤੇ ਹਮਲਾ ਹੋਇਆ ਹੈ, ਉਹਨੂੰ ਨੁਕਸਾਨ ਪਹੁੰਚਿਆ, ਹੈ ਨਾ, 1 ਵਾਰੀ ਅਟੈਕ ਹੋਇਆ, 2 ਵਾਰੀ, 3 ਵਾਰੀ, ਜੋ ਵੀ ਉਹਦਾ, ਇੱਕ ਵਾਰੀ ਤੁਸੀਂ ਪਾਸਟ ਪਰਸੀਕਿਊਸ਼ਨ ਜਿਹੜੀ ਉਹ ਪ੍ਰੂਵ ਕਰ ਦਿੰਦੇ ਹੋ, ਜਿਹੜਾ ਬਰਡਨ ਆਫ ਪ੍ਰੂਫ ਆ ਉਹ ਸਰਕਾਰ ਤੇ ਸ਼ਿਫਟ ਹੋ ਜਾਂਦਾ। ਮਤਲਬ ਕਿ ਸਰਕਾਰ ਦੀ ਫਿਰ ਮਤਲਬ ਕਿ ਇੱਕ ਵਾਰੀ ਤੁਸੀਂ ਪਾਸਟ ਪਰਸੀਕਿਊਸ਼ਨ ਪ੍ਰੂਵ ਕਰਤੀ, ਕੋਰਟ ਆਲਰੇਡੀ ਮੰਨ ਲੈਂਦਾ ਕਿ ਫਿਊਚਰ ਦੇ ਵਿੱਚ ਵੀ ਤੁਹਾਡੇ ਨਾਲ ਧੱਕਾ ਹੋਊਗਾ। ਤੇ ਫਿਰ ਜਿਹੜਾ ਬਰਡਨ ਜਿਹੜਾ ਹੈਗਾ ਉਹ ਸਰਕਾਰ ਤੇ ਸ਼ਿਫਟ ਕਰ ਦਿੰਦਾ, ਕਿ ਸਰਕਾਰ ਨੇ ਫਿਰ ਸ਼ੋਅ ਕਰਨਾ ਹੁੰਦਾ ਕਿ ਨਹੀਂ, ਫਿਊਚਰ ਦੇ ਵਿੱਚ ਤੁਹਾਡੇ ਨਾਲ ਪਾਸਟ 'ਚ ਹੀ ਧੱਕਾ ਹੋਇਆ, ਫਿਊਚਰ 'ਚ ਤੁਹਾਡੇ ਨਾਲ ਕੋਈ ਧੱਕਾ ਨਹੀਂ ਹੋਊਗਾ। ਸੋ ਸਰਕਾਰ ਕੋਲ 2-3 ਤਰੀਕੇ ਹੁੰਦੇ ਨੇ। ਇੱਕ ਤਰੀਕਾ ਤਾਂ ਉਹਨਾਂ ਦਾ ਇਹੀ ਹੈ ਕਿ ਉਹ ਇਹ ਦੱਸ ਸਕਦੀ ਹੈ ਕਿ ਨਹੀਂ, ਜਿਹੜੀ ਪਾਰਟੀ ਨੇ ਇਹਨੂੰ ਤੰਗ ਕੀਤਾ ਉਹ ਹੁਣ ਚੇਂਜ ਹੋ ਗਈ, ਹਾਲਾਤ ਬਦਲ ਗਏ। ਇੱਕ ਤਰੀਕਾ ਤਾਂ ਉਹਨਾਂ ਕੋਲ ਇਹ ਹੈਗਾ ਕਿ ਹੁਣ ਹਾਲਾਤ ਬਦਲ ਗਏ, ਇਹਨੂੰ ਖਤਰਾ ਨਹੀਂ। ਦੂਜਾ ਤਰੀਕਾ ਸਰਕਾਰ ਕੋਲ ਇਹ ਹੁੰਦਾ ਕਿ ਸਰਕਾਰ ਇਹ ਸ਼ੋਅ ਕਰ ਸਕਦੀ ਹੈ ਕਿ ਇਹ ਬੰਦਾ ਹੋਰ ਕਿਸੇ ਸਟੇਟ ਦੇ ਵਿੱਚ ਰੀਲੋਕੇਟ ਕਰ ਸਕਦਾ, ਤੇ ਜੇ ਸਰਕਾਰ ਇਹ ਸ਼ੋਅ ਕਰ ਦੇਵੇ ਕਿ ਇਹ ਰੀਲੋਕੇਟ ਕਰ ਸਕਦਾ, ਤੇ ਫਿਰ ਬੰਦਾ ਕੇਸ ਹਾਰ ਜਾਂਦਾ। ਤੇ ਉਹ ਜਿਹੜਾ ਕੇਸ ਸੀਗਾ ਉਹਦੇ ਵਿੱਚ ਕੀ ਸੀਗਾ ਕਿ ਜਿਹੜਾ ਰੀਲੋਕੇਸ਼ਨ ਦਾ ਮੁੱਦਾ ਸੀਗਾ, ਜਦੋਂ ਉਹ ਤੋਂ ਸਵਾਲ ਜਵਾਬ ਪੁੱਛੇ ਗਏ,
ਤੇ ਜ਼ਿਆਦਾਤਰ ਜਿਹੜੇ ਲੋਕੀ ਆਪਾਂ ਪਹਿਲਾਂ ਵੀ ਦੱਸਿਆ ਕਿ ਉਹ ਆਹੀ ਆਧਾਰ ਕਾਰਡ, ਪੈਨ ਕਾਰਡ ਨੂੰ ਹੀ ਅਲਾਪੀ ਜਾਂਦੇ ਆ ਕਿ ਆਧਾਰ ਕਾਰਡ, ਪੈਨ ਕਾਰਡ ਮੈਨੂੰ ਟਰੈਕ ਕਰ ਲੈਣਾ, ਪੈਰਾਲੀਗਲ ਵੀ ਉਹੀ ਲਿਖੀ ਜਾਂਦੇ ਆ ਆਧਾਰ ਕਾਰਡ। ਸੋ ਉਹ ਬਕਵਾਸ ਆਰਗੂਮੈਂਟ ਹੈ ਇੱਕਦਮ, ਆਧਾਰ ਕਾਰਡ, ਪੈਨ ਕਾਰਡ ਨਾਲ ਕੁਛ ਨਹੀਂ ਹੁੰਦਾ। ਉਹਨਾਂ ਕੋਲ ਆਲਰੇਡੀ ਲਾਇਬ੍ਰੇਰੀ ਆਫ ਕਾਂਗਰਸ ਦੀ ਰਿਪੋਰਟ ਆ, ਸਿੱਧੇ ਉਹਦੇ ਵਿੱਚ ਲਿਖਿਆ ਹੋਇਆ ਕਿ ਆਧਾਰ ਕਾਰਡ ਤੇ ਪੈਨ ਕਾਰਡ ਦੇ ਬੇਸ ਤੇ ਕਿਸੇ ਦੀ ਟਰੈਕਿੰਗ ਨਹੀਂ ਹੋ ਸਕਦੀ। ਤੁਸੀਂ ਦੱਸ ਨਹੀਂ ਸਕਦੇ ਕਿ ਬੰਦਾ ਇਸ ਵੇਲੇ ਕਿੱਥੇ ਮੌਜੂਦ ਆ, ਪੋਸੀਬਲ ਨਹੀਂ ਹੈਗਾ, ਕੋਈ ਏਦਾਂ ਦਾ ਡੇਟਾਬੇਸ ਨਹੀਂ ਹੈਗਾ। ਤੇ ਸਰਕਾਰ ਜਿਹੜੀ ਕੰਟਰੀ ਕੰਡੀਸ਼ਨ ਆ ਉਹਦੇ ਵਿੱਚ ਉਹਨਾਂ ਨੇ ਪੂਰਾ ਲਿਖਿਆ ਹੋਇਆ ਕਿ ਇੰਡੀਆ ਦੇ ਵਿੱਚ ਜਦੋਂ ਤੁਸੀਂ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਮੂਵ ਕਰਦੇ ਹੋ, ਕੋਈ ਚੈੱਕ ਪੁਆਇੰਟ ਜਾਂ ਨਾਕੇ ਨਹੀਂ ਲੱਗੇ। ਤੇ ਸਿੱਖ ਇੱਕ ਸਟੇਟ ਤੋਂ ਦੂਜੀ ਸਟੇਟ ਜਾਂਦੇ ਰਹਿੰਦੇ ਆ, ਦਿੱਲੀ ਜਹਾਜ਼ ਚੜ੍ਹਦੇ, ਰੋਜ਼ ਹਜ਼ਾਰਾਂ ਦੀ ਤਾਦਾਦ 'ਚ ਜਾਂਦੇ ਆ। ਕਿਸੇ ਵੀ ਮੌਕੇ ਤੇ ਸਰਕਾਰ ਏਦਾਂ ਨਹੀਂ ਹੈਗੀ ਕਿ ਇੱਕ ਸਿੱਖ ਬੰਦੇ ਨੂੰ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਜਾਣ ਲਈ ਰੋਕਦੀ ਆ। ਇਹਦੇ ਨਾਲ-ਨਾਲ ਉਹਨਾਂ ਕੋਲ ਇਹ ਸਾਰੇ ਅੰਕੜੇ ਹੈਗੇ ਆ ਕਿ ਇੰਡੀਆ ਦੇ ਵਿੱਚ ਟੋਟਲ ਕਿੰਨੇ ਸਿੱਖ ਰਹਿੰਦੇ ਆ, ਕਿਹੜੀ-ਕਿਹੜੀ ਸਟੇਟ ਦੇ ਵਿੱਚ ਰਹਿੰਦੇ ਆ। ਸੋ ਉਹ ਡੇਟਾ ਉਹਨਾਂ ਕੋਲ ਆਲਰੇਡੀ ਹੈਗਾ ਕਿ ਹਰੇਕ ਸਟੇਟ ਦੇ ਵਿੱਚ ਸਿੱਖ ਰਹਿ ਸਕਦੇ ਆ ਹੁਣ, ਕੋਈ ਪ੍ਰੋਬਲਮ ਨਹੀਂ ਹੈਗੀ। ਸੋ ਜਦੋਂ ਏਦਾਂ ਕਿ ਜੇ ਰੀਲੋਕੇਸ਼ਨ ਵਾਲੀ ਆਰਗੂਮੈਂਟ ਤੁਸੀਂ ਆਪ ਹੀ ਆਧਾਰ ਕਾਰਡ, ਪੈਨ ਕਾਰਡ ਤੱਕ ਸੀਮਿਤ ਰੱਖੋ, ਤੇ ਉਹ ਰੀਲੋਕੇਸ਼ਨ ਦੀ ਆਰਗੂਮੈਂਟ ਜ਼ਿਆਦਾਤਰ ਤੁਸੀਂ ਲੂਜ਼ ਕਰ ਸਕਦੇ ਹੋ, ਕਿਉਂਕਿ ਫਿਰ ਜਿਹੜੀ ਸਰਕਾਰ ਆ ਉਹਨੇ ਆਪਣਾ ਬਰਡਨ ਆਲਰੇਡੀ ਮੀਟ ਕਰ ਦਿੱਤਾ ਵਾ ਕਿ ਆਹ ਦੇਖੋ ਕੰਟਰੀ ਕੰਡੀਸ਼ਨ ਰਿਪੋਰਟ ਆਲਰੇਡੀ ਕਹਿੰਦੀਆਂ ਹੈਗੀਆਂ ਕਿ ਸਿੱਖ ਦੂਜੀ ਸਟੇਟ 'ਚ ਰਹਿ ਸਕਦੇ। ਸੋ ਹੁਣ ਉਹੀ ਚੀਜ਼ ਨੂੰ ਜੇ ਰੀਲੋਕੇਸ਼ਨ ਮੁੱਦੇ ਨੂੰ ਸਹੀ ਤਰੀਕੇ ਨਾਲ ਪਸੰਦ ਕਰੇ, ਫੋਰ ਐਗਜ਼ਾਮਪਲ ਜੇ ਮੈਂ ਆਪਣੇ ਕਲਾਇੰਟ ਨੂੰ ਸਵਾਲ ਪੁੱਛਾਂ ਹੈ ਨਾ ਕਿ ਤੇਰੀਆਂ ਕੀ ਮੰਗਾਂ, ਉਹਨੇ ਕਹਿਣਾ ਮੇਰੀਆਂ ਇਹ ਮੰਗਾਂ। ਮੇਰਾ ਫਿਰ ਦੂਜਾ ਸਵਾਲ ਹੈ ਕਿ ਕੀ ਇਹ ਮੰਗਾਂ ਤੂੰ ਪੰਜਾਬ ਤੋਂ ਬਾਹਰ ਕਿਸੇ ਹੋਰ ਸਟੇਟ ਦੇ ਵਿੱਚ ਮੰਗ ਸਕਦਾ ਕਿ ਨਹੀਂ ਮੰਗ ਸਕਦਾ? ਉਹ ਕਹੂਗਾ ਕਿ ਨਹੀਂ, ਮੈਂ ਉਹ ਵਾਲੀ ਸਟੇਟ ਦੇ ਵਿੱਚ ਵੀ ਇਹ ਮੰਗਾਂ ਨਹੀਂ ਮੰਗ ਸਕਦਾ। ਮੈਂ ਉਹਨੂੰ ਪੁੱਛੂੰਗਾ ਕਿ ਕਿਉਂ ਨਹੀਂ ਮੰਗ ਸਕਦਾ? ਉਹਨੇ ਕਹਿਣਾ ਕਿ ਜਿੱਦਾਂ ਇਹ ਵਾਲੀ ਸਟੇਟ ਦੇ ਵਿੱਚ ਇਹ ਮੰਗਾਂ ਨਜਾਇਜ਼ ਆ, ਦੂਜੀ ਸਟੇਟ ਦੇ ਵਿੱਚ ਵੀ ਇਹ ਮੰਗਾਂ ਨਜਾਇਜ਼ ਆ। ਤੇ ਮੈਂ ਕਹੂੰਗਾ ਕਿ ਜੇ ਤੂੰ ਦੂਜੀ ਸਟੇਟ ਦੇ ਵਿੱਚ ਜਾ ਕੇ ਵੀ ਇਹ ਚੀਜ਼ਾਂ ਕਰਨੋਂ ਨਹੀਂ ਹਟੂੰਗਾ, ਪਾਰਟਿਸਿਪੇਟ ਕਰੂੰਗਾ, ਤਾਂ ਫਿਰ ਕੀ ਹੋਊਗਾ? ਫਿਰ ਉਹ ਕਹੂਗਾ ਕਿ ਹੌਲੀ-ਹੌਲੀ ਫਿਰ ਮੈਂ ਉੱਥੇ ਲੋਕਲ ਪੁਲਿਸ ਨਜ਼ਰਾਂ 'ਚ ਆਊਂਗਾ, ਫਿਰ ਉਸ ਤੋਂ ਬਾਅਦ ਮੈਂ ਜਿਹੜੇ ਉੱਥੇ ਦੀ ਸਰਕਾਰਾਂ ਉਹਨਾਂ ਦੀ ਨਜ਼ਰਾਂ ਦੇ ਵਿੱਚ ਆਊਂਗਾ। ਸੋ ਕਹਿਣ ਦਾ ਮਤਲਬ ਹੈ ਕਿ ਆਪਾਂ ਇਹ ਨਹੀਂ ਸ਼ੋਅ ਕਰਨਾ ਕਿ ਸਾਨੂੰ ਪੰਜਾਬ ਪੁਲਿਸ ਨੇ ਜਾਂ ਕਿਸੇ ਨੇ ਜਾ ਕੇ ਥੱਲੇ ਹੋਰ ਕਿਸੇ ਸਟੇਟ ਦੇ ਵਿੱਚ ਲੱਭਣਾ ਵਾ। ਇਹ ਰੀਲੋਕੇਸ਼ਨ ਦਾ ਮੁੱਦਾ ਨਹੀਂ ਹੈਗਾ। ਸੋ ਮੁੱਦੇ ਨੂੰ ਗਲਤ ਦੱਸ ਰਹੇ ਆ। ਮੁੱਦਾ ਇਹ ਹੈਗਾ ਕਿ ਜੇ ਮੈਂ ਨਵੀਂ ਸਟੇਟ 'ਚ ਜਾਊਂਗਾ, ਉੱਥੇ ਮੇਰੇ ਨਵੇਂ ਦੁਸ਼ਮਣ ਪੈਦਾ ਹੋਊਗੇ। ਉੱਥੇ ਵੀ ਮੈਨੂੰ ਪ੍ਰੋਬਲਮ ਆਊਗੀ। ਸੋ ਮੁੱਦਾ ਇਹ ਹੈਗਾ। ਸੋ ਇਹ ਮੁੱਦੇ ਨੂੰ ਹੁਣ ਪ੍ਰੂਵ ਕਰਨ ਲਈ ਕੀ ਕਰਨਾ ਪੈਂਦਾ? ਇਹ ਮੁੱਦੇ ਨੂੰ ਪ੍ਰੂਵ ਕਰਨ ਲਈ ਤੁਹਾਨੂੰ ਇਹ ਕਰਨਾ ਪੈਂਦਾ, ਜਿਹੜੀਆਂ ਵੀ ਲੇਟੈਸਟ ਹਫ਼ਤੇ ਦੇ ਹਫ਼ਤੇ ਜਿਹੜੀਆਂ ਖਬਰਾਂ ਆਉਂਦੀਆਂ ਕਿ ਹੁਣ ਜਿੱਦਾਂ ਹੁਣ ਐਮਐਲਏ ਦੇ ਮੁੰਡੇ ਨੇ 4 ਬੰਦੇ ਮਾਰਤੇ ਸੀ ਗੱਡੀ ਥੱਲੇ, ਹਨਾ? ਉਹਦੇ ਵਿੱਚ ਮੇਰਾ ਲੈਣਾ ਦੇਣਾ ਇਹ ਨਹੀਂ ਹੈਗਾ ਕਿ ਉਹਨੇ ਕੀ ਕੀਤਾ, ਕਿਉਂ ਮਾਰੇ, ਕਿੱਦਾਂ ਮਾਰੇ। ਮੈਂ ਉਹਨੇ ਕਿਹਾ ਕਿ ਕੋਈ ਰੀਜ਼ਨ ਹੀ ਨਹੀਂ ਸੀਗਾ ਮਾਰਨ ਦਾ। ਉਹਨੇ ਸਿਰਫ ਇਸ ਕਰਕੇ ਮਾਰੇ ਕਿ ਇਹ ਬੰਦੇ ਸਿੱਖ ਸੀਗੇ, ਇਹ ਬੰਦੇ ਪ੍ਰੋਟੈਸਟਰ ਸੀਗੇ। ਹੋਰ ਉਹਨੂੰ ਕੋਈ ਜਾਤੀ ਦੁਸ਼ਮਣੀ ਸੀਗੀ, ਅਣਪਛਾਤੇ ਬੰਦੇ ਸੀਗੇ, ਉਹਦਾ ਕੋਈ ਲੈਣਾ ਦੇਣਾ ਨਹੀਂ ਸੀਗਾ। ਸੋ ਕਹਿਣ ਦਾ ਮਤਲਬ ਆ ਕਿ ਉਹ ਜਿਹੜਾ ਆਰਟੀਕਲ ਹੈਗਾ, ਉਹ ਇਹ ਚੀਜ਼ ਨੂੰ ਪ੍ਰੂਵ ਕਰਦਾ ਕਿ ਇਹ ਲੋਕਾਂ ਤੋਂ ਨਫ਼ਰਤ ਕੀਤੀ ਜਾਂਦੀ ਹੈ ਉਹਨਾਂ ਸਟੇਟਾਂ ਦੇ ਵਿੱਚ। ਇਹਨਾਂ ਨੂੰ ਜਾਣ ਦਾ ਰਿਸਕ ਆ। ਜੇ ਵੱਧ ਚੜ੍ਹ ਕੇ ਪਾਰਟਿਸਿਪੇਟ ਕਰਨ ਤਾਂ ਮੈਟਰ ਆਫ ਟਾਈਮ ਜਿਹੜਾ ਉਹ ਹੈਗਾ। ਪਰ ਹੁਣ ਉਹ ਕੋਰਟ ਕਿੱਦਾਂ ਮੰਨਦਾ? ਉਹਨੂੰ ਕੋਰਟ ਏਦਾਂ ਮੰਨਦਾ ਕਿ ਤੁਹਾਨੂੰ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਉਹ ਦੱਸਣੀਆਂ ਪੈਂਦੀਆਂ। ਤੇ ਇਹਦੇ ਵਿੱਚ ਫਿਰ ਇਹ ਗੱਲ ਆ ਜਾਂਦੀ ਕਿ ਹੁਣ ਜੇ ਕੋਈ ਵਕੀਲ ਏਦਾਂ ਦਾ ਹੈਗਾ ਜਿਹੜਾ ਮੰਨ ਲਓ ਇੰਡੀਅਨ ਨਹੀਂ ਹੈਗਾ, ਭਾਵੇਂ ਵਕੀਲ ਵਧੀਆ ਵੀ ਹੈਗਾ, ਪਰ ਕੀ ਉਹਨੂੰ ਇਹ ਸਾਰੀਆਂ ਚੀਜ਼ਾਂ ਦਾ ਪਤਾ? ਕੀ ਉਹਨੂੰ ਪਤਾ ਕਿ ਇੰਡੀਆ ਦੇ ਵਿੱਚ ਇਹ ਗਤੀਵਿਧੀਆਂ ਚੱਲ ਰਹੀਆਂ? ਕੀ ਉਹਨੂੰ ਮਿੰਟੋ ਮਿੰਟ ਦੀ ਖਬਰ ਹੈਗੀ ਆ ਕਿ ਹਫ਼ਤੇ ਦੇ ਹਫ਼ਤੇ ਕਿ ਇੰਡੀਆ ਦੇ ਵਿੱਚ ਆਹ ਸਿਚੁਏਸ਼ਨ ਚੱਲ ਰਹੀ ਹੈ, ਏਦਾਂ-ਏਦਾਂ ਲੋਕੀ ਮਾਰੇ ਜਾ ਰਹੇ ਆ? ਕੀ ਉਹ ਉਹੀ ਤੁਹਾਡੇ 4-5 ਸਾਲ ਪੁਰਾਣੀਆਂ ਹੀ ਕੰਟਰੀ ਕੰਡੀਸ਼ਨ ਲਾਈ ਜਾ ਰਿਹਾ ਹੈਗਾ, ਹਨਾ? ਸੋ ਜਿਹੜੇ ਰੀਲੋਕੇਸ਼ਨ ਦੇ ਕੇਸ ਜਿਹੜੇ ਲੂਜ਼ ਹੋ ਰਹੇ ਆ, ਉਹ ਤਾਂ ਕਰਕੇ ਲੂਜ਼ ਹੋ ਰਹੇ ਆ ਕਿ ਜਿਹੜੀ ਕੰਟਰੀ ਕੰਡੀਸ਼ਨ ਜਿਹੜੀਆਂ ਉਹਨਾਂ ਦੀ ਹੈਗੀਆਂ, ਉਹ ਪੁਰਾਣੀਆਂ ਹੀ ਚੇਪੀ ਜਾ ਰਹੇ ਆ ਸਾਰੀਆਂ। ਜੀ, ਜੀ। ਸੋ ਬਿਲਕੁਲ ਸੋ ਇਹ ਜਿਹੜਾ ਹੈ ਇਹ ਚੀਜ਼ਾਂ ਨੂੰ ਜਿਹੜਾ ਉਹ ਦੇਖਿਆ ਜਾਂਦਾ ਹੈਗਾ। ਤੇ ਸਰੋਤਿਓ ਆਪਾਂ ਜਿਹੜੇ ਇੱਥੇ ਇੱਕ ਬ੍ਰੇਕ ਵੀ ਜਿਹੜੀ ਉਹ ਲੈਣੀ ਆ, ਉਸ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਆਵਾਂਗੇ। ਫਿਰ ਤੁਹਾਡੇ ਜਿਹੜੇ ਆ ਸਵਾਲ ਵੀ ਲੈਣੇ ਆ। ਤੁਸੀਂ ਵੀ ਜਿਹੜੇ ਫਿਰ ਕਿਉਂਕਿ ਪਿਛਲੇ 2 ਵੀਕ ਤੋਂ ਆਪਾਂ ਸਵਾਲ ਤੁਹਾਡੇ ਨਹੀਂ ਸੀ ਲੈ ਸਕੇ, ਪਰ ਅੱਜ ਤੁਹਾਡੇ ਸਵਾਲਾਂ ਦੇ ਜਵਾਬ ਜਿਹੜੇ ਉਹ ਦੇਣ ਦੇ ਲਈ ਅਟਾਰਨੀ ਟਿਰਕੀਆਣਾ ਜੀ ਆਪਣੇ ਨਾਲ ਜੁੜੇ ਰਹਿਣਗੇ। ਤੁਸੀਂ ਕਾਲ ਜਿਹੜੀ ਉਹ ਕਰ ਸਕੋਗੇ। ਸੋ ਜੇ ਅਖੀਰ ਦੇ ਵਿੱਚ ਗੱਲ ਕਰਦੇ ਜਾਈਏ ਇਸ ਦੇ ਉੱਤੇ, ਜੱਜ ਜਿਹੜੇ ਆ ਇਹ ਸਾਰੇ ਫੈਕਟਰਸ ਦੇ ਨਾਲ-ਨਾਲ ਹੋਰ ਕੀ ਚੀਜ਼ਾਂ ਜਿਹੜੀਆਂ ਉਹ ਦੇਖਦੇ ਆ ਜਦੋਂ ਅਸਾਈਲਮ ਦੇ ਕੇਸ ਦਾ ਉਹਨਾਂ ਨੇ ਫੈਸਲਾ ਸੁਣਾਉਣਾ ਹੁੰਦਾ ਹੈ? ਪਹਿਲਾਂ ਤਾਂ ਜੇ ਉਹ ਤੁਹਾਡੀ ਨੌਲੇਜ ਦੇਖਦੇ ਆ ਕਿ ਨੌਲੇਜ ਕਿੰਨੀ ਆ ਤੁਹਾਨੂੰ ਪੋਲੀਟੀਕਲ ਸਿਸਟਮ ਬਾਰੇ। ਜੇ ਤੁਸੀਂ ਮੰਗਾਂ ਕਰਦੇ ਆ ਤਾਂ ਨੌਲੇਜ ਕੀ ਆ? ਹੁਣ ਜੇ ਮੰਨ ਲਓ ਕੋਈ ਕਹਿੰਦਾ ਮੇਰਾ ਕਸ਼ਮੀਰ ਦਾ ਮੁੱਦਾ, ਹਨਾ? ਉਹਨਾਂ ਨੇ ਇਹ ਦੇਖਣਾ ਕਿ ਇਹਨੂੰ ਪਤਾ ਵੀ ਹੈਗਾ ਕਿ ਕਸ਼ਮੀਰ ਦਾ ਮੁੱਦਾ ਕੀ ਆ, ਬਣਿਆ ਕਿੱਦਾਂ ਸੀਗਾ। ਫਿਰ ਉਹਨਾਂ ਨੇ ਦੇਖਣਾ ਕ੍ਰੈਡੀਬਿਲਿਟੀ ਕਿ ਬੰਦਾ ਸੱਚਾ ਕਿ ਝੂਠਾ। ਤੇ ਤੀਜੀ ਚੀਜ਼ ਉਹਨਾਂ ਨੇ ਦੇਖਣੀ ਕਿ ਕੰਸਿਸਟੈਂਸੀ, ਮਤਲਬ ਕਿ ਜੇ ਉਹਨੇ ਕਿਹਾ ਕਿ ਮੈਨੂੰ ਇਹ 5 ਤੋਂ 6 ਬੰਦੇ ਸੀਗੇ, ਮੰਨ ਲਓ ਕਿਸੇ ਨੇ ਕਿਹਾ, ਹੁਣ ਉਹ ਕੋਰਟ ਦੇ ਵਿੱਚ ਕਹਿ ਰਿਹਾ ਕਿ ਨਹੀਂ ਇਹ 4 ਤੋਂ 5 ਬੰਦੇ ਸੀਗੇ, ਤੇ ਜੱਜ ਇਹ ਪੁੱਛੇ ਕਿ ਤੂੰ ਪਹਿਲਾਂ 5 ਤੋਂ 6 ਗਿਆ, ਹੁਣ ਤੂੰ 4 ਤੋਂ 5 ਗਿਆ, ਏਦਾਂ ਕਿਉਂ ਆ?
ਸੋ ਹੁਣ ਜੇ ਉਹ ਬਹਾਨਾ ਲਾਵੇ ਕਿ ਨਹੀਂ ਮੈਨੂੰ ਭੁੱਲ ਗਿਆ ਸੀਗਾ, ਉਹਨੇ ਕਹਿਣਾ ਨਹੀਂ, ਪਰ ਜਦੋਂ ਤੂੰ ਆਪਣੀ ਡੈਕਲੇਰੇਸ਼ਨ ਲਿਖ ਕੇ ਦਿੱਤੀ ਉਹ 'ਚ ਤਾਂ ਨਹੀਂ ਤੂੰ ਭੁੱਲਿਆ, ਉਹ 'ਚ ਤਾਂ ਤੂੰ ਸਪੈਸੀਫਿਕਲੀ 5 ਤੋਂ 6 ਕਿਹਾ ਸੀਗਾ। ਸੋ ਕੰਸਿਸਟੈਂਸੀ ਦੇਖਦੇ ਕਿ ਬੰਦੇ ਨੇ ਜੋ ਲਿਖਿਆ ਵਾ ਕਿ ਉਹ ਉਹੀ ਚੀਜ਼ ਦੱਸ ਰਿਹਾ ਕਿ ਨਹੀਂ ਦੱਸ ਰਿਹਾ। ਫਿਰ ਇਹਦੇ ਵਿੱਚ ਮੇਨ ਜਿਹੜੀ ਚੀਜ਼ ਆ ਗਈ ਉਹ ਆ ਗਈ ਡਿਮੀਨਰ, ਕਿ ਬੰਦੇ ਦਾ ਕੋਰਟ ਦੇ ਵਿੱਚ ਬਿਹੇਵੀਅਰ ਕਿੱਦਾਂ ਦਾ। ਸੋ ਉਹ ਸਾਰੀ ਚੀਜ਼ ਉੱਤੇ ਆ ਜਾਂਦੀ ਕਿ ਬੰਦਾ ਵੈਲ ਰੈਸਟਡ ਜਾਵੇ, ਛੁੱਟੀਆਂ ਲਵੇ 2 ਹਫ਼ਤੇ ਦੀਆਂ ਆਪਣੇ ਕੇਸ ਤੋਂ ਪਹਿਲਾਂ, ਤਿਆਰੀ ਕਰੇ, ਸੋਚੇ, ਆਰਾਮ ਨਾਲ ਰੈਸਟ ਲੈ ਕੇ ਪ੍ਰੋਪਰ ਚੰਗੇ ਤਰੀਕੇ ਨਾਲ ਜਿਹੜਾ ਜਾਵੇ, ਤਾਂ ਕਿ ਕੋਰਟ ਦੇ ਵਿੱਚ ਬੰਦਾ ਆਪ ਨਾ ਖਿਝਿਆ ਹੋਵੇ, ਤੇ ਜੇ ਜੱਜ ਅੱਗੋਂ ਦੀ ਖਿਝ ਕੇ ਪਵੇ ਤੇ ਬੰਦਾ ਆਰਾਮ ਨਾਲ ਉਹਨੂੰ ਕੰਫਰਟੇਬਲੀ ਉਹਦੀ ਜੱਜ ਦੀ ਗੱਲ ਸੁਣ ਕੇ ਆਨਸਰ ਦੇ ਸਕੇ। ਸੋ ਡਿਮੀਨਰ ਜਿਹੜਾ ਹੈਗਾ ਉਹ ਜਿਹੜੀ ਇੱਕ ਕਾਫੀ ਇੰਪੋਰਟੈਂਟ ਚੀਜ਼ ਹੈ। ਜੀ, ਜੀ। ਤੇ ਸਰੋਤੇ ਹੁਣ ਆਪਾਂ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਤੁਹਾਡੀਆਂ ਕਾਲਸ ਜਿਹੜੀਆਂ ਉਹ ਲਵਾਂਗੇ। ਕਾਲ ਤੁਸੀਂ ਕਰ ਸਕਦੇ ਹੋ ਸਟੂਡੀਓ ਦੇ ਵਿੱਚ, ਨੰਬਰ ਹੈ 408 272 5200 4082725200। ਤੇ ਅੱਜ ਇਮੀਗ੍ਰੇਸ਼ਨ ਦਾ ਇਹ ਪ੍ਰੋਗਰਾਮ ਆ ਤੇ ਆਪਣੇ ਨਾਲ ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕੀਆਣਾ ਜੀ ਜੁੜੇ ਨੇ। ਅਟਾਰਨੀ ਟਿਰਕੀਆਣਾ ਜੀ, ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ ਹੁਣ ਤੁਸੀਂ ਆਪਣੇ ਜਿਹੜੇ ਸਵਾਲ ਪੁੱਛ ਸਕਦੇ ਹੋ। ਸਵਾਲ ਕਰਨ ਦੇ ਲਈ ਨੰਬਰ ਹੈ ਸਟੂਡੀਓ ਦਾ 408 272 5200 4082725200। ਤੇ ਆਪਾਂ ਆਪਣੇ ਸਰੋਤਿਆਂ ਨੂੰ ਬੇਨਤੀ ਕਰਦੇ ਜਾਈਏ, ਇੱਕ ਹੀ ਸਵਾਲ ਪੁੱਛਿਓ, ਥੋੜੇ ਸਮੇਂ ਦੇ ਵਿੱਚ ਸਵਾਲ ਪੁੱਛਿਓ ਤਾਂ ਜੋ ਆਪਾਂ ਵੱਧ ਤੋਂ ਵੱਧ ਜਿਹੜੇ ਕਾਲਸ ਆ ਉਹ ਲੈ ਸਕੀਏ। ਆਓ ਵਾਰੀ ਸਿਰ ਕਰਦੇ ਹਾਂ ਆਪਣੇ ਸਰੋਤਿਆਂ ਦੇ ਨਾਲ ਹੁਣ ਜਿਹੜੀ ਜੀ ਗੱਲਬਾਤ। ਆਪਣੇ ਅੱਜ ਦੇ ਪਹਿਲੇ ਕਾਲਰ ਨੇ ਲਖਜਿੰਦਰ ਜੀ। ਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਵਕੀਲ ਸਾਹਿਬ। ਮੈਂ ਪੁੱਛਣਾ ਸੀ, ਮੇਰੀ ਬੇਟੀ ਹੈ, ਉਹ ਕੈਨੇਡਾ ਦੀ ਸਿਟੀਜ਼ਨ ਹੈ, ਇੱਥੋਂ ਅਮਰੀਕਾ ਤੋਂ ਗਈ ਸੀ ਜੀ। ਉਹ ਇੱਥੇ ਅਮਰੀਕਾ ਆਪਣੇ ਬ੍ਰਦਰ ਦੇ ਬੇਸ ਤੇ ਮਤਲਬ ਜਿੱਦਾਂ ਭੈਣਾਂ ਭਾਈਆਂ ਨੂੰ ਅਪਲਾਈ ਕਰਦੇ ਆ, ਇਸ ਤਰ੍ਹਾਂ ਕਰਨਾ ਚਾਹੁੰਦੀ ਹੈ, ਤਾਂ ਉਹ ਕਿਆ ਉਹਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ? 10-15 ਕੈਨੇਡਾ ਦੀ ਸਿਟੀਜ਼ਨ ਹੈ ਕਿ ਯੂਐਸ ਦੀ ਸਿਟੀਜ਼ਨ ਹੈ? ਉਹ ਕੈਨੇਡਾ ਦੀ। ਭੈਣਾਂ ਭਾਈ ਨਹੀਂ, ਆਪਾਂ ਤਾਂ ਅਮਰੀਕਨ ਇਮੀਗ੍ਰੇਸ਼ਨ ਬਾਰੇ ਤੁਹਾਨੂੰ ਦੱਸ ਸਕਦੇ ਹਾਂ। ਸੋ ਨਹੀਂ, ਉਹਨਾਂ ਨੇ ਇੱਧਰੋਂ ਕੈਨੇਡਾ ਤੋਂ ਵਾਪਸ ਇੱਧਰ ਨੂੰ ਆਉਣਾ ਚਾਹੁੰਦੇ। ਜਦੋਂ ਤੁਸੀਂ ਕਹਿੰਦੇ ਵੀ 10-15 ਸਾਲ ਰਹਿ ਕੇ ਗਈ ਆ, ਸੋ ਉਹਦਾ ਸਟੇਟਸ ਉਦੋਂ ਠੀਕ ਸੀਗਾ, ਕਿੱਦਾਂ ਸੀਗਾ? ਹਾਂਜੀ, ਠੀਕ ਸੀਗਾ। ਵੀਜ਼ੇ ਤੇ ਆਈ ਸੀ, ਵੀਜ਼ੇ ਤੇ ਫਿਰ ਵਿਆਹ ਕਰਤਾ, ਫਿਰ ਚਲੋ ਫਿਰ ਉਹ ਕੈਨੇਡਾ ਹੈ ਤੇ ਹੁਣ ਮੁੜ ਵਾਪਸ ਇੱਧਰ ਆਉਣਾ ਚਾਹੁੰਦੇ, ਤੁਸੀਂ ਇਹ ਕਹਿੰਦੇ ਆ, ਰਾਈਟ? ਹਾਂਜੀ, ਉਹ ਕਹਿੰਦੀ ਕੋਈ ਪ੍ਰੋਬਲਮ ਤਾਂ ਨਹੀਂ ਆਊ? ਜੀ ਨਹੀਂ, ਤੇ ਵਾਪਸ ਆਣਾ ਉਹਨਾਂ ਨੇ ਕਿਹੜੇ ਭੈਣ ਭਾਈ ਵਾਲੇ ਬੇਸ ਤੇ ਆਣਾ? ਹਾਂਜੀ ਜੀ ਹਾਂਜੀ। ਨਹੀਂ, ਕੋਈ ਪ੍ਰੋਬਲਮ ਨਹੀਂ ਆਣੀ। ਤੇ ਵੈਸੇ ਵੀ ਜਿਹੜਾ ਭਾਵੇਂ ਡਿਪੋਰਟੇਸ਼ਨ ਵੀ ਕਿਸੇ ਨੂੰ ਜੇ ਲੱਗੀ ਹੋਵੇ ਤਾਂ 10 ਸਾਲ ਤਾਂ ਵੈਸੇ ਵੀ ਉਹਦੀ ਜਿਹੜੀ ਮਿਆਦ ਆ ਮੁੱਕ ਜਾਂਦੀ ਹੈ ਨਾ। ਰਿਮੂਵਲ ਵੀ ਜਿਹੜਾ ਹੈਗਾ ਮੈਕਸਿਮਮ 10 ਸਾਲ ਤੱਕ ਦਾ ਹੁੰਦਾ। ਠੀਕ ਹੈ ਜੀ। ਜੇ ਤਾਂ ਪਿੱਛੇ ਕੋਈ ਮਿਸਰੈਪ੍ਰੈਜ਼ੈਂਟੇਸ਼ਨ ਜਾਂ ਝੂਠ ਜਾਂ ਇਦਾਂ ਦੀ ਕੋਈ ਚੀਜ਼ ਨਹੀਂ ਹੈ ਤਾਂ ਫਿਰ ਤਾਂ ਨਾਰਮਲ ਸਟ੍ਰੇਟ ਫਾਰਵਰਡ ਕੇਸ ਹੀ ਹੈ। ਜੀ ਜੀ ਲੱਗਣਾ ਪਰ ਸਮਾਂ ਉਹ 10-15 ਸਾਲ ਹੀ ਆ, ਉਹ ਉਨਾ ਹੀ ਆ। ਜੇ ਜਦੋਂ ਵੀ ਅਪਲਾਈ ਕੀਤਾ ਉਹਦੇ ਤੋਂ ਉਹਨੇ ਸਾਲ ਜਿਹੜੇ ਉਹ ਲੱਗਣੇ ਆ, ਜਿਹੜੇ ਤੇ ਭੈਣ ਆਈਲੈਂਡ ਭਾਈ ਦੇ ਵਿੱਚ ਇਹ E2 ਦਾ ਜਿੱਦਾਂ ਇਹਨਾਂ ਨੇ ਮੈਂਸ਼ਨ ਕੀਤਾ ਕਿ ਸਿਟੀਜ਼ਨ ਹੈ ਕੈਨੇਡਾ ਵਾਲੇ, ਤੇ ਜੇ ਅਜੇ ਇਹਨਾਂ ਨੇ ਭੈਣ ਭਾਈ ਵਾਲਾ ਪੇਪਰ ਵਰਕ ਸ਼ੁਰੂ ਨਹੀਂ ਕੀਤਾ, ਉਹਦਾ ਬਹੁਤ ਲੰਬਾ ਟਾਈਮ ਹੈ। ਸੋ ਉਹਨਾਂ ਨੂੰ ਫਿਰ ਉਹੀ ਜਿੱਦਾਂ ਆਪਾਂ ਡਿਸਕਸ ਕੀਤਾ ਸੀਗਾ, ਇਨਵੈਸਟਮੈਂਟ ਦੇ ਥਰੂ ਜਿਹੜੇ ਆ ਉਹ ਆ ਸਕਦੇ ਆ, ਉਹ ਥੋੜਾ ਜਿਹਾ ਸੌਖਾ ਹੋ ਜਾਣਾ ਕੰਮ। ਠੀਕ ਹੈ। ਉਹ ਪਿਛਲਾ ਜਾਂ ਉਸ ਤੋਂ ਪਿਛਲੇ ਜਿਹੜੇ ਪ੍ਰੋਗਰਾਮ ਆ ਉਹ ਜਿਹੜੇ ਨਾ ਸੁਣ ਲੈਣ, ਫਿਰ ਉਹਦੇ ਵਿੱਚ ਥੋੜੀ ਇਨਫੋਰਮੇਸ਼ਨ ਉਹਨਾਂ ਨੂੰ ਹੋਰ ਮਿਲ ਜੂਗੀ। ਅਗਲੇ ਕਾਲਰ ਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਰ। ਮੇਰਾ ਕੁਐਸਚਨ ਇਹ ਆ, ਮੇਰੇ ਇੱਕ ਨੋਨ ਨੇ, ਉਹਨਾਂ ਦਾ ਅਸਾਈਲਮ ਦਾ ਆਲਰੇਡੀ ਲੱਗਿਆ ਹੋਇਆ ਕੇਸ, ਔਰ ਹੀਅਰਿੰਗ ਆਈ ਥਿੰਕ ਮਾਰਚ 'ਚ ਆ। ਬਟ ਇਸੇ ਮੰਥ ਉਹ ਕਿਸੇ ਸਟੋਰ ਤੇ ਕੰਮ ਕਰਦੇ, ਉੱਥੇ 2 ਵਾਰ ਰੋਬਰੀ ਹੋਈ ਆ। ਸੋ ਯੂ ਵੀਜ਼ਾ ਦਾ ਉਹ ਸੋਚ ਰਿਹਾ ਅਪਲਾਈ ਕਰਨ ਦਾ। ਸਰ ਮੇਰਾ ਮਤਲਬ ਕੁਐਸਚਨ ਇਹ ਆ ਕਿ ਦੋਨਾਂ ਦੀ ਪ੍ਰੋਸੈਸ, ਲਾਈਕ ਅਸਾਈਲਮ ਦਾ ਜੇ ਕਲੀਅਰ ਹੋ ਜਾਂਦਾ, ਯੂ ਵੀਜ਼ਾ ਉੱਥੇ ਹੀ ਬੰਦ ਹੋ ਜਾਊਗਾ ਕਿ ਉਹ ਵੀ ਕੰਟੀਨਿਊ ਰਹੂਗਾ? ਔਰ ਨਾਲ ਹੀ ਮੇਰਾ ਕੁਐਸਚਨ ਹੈ, ਸਪੋਜ਼ ਉਹਦੀ ਗ੍ਰੀਨ ਕਾਰਡ ਜਾਂ ਕਿਸੇ ਸਿਟੀਜ਼ਨ ਨਾਲ ਮੈਰਿਜ ਹੋ ਜਾਂਦੀ ਆ, ਕੀ ਉਹਨੂੰ ਕੰਟਰੀ ਆਊਟ ਕਰਨੀ ਪਊਗੀ ਦੋਨਾਂ ਕੇਸਿਸ ਦੇ ਵਿੱਚ, ਜਿਹੜਾ ਵੀ ਕੋਈ ਵੀ ਕਲੀਅਰ ਹੁੰਦਾ ਪਹਿਲਾਂ? ਦੇਖੋ, ਪਹਿਲਾਂ ਤਾਂ ਯੂ ਵੀਜ਼ਾ ਫਾਈਲ ਕਰੋ, ਕਿਉਂਕਿ ਅਸਾਈਲਮ ਦਾ ਤੁਹਾਨੂੰ ਪਤਾ ਨਹੀਂ ਕਿ ਪਾਸ ਹੋਣਾ ਕਿ ਨਹੀਂ ਹੋਣਾ, ਤੇ ਯੂ ਵੀਜ਼ੇ ਨੂੰ ਵੀ ਕਾਫੀ ਦੇਰ ਲੱਗ ਜਾਂਦੀ ਹੈ। ਸੋ ਯੂ ਵੀਜ਼ਾ ਪਹਿਲਾਂ ਫਾਈਲ ਕਰੋ, ਉਹ ਪੈਰਲਲ ਚੱਲਦਾ ਰਹਿਣਾ। ਜਦੋਂ ਉਹਦਾ ਨੰਬਰ ਆਊਗਾ ਉਹਨੇ ਆਪਣੇ ਟਾਈਮ ਤੇ ਆਪੇ ਅਪਰੂਵ ਹੋ ਜਾਣਾ, ਤੇ ਦੋਨੋਂ ਪ੍ਰੋਸੈਸ ਜਿਹੜੇ ਪੈਰਲਲ ਹੀ ਚੱਲ ਸਕਦੇ ਆ। ਸੋ ਗੋਲ, ਕੋਈ ਵੀ ਪ੍ਰੋਸੈਸ ਆ ਉਹਦਾ ਗੋਲ ਇਹੀ ਹੈਗਾ ਕਿ ਜੇ ਅਸਾਈਲਮ ਅਪਰੂਵ ਹੋ ਗਿਆ ਤੇ ਸਾਲ ਬਾਅਦ ਵੇਟ ਕਰਕੇ ਉਹ ਆਪਣਾ ਜਿਹੜਾ ਹੈਗਾ ਗ੍ਰੀਨ ਕਾਰਡ ਫਾਈਲ ਕਰ ਸਕਦੇ ਆ। ਤੇ ਕਈ ਵਾਰੀ ਬੰਦੇ ਨੂੰ ਕੋਰਟ ਗਏ ਨੂੰ ਅਸਾਈਲਮ ਨਹੀਂ ਮਿਲਦੀ, ਵਿਦ ਹੋਲਡਿੰਗ ਮਿਲ ਜਾਂਦੀ, ਕਈ ਚੀਜ਼ਾਂ ਹੋ ਜਾਂਦੀਆਂ। ਸੋ ਇਹ ਹੈ ਕਿ ਯੂ ਵੀਜ਼ਾ ਤੁਹਾਡੀ ਇੱਕ ਬੈਕਅਪ ਆਪਸ਼ਨ ਹੈ, ਤੇ ਵਿਆਹ ਕਰਾ ਕੇ ਕੰਟਰੀ ਆਊਟ ਕਰਨਾ ਪਊਗਾ। ਹਾਂਜੀ, ਜਿਹੜਾ ਬੰਦਾ 2 ਨੰਬਰ 'ਚ ਜਿਹਨੇ ਬਾਰਡਰ ਟੱਪਿਆ, I-94 ਨਹੀਂ ਮਿਲਿਆ, ਅਰਾਈਵਿੰਗ ਏਲੀਅਨ ਨਹੀਂ ਹੈਗਾ, ਉਹਨੂੰ ਕੰਟਰੀ ਆਊਟ ਕਰਨਾ ਪਊਗਾ। ਠੀਕ ਹੈ ਜੀ। ਅਗਲੇ ਕਾਲਰ ਲਵਪ੍ਰੀਤ। ਹਾਂਜੀ ਸਰ ਜੀ, ਮੇਰਾ ਕੁਐਸਚਨ ਹੈਗਾ, ਮੈਂ ਨਾ 824 ਫਾਈਲ ਕੀਤਾ, I-130 ਤੇ ਐਕਸ਼ਨ ਲਿਆ ਮੇਰੇ ਲਾਇਰ ਨੇ, ਤੇ ਭਾਈ ਉਹ ਸਾਲ ਹੋ ਗਿਆ, ਕੋਈ ਰਿਪਲਾਈ ਨਹੀਂ ਆਇਆ। ਤੇ ਮੈਂ ਕੀ USCIS ਨੂੰ ਰਿਕੁਐਸਟ ਪਾ ਸਕਦਾ, ਫੋਲੋ ਅਪ ਕਰ ਸਕਦਾ ਉਹਨਾਂ ਦੇ ਨਾਲ? ਜੀ, 824 ਉੱਤੇ? ਹਾਂਜੀ, 824 ਤੇ।
A24 ਅਪਰੂਵ ਹੋ ਗਿਆ ਕਿ ਪੈਂਡਿੰਗ ਹੀ ਹੈ ਅਜੇ? ਪੈਂਡਿੰਗ ਹੈ ਭਾਜੀ, 1 ਸਾਲ ਹੋ ਗਿਆ ਪੂਰਾ। ਹਾਂਜੀ, ਜੇ ਤਾਂ ਪ੍ਰੋਸੈਸਿੰਗ ਟਾਈਮ ਤੋਂ ਬਾਹਰ ਆ, ਪ੍ਰੋਸੈਸਿੰਗ ਟਾਈਮ ਤੁਹਾਨੂੰ uscis.gov ਤੇ ਪਤਾ ਲੱਗ ਜਾਣੀ ਕਿਹੜੇ ਸੈਂਟਰ 'ਚ ਕਿੰਨੀ ਪ੍ਰੋਸੈਸਿੰਗ ਟਾਈਮ ਚੱਲਦੀ ਆ। ਜੇ ਉਹ ਤੋਂ ਬਾਹਰ ਆ ਤਾਂ ਫਿਰ ਤੁਸੀਂ ਕਾਲ ਕਰਕੇ ਐਕਸਪੀਡਾਈਟ ਕਰਾ ਸਕਦੇ ਆ। ਅੱਛਾ, ਉਸ ਤੋਂ ਪਹਿਲਾਂ ਨਹੀਂ ਭਾਈ ਕਰਾ ਸਕਦਾ, ਪਰ ਪ੍ਰੋਸੈਸਿੰਗ ਟਾਈਮ ਤਾਂ ਐਵਰੀ ਮੰਥ ਚੇਂਜ ਹੋ ਜਾਂਦਾ, ਕਦੀ ਅਪ ਹੋ ਜਾਂਦਾ, ਕਦੀ ਡਾਊਨ ਹੋ ਜਾਂਦਾ। ਹਾਂਜੀ, ਮਤਲਬ ਜਦੋਂ ਤੁਹਾਡੇ ਪ੍ਰੋਸੈਸਿੰਗ ਟਾਈਮ ਤੋਂ ਬਾਹਰ ਹੋ ਗਿਆ ਉਦੋਂ ਤੁਸੀਂ ਕਰਾ ਸਕਦੇ ਆ। ਬਿਲਕੁਲ, ਜਦੋਂ ਤੁਸੀਂ ਦੇਖਣਾ ਆ ਜਿੱਦਣ ਉਹ ਤੋਂ ਬਾਹਰ ਹੋਇਆ ਪ੍ਰੋਸੈਸਿੰਗ ਟਾਈਮ ਤੋਂ ਉਦਣ ਕਰ ਦੇਣਾ, ਉਸ ਅਗਲੇ ਹਫਤੇ ਦੀ ਨਹੀਂ ਫਿਰ ਵੇਟ ਕਰਨੀ ਆਪਾਂ। ਹਾਂਜੀ ਜਦੋਂ ਪ੍ਰੋਸੈਸਿੰਗ ਟਾਈਮ ਤੋਂ ਬਾਹਰ ਹੋਇਆ ਤੁਰੰਤ ਕਾਰਵਾਈ ਜਿਹੜੀ ਉਹ ਪਾਓ, ਉਦੋਂ ਵੇਟ ਨਹੀਂ ਕਰਨੀ ਆਪਾਂ। ਹਾਂਜੀ ਅਗਲੇ ਕਾਲਰ ਅਜੇ ਸ਼ਰਮਾ। ਹਾਂਜੀ ਅਜੇ ਸ਼ਰਮਾ ਜੀ। ਹਾਂਜੀ ਭਾਈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ ਮੇਰਾ ਕੁਐਸਚਨ ਹੈ ਕਿ ਅਸਾਈਲਮ ਸੀਕਰ ਕੋਲੇ ਜਦੋਂ ਫਾਈਨਲ ਹੀਅਰਿੰਗ ਹੁੰਦੀ ਆ, ਕੀ ਡਾਕੂਮੈਂਟ ਹੋਣਾ ਚਾਹੀਦਾ? ਤੇ ਇੱਕ ਹੁਣ ਨਵਾਂ ਅਨਾਉਂਸਮੈਂਟ ਹੋਈ ਹੈ ਕਿ ਹੁਣ ਜਿਹੜੀ ਸਾਰੀ ਹੀਅਰਿੰਗ ਹੋਣਗੀਆਂ ਅਗਲੀਆਂ ਤੇ ਉਹ ਵੈਬ ਕੈਮ ਤੇ ਹੋਣਗੀਆਂ, ਵੈਬਐਕਸ ਤੇ ਸਰ ਵੈਬਐਕਸ ਤੇ ਜਿਹੜੀ ਹੀਅਰਿੰਗ ਹੁੰਦੀ ਆ ਤੇ ਜਿਹੜੀ ਕੋਰਟ 'ਚ ਹੀਅਰਿੰਗ ਹੁੰਦੀ ਆ, ਦੋਨਾਂ 'ਚ ਕੀ ਡਿਫਰੈਂਸ ਹੈ ਸਰ? ਥੈਂਕ ਯੂ ਜੀ। ਜੀ ਸੋ ਪਹਿਲਾਂ ਤਾਂ ਇਹ ਆ ਕਿ ਜਿੰਨੇ ਵੀ ਜਾਣੇ ਸੁਣ ਰਹੇ ਆ ਨਾ, ਆਪਣੇ ਵਕੀਲ ਨੂੰ ਕਹਿ ਕੇ ਵੈਬਐਕਸ ਦੀ ਮੋਸ਼ਨ ਪਵਾਓ। ਉਹਦਾ ਤੁਹਾਨੂੰ ਮੈਂ ਫਾਇਦਾ ਦੱਸ ਦਿੰਦਾ ਕੀ ਹੈ। ਫਾਇਦਾ ਇਹ ਹੈ ਕਿ ਜਿੱਦਾਂ ਹੁਣ ਜਨਵਰੀ 31 ਤੱਕ ਉਹਨਾਂ ਨੇ ਇਨ ਪਰਸਨ ਸਾਰੀਆਂ ਕੈਂਸਲ ਕਰਤੀਆਂ, ਮਤਲਬ ਕਿ ਸਿਰਫ ਵੈਬਐਕਸ ਵਾਲਿਆਂ ਦੀਆਂ ਚੱਲੀਆਂ, ਬਾਕੀਆਂ ਦੀਆਂ 2024-25 ਚ ਤਰੀਕਾਂ ਪਾਤੀਆਂ। ਦੱਸੋ। ਪਹਿਲਾਂ ਤਾਂ ਇਹ ਹੈ ਕਿ ਵੈਬਐਕਸ ਪਾਓ, ਕਿਉਂਕਿ ਕੋਵਿਡ ਤਾਂ ਇਦਾਂ ਹੀ ਚੱਲਣਾ ਹੁਣ ਅਗਲੇ ਕਈ ਸਾਲਾਂ ਤੱਕ ਨਾ, ਸੋ ਤੁਸੀਂ ਰਿਸਕ ਨਹੀਂ ਲੈ ਸਕਦੇ। ਦੂਸਰੀ ਗੱਲ ਇਹ ਹੈ ਕਿ ਜਿਹੜੇ ਵੈਬਐਕਸ ਵਾਲੇ ਆ, ਐਂਡ ਦੇ ਵਿੱਚ ਉਹ ਫਿਰ ਵੀ ਕੋਰਟ ਜਾ ਕੇ ਆਪਣੀ ਜਿਹੜੀ ਪੇਸ਼ੀ ਆ ਉਹ ਪਾ ਸਕਦੇ ਆ। ਕੋਈ ਇਦਾਂ ਉਹਨਾਂ ਨੇ ਪੱਥਰ ਤੇ ਲਕੀਰ ਨਹੀਂ ਕਿ ਉਹਨਾਂ ਨੇ ਫਿਰ ਵੈਬਐਕਸ ਹੀ ਕਰਨਾ ਵਾ। ਮਤਲਬ ਤੁਹਾਡੇ ਕੋਲ ਦੋਨੋਂ ਆਪਸ਼ਨ ਜਿਹੜੀਆਂ ਉਹ ਆ ਜਾਂਦੀਆਂ। ਤੇ ਵੈਬਐਕਸ ਮੇਰੇ ਹਿਸਾਬ ਨਾਲ ਵੈਬਐਕਸ ਵਧੀਆ ਵਾ, ਕਨਵੀਨੀਅੰਟ ਆ, ਟਾਈਮ ਬਚ ਜਾਂਦਾ ਤੁਹਾਡਾ। ਤੁਹਾਨੂੰ ਉਹੀ ਜਿਹੜੀ ਕੋਰਟ 'ਚ ਜਾਣ ਦੀ, ਪਾਰਕਿੰਗ ਦੀ ਖੱਜਲ ਖਰਾਬੀ ਨਹੀਂ ਰਹਿੰਦੀ, ਤੁਹਾਡਾ ਵੀ ਟਾਈਮ ਬਚਦਾ, ਵਕੀਲ ਦਾ ਵੀ ਬਹੁਤ ਟਾਈਮ ਬਚਦਾ। ਤੇ ਵੈਬਐਕਸ ਤੁਸੀਂ ਆਪਣੇ ਵਕੀਲ ਦੀ ਜਿਹੜੀ ਲਾਅ ਫਰਮ ਹੁੰਦੀ ਆ ਉਹਦੇ ਵਿੱਚ ਹੀ ਕੰਪਿਊਟਰ ਮੋਰੇ ਦਿੰਦੇ ਹੋ। ਬੜੀ ਸਿੰਪਲ ਜੀ ਹੀਅਰਿੰਗ ਆ, ਕੋਈ ਫਰਕ ਨਹੀਂ ਇਸ ਹੀਅਰਿੰਗ ਤੇ ਦੂਜੀ ਹੀਅਰਿੰਗ ਦੇ ਵਿੱਚ। ਥੋੜੀ ਸੈਟਿੰਗ ਥੋੜੀ ਰਿਲੈਕਸ ਹੁੰਦੀ ਹੈ, ਸੋ ਮੇਰੇ ਹਿਸਾਬ ਨਾਲ ਐਡਵਾਂਟੇਜ ਵੀ ਹੈਗੀ ਆ ਵੈਬਐਕਸ ਦੀ। ਤੇ ਡਾਕੂਮੈਂਟ ਇਹਨਾਂ ਨੇ ਪੁੱਛਿਆ ਕੀ ਚਾਹੀਦੇ ਆ। ਸੋ ਡਾਕੂਮੈਂਟ ਦਾ ਤੁਸੀਂ ਹੁਣ ਜਿਹੜਾ ਕੋਰਟ ਦੇ ਨਵੇਂ ਸਟੈਂਡਿੰਗ ਆਰਡਰ ਆ ਨਾ, ਉਹਦੇ ਹਿਸਾਬ ਨਾਲ ਜਿਹੜੇ 30 ਦਿਨ ਪਹਿਲਾਂ ਡਾਕੂਮੈਂਟ ਜਿਹੜੇ ਆਪਣੇ ਉਹ ਜਮ੍ਹਾਂ ਕਰਨੇ ਹੁੰਦੇ ਆ, ਤੇ 14 ਦਿਨ ਦੀ ਤੇ ਉਹਨਾਂ ਦੀ ਐਬਸੋਲੂਟ ਕਟ ਆਫ ਆ। ਕੋਰਟ ਥੋੜੇ ਲੀਨੀਅੰਟ ਹੀ ਹੈ, ਇੰਨਾ ਮੰਨ ਲੈਂਦੇ ਆ ਕਿ ਹੁਣ ਕੋਵਿਡ ਚੱਲਦਾ ਤੇ ਲੇਟ ਵੀ ਜੇ ਤੁਸੀਂ ਸਬਮਿਟ ਕਰੋ ਹੀਅਰਿੰਗ ਤੋਂ ਪਹਿਲਾਂ ਤੇ ਕੋਰਟ ਮੰਨ ਲਊਗਾ ਹੈ ਨਾ ਕਿ ਕਿਉਂ ਨਹੀਂ ਪਹੁੰਚੇ, ਕੋਵਿਡ ਚੱਲਦਾ, ਨਹੀਂ ਆਏ, ਇੰਡੀਆ ਤੋਂ ਦੇਰ ਲੱਗ ਗਈ ਜਾਂ ਜਿੱਦਾਂ ਵੀ ਹੈ। ਤੇ ਜ਼ਿਆਦਾਤਰ ਜਿਹੜੀ ਤੁਹਾਡੀ ਹੀਅਰਿੰਗ ਆ ਉਹਦੇ ਵਿੱਚ ਤੁਹਾਨੂੰ ਜਿਹੜੇ ਮੇਨ ਜਿਹੜੇ ਤੁਹਾਡੇ ਡਾਕੂਮੈਂਟ, ਇੱਕ ਵਾਰੀ ਤੁਹਾਡੀ ਡੈਕਲੇਰੇਸ਼ਨ ਸਬਮਿਟ ਹੋ ਗਈ, ਕੇਸ ਸਬਮਿਟ ਹੋ ਗਿਆ ਤੁਹਾਡਾ, ਜਿਹੜਾ ਕੰਟਰੀ ਕੰਡੀਸ਼ਨਸ ਐਵੀਡੈਂਸ ਆ ਉਹ ਮੇਨ ਹੁੰਦਾ, ਉਹ ਤੁਹਾਡੇ ਵਕੀਲ ਦਾ ਕੰਮ ਕਰਨ ਵਾਲਾ ਵਾ। ਤੇ ਜਿਹੜਾ ਤੁਹਾਡਾ ਕੰਮ ਕਰਨ ਵਾਲਾ ਉਹ ਇਹ ਹੈ ਕਿ ਜਿਹੜੇ ਤੁਹਾਡੀ ਕਹਾਣੀ ਦੇ ਵਿੱਚ ਫਿਰ ਜਿਹੜੇ ਵੀ ਵਿਟਨੈਸ ਆ, ਕਿਰਦਾਰ ਆ, ਹੈ ਨਾ, ਗੁਆਂਢੀ ਆ ਜਾਂ ਤੁਹਾਡਾ ਪਾਰਟੀ ਦਾ ਵਰਕਰ ਆ ਜਾਂ ਤੁਹਾਡੇ ਘਰ ਦੇ ਘਰ ਵਾਲੀ, ਜਿੰਨੇ ਵੀ ਉਹ ਮੌਕੇ ਦੇ ਆਧਾਰ ਤੇ ਮੌਜੂਦ ਸੀਗੇ, ਉਹਨਾਂ ਨੇ ਉਹ ਚੀਜ਼ ਰਿਲੇਟਡ ਆਪਣੀ ਜਿਹੜੀ ਐਫੀਡੈਵਿਟ ਆਪਣੇ ਦੇਣੇ ਹੁੰਦੇ ਨੇ। ਉਹ ਜਿਹੜੇ ਐਫੀਡੈਵਿਟ ਆ ਉਹ ਐਫੀਡੈਵਿਟ ਦੀ ਫਾਰਮੈਟ 'ਚ ਹੋ ਸਕਦੇ ਆ, ਜਿਹੜੇ ਕਚਹਿਰੀ ਵਾਲੇ ਸਟੈਂਪ ਪੇਪਰ ਆ, ਪਰ ਉਹਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ। ਜਿਹੜੇ ਸਟਾਂਪ ਸਟੂਮ ਪੇਪਰ ਉੱਪਰ ਵਾਲੇ ਹੈ ਫਜ਼ੂਲ ਹੀ ਹੈ। ਜਿਹੜਾ ਕੋਰਟ ਜਿਹੜਾ ਜ਼ਿਆਦਾ ਵੇਟ ਦਿੰਦਾ ਉਹ ਇਹ ਦਿੰਦਾ ਕਿ ਹੱਥੀ ਵੀ ਜਿਹੜਾ ਵਿਟਨੈਸ ਉਹ ਆਪਣੇ ਹੱਥੀ ਵੀ ਲੈਟਰ ਜਿਹੜੀ ਆ ਲਿਖ ਕੇ ਦੇ ਸਕਦਾ ਤੇ ਉਹਨੂੰ ਤੁਸੀਂ ਟਰਾਂਸਲੇਟ ਕਰਾ ਸਕਦੇ ਆ। ਸੋ ਇੱਕ ਕੰਬੀਨੇਸ਼ਨ ਆਫ ਮੇਰੇ ਹਿਸਾਬ ਨਾਲ ਜਿਹੜਾ ਤੁਸੀਂ ਕਿ ਕਚਹਿਰੀ ਵਾਲੇ ਐਫੀਡੈਵਿਟ ਤੇ ਬਾਕੀ ਦੋ ਤਿੰਨ ਤੁਸੀਂ ਕਚਹਿਰੀ ਵਾਲੇ ਬਣਾ ਲਓ, ਬਾਕੀ ਤੁਸੀਂ ਲੈਟਰ ਵਗੈਰਾ ਉਹਨਾਂ ਕੋਲ ਲੈ ਲਓ, ਹੈ ਨਾ। ਤੇ ਜਿਹੜੀ ਚੀਜ਼ ਨਹੀਂ ਹੋਣੀ ਚਾਹੀਦੀ ਉਹ ਇਹ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਉੱਥੋਂ ਇੱਕੋ ਵਕੀਲ ਤੋਂ ਇੱਕੋ ਸਟਾਈਲ ਦੇ ਵਿੱਚ ਕਹਾਣੀਆਂ ਦੇ ਚੇਪੇ ਮਰਾ ਕੇ ਐਫੀਡੈਵਿਟ ਆਪਣੇ ਬਣਾ ਲਏ ਇੱਕੋ ਤਰੀਕ ਦੇ ਵਿੱਚ ਨਾ। ਉਹਨੂੰ ਕੋਰਟ ਕਹਿੰਦਾ ਕਿ ਇਹ ਨਕਲੀ ਹੈ, ਇਹਨਾਂ ਦੀ ਕੋਈ ਵੈਲਿਊ ਨਹੀਂ ਹੈ, ਸੇਮ ਜਿਹੇ ਲੱਗਦੇ, ਸਾਰੇ ਸੇਮ ਜਿਹਾ ਲਿਖਿਆ ਵਾ। ਸੋ ਇਹ ਹੈ ਕਿ ਜਿਹੜਾ ਉਹਦਾ ਕੰਟੈਂਟ ਜਿਹੜਾ ਹੈਗਾ ਵਿੱਚ ਕੀ ਲਿਖਿਆ ਵਾ, ਉਹ ਸਿਰਫ ਜਿੰਨਾ ਉਹਨਾਂ ਨੇ ਓਬਜ਼ਰਵ ਕੀਤਾ, ਜਿੰਨਾ ਉਹਨਾਂ ਨੇ ਦੇਖਿਆ ਉਹੀ ਲਿਖਣਾ। ਉਹ ਫੋਰ ਐਗਜ਼ਾਮਪਲ ਜੇ ਕੋਈ ਘਰੇ ਗਿਆ ਤੇ ਉਹਨੂੰ ਸੱਟ ਲੱਗੀ ਸੀਗੀ ਬਾਜ਼ਾਰ ਦੇ ਵਿੱਚ, ਘਰੇ ਗਿਆ, ਉਹਦੀ ਮਾਤਾ ਸਿਰਫ ਇਹੀ ਲਿਖ ਸਕਦੀ ਕਿ ਜਦੋਂ ਇਹ ਗੱਡੀ ਤੋਂ ਉਤਰਿਆ ਤੇ ਮੈਂ ਦੇਖਿਆ ਇਹਦੇ ਸੱਟ ਲੱਗੀ ਸੀਗੀ, ਖੂਨ ਨਿਕਲਿਆ ਸੀਗਾ, ਫਿਰ ਮੈਂ ਤੋਂ ਪੁੱਛਿਆ ਤੇ ਇਹਨੇ ਮੈਨੂੰ ਆਹ ਦੱਸਿਆ। ਉਹ ਮਾਤਾ ਇਹ ਨਹੀਂ ਲਿਖ ਸਕਦੀ ਕਿ ਇਹ ਬਾਜ਼ਾਰ 'ਚ ਸਕੂਟਰ ਚਲਾਉਂਦਿਆ ਸੀਗਾ, ਇਹਨੂੰ ਫੜ ਕੇ ਉਹਨਾਂ ਨੇ ਕੁੱਟਤਾ, ਕਿਉਂਕਿ ਮਾਤਾ ਉੱਥੇ ਸੀਗੀ ਨਹੀਂ, ਹੈ ਨਾ। ਸੋ ਇਹ ਹੈ ਕਿ ਜਿਹੜੇ ਤੁਹਾਡੇ ਬਿਆਨ ਜਿਹੜੇ ਉੱਥੋਂ ਤੁਸੀਂ ਜਿਹੜੇ ਵਿਟਨੈਸ ਸਟੇਟਮੈਂਟ ਲੈਣੀ ਹੈ ਨਾ, ਉਹ ਜਿਹੜੇ ਆਪਣੇ ਇੰਡੀਆ ਵਾਲੇ ਵਕੀਲ ਆ ਉਹਨਾਂ ਕੋਲ ਥੋੜਾ ਧਿਆਨ ਨਾਲ ਕਿ ਤੂੰ ਉਹੀ ਚੀਜ਼ ਜਿਹੜਾ ਐਫੀਡੈਵਿਟ ਦੇ ਰਿਹਾ ਉਹ ਸਿਰਫ ਉਹੀ ਚੀਜ਼ ਨੂੰ ਦੱਸ ਸਕਦਾ ਜਿਹੜੀ ਉਹਦੇ ਸਾਹਮਣੇ ਹੋਈ ਆ, ਬਾਕੀ ਚੀਜ਼ਾਂ ਨੂੰ ਉਹ ਟੈਸਟੀਫਾਈ ਨਹੀਂ ਕਰ ਸਕਦਾ। ਬਾਕੀ ਫਿਰ ਹੀਅਰਸੇ ਹੋਊਗਾ ਤੇ ਹੀਅਰਸੇ ਦਾ ਫਿਰ ਉਹ ਸਬਮਿਸਿਬਲ ਨਹੀਂ ਹੁੰਦਾ ਅਦਾਲਤਾਂ ਦੇ ਵਿੱਚ ਜੀ। ਇਹ ਚੀਜ਼ਾਂ ਦਾ ਧਿਆਨ ਦੇ ਦਿੱਤਾ। ਅਗਲੇ ਕਾਲਰ ਅੰਗਰੇਜ਼।
ਹਾਂਜੀ ਅੰਗਰੇਜ਼ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨਾ ਫੀਡਬੈਕ ਦੇਣੀ ਹੈ। ਮੇਰਾ ਨਾ ਭਾਜੀ ਉਹਨਾਂ ਕੋਲ ਵਕੀਲ ਕੋਲ ਕੇਸ ਲੱਗਾ ਹੈ ਤੇ ਮੇਰਾ ਕੱਲ ਦਾ ਕੇਸ ਪ੍ਰੂਵ ਹੋਇਆ ਤੇ ਮੈਂ ਥੈਂਕ ਯੂ ਕਰਨਾ ਹੈ ਭਾਜੀ ਉਹਨਾਂ ਦਾ। ਲਓ ਜੀ, ਫਿਰ ਤਾਂ ਲੱਡੂਆਂ ਦਾ ਡੱਬਾ ਕਰ ਲਓ, ਫੋਨ ਨਾਲ ਥੋੜੀ ਕਰਦਾ ਏਦਾਂ। ਨਹੀਂ ਇਹਨਾਂ ਦਾ ਪੂਰਾ ਨਹੀਂ ਮੇਰੇ ਖਿਆਲ ਅਪਰੂਵ ਹੋਇਆ, ਇਹਨਾਂ ਦਾ ਅੱਧਾ ਕੁ ਅਪਰੂਵ ਹੋਇਆ ਕੇਸ। ਚਲੋ ਮੁਬਾਰਕਾਂ ਵੇਲੋ ਤਾਂ ਬਹੁਤ ਬਹੁਤ ਜੀ ਤੁਹਾਨੂੰ। ਜਦੋਂ ਇਸੇ ਕਰਕੇ ਹੀ ਮੇਰਾ ਇਹ ਕੰਮ ਹੋਇਆ। ਮੈਂ ਮਤਲਬ ਜਦੋਂ ਪਹਿਲੇ ਦਿਨ ਭਾਜੀ ਆਏ ਸੀ ਰੇਡੀਓ ਤੇ ਉਦੋਂ ਹੀ ਮੈਂ ਇਹਨਾਂ ਨਾਲ ਗੱਲ ਕੀਤੀ। ਉਦੋਂ ਤੋਂ ਮੇਰਾ ਕੇਸ ਇਹਨਾਂ ਕੋਲ ਚੱਲਣ ਦਿਆ ਤੇ ਮੈਨੂੰ ਉਮੀਦ ਨਹੀਂ ਮੇਰਾ ਕੰਮ ਹੋਣਾ, ਪਰ ਮੈਨੂੰ ਖੁਸ਼ੀ ਹੋਣ ਦੀ, ਮੈਂ ਕੰਬੀ ਜਾਣ ਦਿਆ ਮੈਂ ਗੱਲ ਕਰਦਾ ਲਓ ਕੀ ਹੋਣ ਦਿਆ। ਚਲੋ ਜੀ, ਬਹੁਤ ਖੁਸ਼ੀ ਵਾਲੀ ਗੱਲ ਆ। ਥੈਂਕ ਯੂ ਜੀ, ਥੈਂਕ ਯੂ ਜੀ, ਬੜੀ ਮਿਹਰਬਾਨੀ ਜੀ। ਠੀਕ ਹੈ, ਹੁਣ ਦੇਖੋ ਜੀ ਲੱਡੂਆਂ ਦੇ ਡੱਬੇ ਹੋ ਗਏ। ਮੈਂ ਦੱਸਦਾ ਭਾਜੀ ਦਾ ਆਪਣਾ ਨਾ, ਮੈਨੂੰ ਪਤਾ ਕੌਣ ਬੋਲਦੇ ਆ ਇਹ। ਇਹਨਾਂ ਨਾਲ ਇੱਕ ਵਾਰੀ ਮੇਰੀ ਬਹਿਸ ਵੀ ਹੋ ਗਈ ਸੀਗੀ ਇਹਨਾਂ ਨਾਲ ਦੋ ਕੁ ਮਹੀਨੇ ਪਹਿਲਾਂ ਜੀ। ਇਹਨਾਂ ਦਾ ਕੰਮ ਕੁਮ ਜਿਹਾ ਰੁਕ ਗਿਆ ਸੀਗਾ ਤੇ ਵਰਕ ਪਰਮਿਟ ਸੀਗੇ ਆਪਣੇ, 2 ਜਿੱਦਾਂ ਫਾਈਲ ਕੀਤੇ ਸੀਗੇ ਤੇ ਭਾਜੀ ਦੀ ਕੰਮ ਕੁਮ ਜਿੱਦਾਂ ਸੀਗਾ ਨਹੀਂ ਇਹਨਾਂ ਕੋਲ ਤੇ ਫਰਸਟ੍ਰੇਸ਼ਨ ਵੀ ਮੈਨੂੰ ਪਤਾ ਹੋ ਜਾਂਦੀ ਆ। ਤੇ ਪਰ ਏਦਾਂ ਕਿ ਐਂਡ ਆਫ ਦਾ ਡੇ ਮੈਂ ਭਾਜੀ ਨੂੰ ਉਹੀ ਕਿਹਾ ਸੀ, ਮੈਂ ਕਿਹਾ ਜਿਹੜਾ ਆਪਣੇ ਸਾਡੇ ਪੱਲੇ ਵੀ ਉਨਾ ਕੀ ਆ ਜਿੱਦਾਂ ਆਪਾਂ ਕੇਸ ਹੈ ਨਾ ਪ੍ਰੈਜ਼ੈਂਟ ਕਰ ਸਕਦੇ ਹਾਂ ਤੇ ਕਈਆਂ ਨੂੰ ਤਾਂ ਫਲ ਮਿਲ ਜਾਂਦਾ ਰਾਈਟ ਵੇ। ਕਿ ਕਈ ਵਾਰੀ ਏਦਾਂ ਵੀ ਹੁੰਦਾ ਕਿ ਗ੍ਰੀਨ ਕਾਰਡ ਵੀ ਕਈਆਂ ਦੇ ਜਿੱਦਾਂ 4-4 5-5 ਮਹੀਨੇ ਚ ਆ ਗਏ ਹਨਾ ਜੀ। ਤੇ ਕਈਆਂ ਦਾ ਏਦਾਂ ਕਿ ਉਹੀ ਜਿਹੜਾ ਟਾਈਮ ਆ ਡਬਲ ਟ੍ਰਿਪਲ ਲੱਗ ਗਿਆ। ਫਿਰ ਉਹ ਸਾਨੂੰ ਕਹਿੰਦੇ ਕਿ ਯਾਰ ਮੇਰਾ ਫਲਾਣੇ ਦੋਸਤ ਦਾ ਤਾਂ ਏਦਾਂ ਫਲਾਣੇ ਵਕੀਲ ਤੋਂ ਜਲਦੀ ਆ ਗਿਆ ਸੀਗਾ, ਮੇਰਾ ਲੇਟ ਆਇਆ। ਤੇ ਇਹ ਹੈ ਕਿ ਆਪਣੇ ਵੱਲੋਂ ਆਪਾਂ ਕਰ ਦਿੱਤਾ, ਪਰ ਇਹ ਹੈ ਕਿ ਹਰੇਕ ਜਿਹੜੀ ਚੀਜ਼ ਆ ਸਾਡੇ ਹੱਥ ਵਸ ਨਹੀਂ। ਬਸ ਇਹ ਹੈ ਕਿ ਸਾਡੀਆਂ ਨੀਤਾਂ ਸਹੀ ਆ ਕਿ ਆਪਾਂ ਸਹੀ ਕੰਮ ਕਰਨਾ ਚਾਹੁੰਦੇ ਆ ਤੇ ਕਈ ਵਾਰੀ ਹੈਡੇਕ ਸਾਡੇ ਲਈ ਵੀ ਸਰਕਾਰੀ ਮਹਿਕਮੇ ਨਾਲ ਡੀਲ ਕਰਕੇ ਕਾਫੀ ਜ਼ਿਆਦਾ ਹੋ ਜਾਂਦੀ। ਸਾਨੂੰ ਵੀ ਉਹ ਅੱਗੋਂ ਨਾ ਸਹੀ ਤਰ੍ਹਾਂ ਜਵਾਬ ਨਹੀਂ ਦਿੰਦੇ ਕਿ ਕਿੰਨੀ ਦੇਰ ਲੱਗਣੀ ਹੈ ਤੇ ਉਹ ਆਪ ਅੱਗੋਂ ਸਲੋ ਆ। ਆਪਾਂ ਵੀ ਸਮਝਦੇ ਹਾਂ ਕਿ ਉਹਨਾਂ ਦੀ ਵੀ ਆਪਣੀਆਂ ਮਜਬੂਰੀਆਂ। ਸੋ ਏਦਾਂ ਕਿ ਭਾਜੀ ਨੇ ਫਿਰ ਮੈਨੂੰ ਕਿਹਾ ਸੀ, ਕਹਿੰਦੇ ਕੋਈ ਨਹੀਂ ਭਾਜੀ, ਜਿੱਦਣ ਤੁਹਾਡਾ ਕੇਸ ਪਾਸ ਹੋਊਗਾ ਮੈਂ ਰੇਡੀਓ ਤੇ ਕਾਲ ਕਰੂੰਗਾ। ਸੋ ਅੱਜ ਚੰਗਾ ਧੰਨਵਾਦ ਭਾਜੀ ਤੁਹਾਡਾ। ਥੈਂਕ ਯੂ ਜੀ। ਚਲੋ ਜੀ, ਬਹੁਤ ਸ਼ੁਕਰੀਆ ਅੰਗਰੇਜ਼ ਸਿੰਘ ਜੀ, ਬਹੁਤ ਮਿਹਰਬਾਨੀ ਤੇ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਜੀ ਸਾਰਿਆਂ ਨੂੰ। ਮੋਹਨ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। सर जी मेरा क्वेश्चन ये है कि ना कोई अगर रेस्टोरेंट वाला की शेफ ਨੂੰ इंडिया ਤੋਂ ਅਪਲਾਈ ਕਰੇ ਤਾਂ ਕਿੰਨਾ ਟਾਈਮ ਲੱਗ ਜਾਂਦਾ ਉਹਨੂੰ ਆਉਣ ਤੇ? ਭਾਈ ਜਿਹੜਾ ਤਾਂ ਗ੍ਰੀਨ ਕਾਰਡ ਆਉਣਾ ਇੰਡੀਆ ਵਾਲਾ ਤਾਂ ਤੁਹਾਡੇ ਲੱਗਣੇ ਸ਼ੈਫ ਦੇ 15 ਸਾਲ 15-16 ਸਾਲ ਗ੍ਰੀਨ ਕਾਰਡ ਤੇ। ਜੇ ਤਾਂ ਦੂਜੀ ਕਿਸੇ ਕੰਟਰੀ ਦਾ ਸਿਟੀਜ਼ਨ ਜਾਂ ਬੋਰਨ ਹੈਗਾ, ਨੇਪਾਲ ਦਾ, ਬੰਗਲਾਦੇਸ਼ ਦਾ, ਇੱਧਰ ਦਾ, ਉਹ ਸ਼ੈਫ ਨੂੰ ਤੁਸੀਂ 3 ਸਾਲਾਂ 4 ਸਾਲਾਂ ਚ ਗ੍ਰੀਨ ਕਾਰਡ ਤੇ ਡਾਇਰੈਕਟ ਬੁਲਾ ਸਕਦੇ ਹੋ। ਠੀਕ ਹੈ ਜੀ, ਥੈਂਕ ਯੂ। ਜੇ ਕੋਈ ਸਟਾਰ ਸ਼ੈਫ ਹੈਗਾ ਜਿੱਦਾਂ ਆਪਣੇ ਸੰਜੀਵ ਕਪੂਰ ਵਗੈਰਾ ਇਦਾਂ ਦਾ, ਜਿਹੜਾ ਸ਼ੋਅ ਦੇ ਵਿੱਚ ਜਿਹੜਾ ਹੁੰਦਾ ਉਸ ਲੈਵਲ ਦਾ, ਬੜੇ ਹਾਈ ਲੈਵਲ ਦਾ, ਜਿਹੜਾ ਕਹਿ ਲਓ ਅਵਾਰਡ, ਉਹ ਜਿਹੜਾ ਸ਼ੈਫ ਹੈਗਾ ਉਹ ਵੀਜ਼ੇ ਤੇ ਆ ਸਕਦਾ, ਪਰ ਉਹ ਆਮ ਜਿਹੜਾ ਸ਼ੈਫ ਆ ਉਹ ਨਹੀਂ ਆ ਸਕਦਾ। ਉਹਦੇ ਲਈ ਤੁਹਾਨੂੰ ਇੱਕ ਸੈਲੈਬ੍ਰਿਟੀ ਸ਼ੈਫ ਜਿਹੜਾ ਉਹ ਬਣਨਾ ਪੈਣਾ। ਉਹ ਵਾਲਾ ਬੰਦਾ ਤੇ ਆ ਸਕਦਾ 2-3 ਮਹੀਨਿਆਂ ਦੇ ਅੰਦਰ ਅੰਦਰ। ਸੋ ਹੁਣ ਅੱਜ ਕੱਲ ਸ਼ੈਫ ਦੇ ਬਹੁਤ ਸਾਰੇ ਟਰਨੀ ਟੇਕੇ ਨਾ ਜੀ, YouTube ਚੈਨਲ ਕਈਆਂ ਨੇ ਘਰੇ ਜਿਹੜੇ ਬੈਕਗਰਾਊਂਡ ਦੇ ਵਿੱਚ ਵੀ ਉਹ ਬਣਾਏ ਹੁੰਦੇ ਆ, ਕਿ ਉਹ ਵਾਲਾ ਵੀ ਫਿਰ ਆ ਸਕਦਾ ਹੈ ਕਿ ਨਹੀਂ? ਕਿ ਉਹ ਰੈਸਟੋਰੈਂਟ ਵਾਲਾ ਹੀ ਜਿਹੜਾ ਉਹ ਫੇਮਸ ਹੋਣਾ ਚਾਹੀਦਾ ਹੈ? ਉਹਦਾ ਭਾਜੀ ਜਿਹੜਾ YouTube TikTok ਹੈ ਨਾ, ਉਹਦੇ ਵਿਊ ਆਪਣੇ ਕੋਈ ਮਾਇਨੇ ਨਹੀਂ ਰਖਾਉਂਦੇ ਇਮੀਗ੍ਰੇਸ਼ਨ ਨੂੰ, ਕਿਉਂਕਿ ਉਹ ਤਾਂ ਤੁਹਾਨੂੰ ਪਤਾ ਜੋ ਵੀ ਪਾ ਦੇਵੇ ਹੈ ਨਾ, ਉਹ ਤਾਂ ਮੈਂ ਪਾਈ ਜਾਵਾਂ ਵੀਡੀਓ ਐਵੇਂ ਕੁਝ ਵੀ ਕਹੀ ਜਾਵਾਂ, ਉਹਦਾ ਮਤਲਬ ਇਹ ਥੋੜਾ ਹੈਗਾ ਕਿ ਮੈਂ ਸਟਾਰ ਸ਼ੈਫ ਬਣ ਜਾਣਾ ਵਾ। ਹਾਂ, ਉਹਦੇ ਵਿੱਚ ਉਹਨਾਂ ਨੇ ਇਹ ਦੇਖਣਾ ਕਿ ਜਿਹੜੇ ਟ੍ਰੇਡ ਜਰਨਲ ਆ ਰੈਲੀਵੈਂਟ, ਜਿੱਦਾਂ ਕਹਿ ਲਓ ਖਾਨਾ ਖਜ਼ਾਨਾ ਮੈਗਜ਼ੀਨ ਆ ਜਾਂ ਕੋਈ ਏਦਾਂ ਦੀਆਂ ਜਿਹੜੀਆਂ ਟ੍ਰੇਡ ਜਰਨਲ ਜਿਹੜੇ ਹੋ ਗਏ, ਫੂਡ ਮੈਗਜ਼ੀਨ ਜਿਹੜੀਆਂ ਹੈਗੀਆਂ, ਉਹਦੇ ਵਿੱਚ ਜੇ ਪਬਲਿਸ਼ਡ ਹੈਗਾ ਬੰਦਾ, ਫਿਰ ਉਹਦੀ ਗੱਲਬਾਤ ਬਣ ਸਕਦੀ ਹੈ। ਗ੍ਰੀਨ ਕਾਰਡ ਵੀ ਉਹ ਡਾਇਰੈਕਟ ਕਰ ਸਕਦਾ। ਠੀਕ ਹੈ ਜੀ। ਅਗਲੇ ਕਾਲਰ ਅਸ਼ਵਨੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਜੀ ਹੈਲੋ, ਹਾਂਜੀ ਸਰ, ਮੇਰਾ ਕੁਐਸਚਨ ਹੈ ਜੀ, ਮੈਂ ਨਾ 2016 ਚ ਅਸਾਈਲਮ ਫਾਈਲ ਕੀਤਾ ਸੀਗਾ ਜੀ ਸੈਨ ਫਰਾਂਸਿਸਕੋ ਦੇ ਵਿੱਚ ਜੀ, ਤੇ 2018 ਚ ਮੈਂ ਮੂਵ ਕਰਾ ਲਿਆ ਸੀ ਜੀ ਸ਼ਿਕਾਗੋ, ਕਿਉਂਕਿ ਮੈਂ ਸ਼ਿਕਾਗੋ ਮੂਵ ਹੋ ਗਿਆ ਸੀਗਾ ਜੀ ਵਿਸਕੌਨਸਿਨ ਦੇ ਵਿੱਚ। ਤੇ ਸਰ ਮੈਨੂੰ ਨਾ ਤਾਂ ਕੋਈ ਅਸਾਈਲਮ ਸੈਂਟਰ ਤੋਂ ਕੋਈ ਚਿੱਠੀ ਆਈ ਹੈ ਜਾਂ ਕੋਈ ਮਤਲਬ ਕੋਈ ਪ੍ਰੋਸੈਸਿੰਗ ਨਹੀਂ, ਕੋਈ ਕਮਿਊਨੀਕੇਸ਼ਨ ਨਹੀਂ ਵੀ ਕਦੋਂ ਸਾਡੀ ਅਸਾਈਲਮ ਸੈਂਟਰ ਦੀ ਇੰਟਰਵਿਊ ਆਉਣੀ ਹੈ ਜਾਂ ਅੱਗੇ ਕੀ ਪ੍ਰੋਸੈਸ ਹੈ। ਤੁਸੀਂ ਭਾਜੀ ਅਸਾਈਲਮ ਆਫਿਸ ਮੋਰੇ ਆ ਕਿ ਕੋਰਟ ਮੋਰੇ ਆ? ਮੈਂ ਸੁਣਿਆ ਨਹੀਂ ਸਰ ਚੰਗੀ ਤਰ੍ਹਾਂ। ਮੈਂ ਕਿਹਾ ਅਸਾਈਲਮ ਆਫਿਸ ਮੋਰੇ ਆ ਕਿ ਇਮੀਗ੍ਰੇਸ਼ਨ ਕੋਰਟ ਮੋਰੇ ਆ? ਨਹੀਂ ਸਰ, ਅਸੀਂ ਤਾਂ ਕਿਸੇ ਮੂਹਰੇ ਵੀ ਨਹੀਂ ਜੀ, ਸਾਨੂੰ ਦੋਨਾਂ ਤੋਂ ਕੋਈ ਚਿੱਠੀ ਨਹੀਂ ਆਈ ਜੀ, ਕੋਈ ਅਸਾਈਲਮ ਇੰਟਰਵਿਊ ਨਹੀਂ ਆਈ ਹਜੇ ਤੱਕ। ਅੱਛਾ, ਤੁਸੀਂ ਆਪਣੇ ਵੀਜ਼ੇ ਤੇ ਆਏ ਸੀਗੇ? ਹਾਂਜੀ ਹਾਂਜੀ, ਵੀਜ਼ੇ ਤੇ ਆਇਆ ਸੀ ਜੀ 2016 ਚ। ਮੇਰੀ ਪ੍ਰਾਇਰਟੀ ਡੇਟ ਹੈ ਮਾਰਚ 15 2016 ਜੀ, ਜਦੋਂ ਮੈਂ ਅਸਾਈਲਮ ਫਾਈਲ ਕੀਤੀ।
ਭਾਜੀ 16 ਵਾਲੇ ਕੇਸ ਨਾ ਪੈਂਡਿੰਗ ਹੀ ਹੈ, ਕਿਉਂਕਿ ਇਹ ਹੁਣ ਆਰਡਰ ਨਵੇਂ ਜਿਹੜੇ ਕੇਸ ਆ ਉਹਨੂੰ ਪਹਿਲਾਂ ਇਹ ਸੁਣ ਰਹੇ ਆ, ਤੇ ਚਿੱਠੀ ਤਾਂ ਨਹੀਂ ਉਹਨਾਂ ਦੀ ਇੰਟਰਵਿਊ ਦੀ ਆਣੀ ਜਦ ਤੱਕ ਉਹਨਾਂ ਨੇ ਇੰਟਰਵਿਊ ਸਕੈਜੂਲ ਨਹੀਂ ਕਰਨੀ ਹੈ ਨਾ। ਇਦਾਂ ਨਹੀਂ ਉਹ ਦੱਸਦੇ ਕਿ ਤੁਸੀਂ, ਇਹ ਹੈ ਕਿ ਜੇ ਤੁਸੀਂ ਆਪਣਾ ਬਸ ਪੁੱਛਣਾ ਚਾਹੁੰਦੇ ਆ ਕਿ ਤੁਹਾਡਾ ਕੇਸ ਜਿਹੜਾ ਉਹ ਚੱਲ ਰਿਹਾ, ਤੁਸੀਂ ਜਿਹੜਾ ਅਸਾਈਲਮ ਆਫਿਸ ਉਹਨਾਂ ਨੂੰ ਕੰਟੈਕਟ ਕਰ ਸਕਦੇ ਆ, ਤੇ ਉਹਨਾਂ ਦੀ ਈਮੇਲ ਵਗੈਰਾ ਤੁਹਾਨੂੰ ਲੱਭ ਜਾਣੀ ਉੱਥੇ ਇੰਟਰਨੈਟ ਤੇ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਆ ਕਿ ਬਸ ਮੈਂ ਪੁੱਛਣਾ ਚਾਹੁੰਦਾ ਕਿ ਮੇਰਾ ਕੇਸ ਸਹੀ ਤਰੀਕੇ ਨਾਲ ਪੈਂਡਿੰਗ ਆ, ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਜਾਂ ਤੁਹਾਡਾ ਵਕੀਲ ਜੇ ਹੈਗਾ ਤੁਸੀਂ ਉਹਨਾਂ ਨੂੰ ਕਹਿ ਦਿਓ, ਸੋ ਤੁਹਾਨੂੰ ਕਨਫਰਮ ਕਰ ਦੋਗੇ। ਪਰ ਇੰਟਰਵਿਊ ਨਹੀਂ ਤੁਹਾਡੀ ਭਾਜੀ ਆਣੀ। ਤੇ ਇੰਟਰਵਿਊ ਜੇ ਤਾਂ ਕਿਸੇ ਦੀ ਫੈਮਿਲੀ ਪਿੱਛੇ ਰਹਿ ਗਈ ਆ, ਵਾਈਫ ਜਾਂ ਬੱਚੇ, ਉਹਨਾਂ ਦੇ ਕੇਸ ਉਹ ਐਕਸਪੀਡਾਈਟ ਕਰ ਰਹੇ ਨੇ। ਬਾਕੀ ਜਿਹੜੇ ਕੇਸ ਆ ਉਹਨੂੰ ਤੁਸੀਂ ਰਿਕੁਐਸਟ ਕਰ ਸਕਦੇ ਆ ਕਿ ਮੇਰੀ ਐਕਸਪੀਡਾਈਟ ਕਰ ਦਿਓ, ਪਰ ਉਹਨਾਂ ਦੀ ਮਰਜ਼ੀ ਆ ਉਹਨਾਂ ਨੇ ਕਰਨੀ ਕਿ ਨਹੀਂ ਕਰਨੀ। ਜੀ, ਥੈਂਕ ਯੂ ਜੀ। ਤੇ ਅਟਾਰਨੀ ਢੇਰਕਿਆਣਾ ਜੀ, ਕੁਛ ਕੁ ਜਿਹੜੇ ਆਪਾਂ ਇਹ ਦੇਖ ਲਈਏ ਆਨਲਾਈਨ ਵੀ ਸਵਾਲ ਆ। ਮਨਪ੍ਰੀਤ ਕੌਰ ਪੁੱਛਦੇ ਆ, ਕਹਿੰਦੇ ਵੀ ਉਹਨਾਂ ਦੇ ਬ੍ਰਦਰ ਦਾ NVC 'ਚ DA ਅਪਰੂਵਡ ਨੂੰ ਕਹਿੰਦੇ ਸਾਲ ਤੋਂ ਉੱਪਰ ਹੋ ਗਿਆ ਆ, ਪਰ ਅਜੇ ਕੋਈ ਇੰਟਰਵਿਊ ਸਕੈਜੂਲਿੰਗ ਨਹੀਂ ਆਈ। ਵੈਸੇ ਕੀ ਅਪਡੇਟਸ ਹੈਗੀਆਂ ਜੇ ਤੁਹਾਡੇ ਕੋਲ ਥੋੜ੍ਹਾ ਬਹੁਤਾ, ਜੇ ਕੁਛ ਤੁਹਾਨੂੰ ਪਤਾ ਹੋਵੇ ਤੁਹਾਡੇ ਕਿਸੇ ਕਲਾਇੰਟਸ ਦੀਆਂ ਉੱਥੇ ਇੰਟਰਵਿਊਜ਼ ਆ ਰਹੀਆਂ ਨੇ ਜਾਂ ਨਹੀਂ ਆ ਰਹੀਆਂ ਨੇ? ਨਹੀਂ ਜੀ, ਸਾਰਿਆਂ ਦੀਆਂ ਹੁਣ ਹੋਲਡ ਤੇ ਹੀ ਆ। ਲੇਟਲੀ ਹੁਣ ਜਨਵਰੀ ਦਸੰਬਰ ਐਂਡ ਤੱਕ ਕੋਈ ਨਹੀਂ ਅਪਾਇੰਟਮੈਂਟ ਆਈ ਸਾਡੀ ਕਿਸੇ ਕਲਾਇੰਟ ਦੀ। ਇਸ ਸਾਲ ਦੇ ਅਖੀਰ ਤੱਕ ਕਿਸੇ ਦੀ ਨਹੀਂ? ਨਹੀਂ, ਮੈਂ ਕਿਹਾ ਹੁਣ ਪਿਛਲੇ ਸਾਲ ਤੋਂ। ਅੱਛਾ, ਠੀਕ ਹੈ। ਪਿਛਲੇ ਸਾਲ ਤੋਂ ਹੁਣ ਤੱਕ ਆ ਜਿਹੜਾ ਮਹੀਨਾ ਗਿਆ ਕੁਆਇਟ ਹੀ ਹੈ, ਕਿਸੇ ਦਾ ਨਹੀਂ। ਸਾਡੇ ਆਪਣੇ ਖੁਦ ਦੇ ਕਲਾਇੰਟ ਵੀ। ਤੁਸੀਂ ਤਾਂ ਝਟਕਾ ਜਿਹਾ ਹੀ ਦੇਤਾ ਸੀ ਜਦੋਂ ਤੁਸੀਂ ਦਸੰਬਰ ਐਂਡ ਗਿਆ। ਮੈਂ ਕਿਹਾ ਇਸ ਸਾਲ ਦੇ ਅਖੀਰ ਤੱਕ ਹੀ ਕਿਸੇ ਦੀ ਇੰਟਰਵਿਊ ਨਹੀਂ ਆ। ਨਹੀਂ, ਸਾਡੇ ਜਦੋਂ ਨਾ ਇਦਾਂ ਆ ਕਿ ਮੇਰੇ ਕਿਸੇ ਕਲਾਇੰਟ ਦੀਆਂ ਆਊਗੀਆਂ ਇੰਟਰਵਿਊ, ਮੈਂ ਦੱਸ ਦੂੰਗਾ ਤੁਹਾਨੂੰ। ਤੇ ਜਿਹੜੇ ਸਾਡੇ ਸੁਣਨ ਵਾਲੇ ਆ, ਜੇ ਉਹਨਾਂ ਦੀ ਵੀ ਕਿਸੇ ਦੀ ਭੈਣ ਭਾਈ ਦਾ ਰੀਸੈਂਟਲੀ ਕੇਸ ਅਪਰੂਵ ਹੁੰਦਾ, ਉਹ ਵੀ ਸਾਨੂੰ ਕਾਲ ਕਰਕੇ ਦੱਸ ਦੇਣ ਤਾਂ ਕਿ ਬਾਕੀਆਂ ਨੂੰ ਪਤਾ ਲੱਗ ਜਾਊਗਾ ਕਿ ਕਿਹਦੀਆਂ ਚੱਲੀਆਂ ਕਿ ਨਹੀਂ ਚੱਲੀਆਂ। ਤੇ ਦੂਸਰੀ ਗੱਲ ਇਦਾਂ ਕਿ ਜੇ ਕਿਸੇ ਦੀ ਆ ਵੀ ਗਈ ਇੰਟਰਵਿਊ, ਦਾ ਮਤਲਬ ਇਹ ਨਹੀਂ ਹੈਗਾ ਕਿ ਸਾਰਿਆਂ ਦੀ ਆ ਜਾਣੀ ਆ। ਉਹਨਾਂ ਨੇ ਬਹੁਤ ਲਿਮਿਟਿਡ ਜਿਹੜੇ ਕੈਪੈਸਿਟੀ ਤੇ ਉਹ ਆਪਰੇਟ ਕਰ ਰਹੇ ਆ, ਤੇ ਇਹ ਜਿਹੜਾ ਡਿਲੇ ਆ ਇਹ ਐਕਸਪੈਕਟ ਰੱਖੋ ਤੁਸੀਂ ਇਹ ਪੂਰੇ ਜਿਹੜਾ ਸਾਲ। ਠੀਕ ਹੈ ਜੀ। ਅਗਲੇ ਕਾਲਰ ਸੋਨੀਆ। ਹੈਲੋ, ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਜੀ ਸਰ ਜੀ, ਮੇਰਾ ਕੁਐਸਚਨ ਇਹ ਹੈ ਕਿ ਮੈਂ ਮੈਰਿਜ ਕਰਵਾਈ ਸੀ ਤੇ ਬਾਅਦ ਵਿੱਚ ਮੇਰਾ ਡਾਈਵੋਰਸ ਹੋ ਗਿਆ, ਤੇ ਮੈਂ ਆਪਣੀ ਰੀਮੈਰਿਜ ਕਰ ਲਈ। ਹੁਣ ਮੈਂ ਅਸਾਈਲਮ ਲਾਇਆ ਹੋਇਆ ਸੀ, ਤੇ ਅਸਾਈਲਮ ਦੀ ਡਿਕਲੇਰੇਸ਼ਨ ਵਿੱਚ ਮੈਨੂੰ ਦੱਸਣਾ ਪਏਗਾ ਕਿ ਮੇਰਾ ਪਹਿਲਾਂ ਮੈਰਿਜ ਹੋਈ ਸੀ? ਹਾਂਜੀ, ਬਿਲਕੁਲ। ਠੀਕ ਹੈ ਜੀ। ਮਤਲਬ ਜੇ ਤਾਂ ਜਿਹੜਾ ਤਾਂ ਆਪਣਾ ਹੁਣ ਮੈਨੂੰ ਪਤਾ ਨਹੀਂ ਤੁਸੀਂ ਕੇਸ ਪਰਸਪੈਕਟਿਵ ਨਾਲ ਪੁੱਛ ਰਹੇ ਆ, ਪਰ ਤੁਹਾਡੀ ਜਿਹੜੀ ਡੈਕਲੇਰੇਸ਼ਨ ਆ ਤੁਹਾਡੇ ਨਾਲ ਹੋਇਆ ਕਿ ਉੱਤੇ ਡਿਪੈਂਡ ਕਰਦਾ ਕਿ ਕੀ ਦੱਸਣਾ ਪੈਣਾ, ਕਿੰਨੀ ਡਿਟੇਲ ਦੱਸਣੀ ਪੈਣੀ। ਤੇ ਜੇ ਹੈ ਕਿ ਅਸਾਈਲਮ ਦੇ ਵਿੱਚ ਮੈਂ ਮੁੱਖ ਤੌਰ ਤੇ ਇਹ ਦੱਸ ਦਿੰਦਾ ਕਿ ਜਿੱਦਾਂ ਹੁਣ ਕਈ ਵਾਰੀ ਨਾ ਸਾਡੇ ਕੋਲ ਕੇਸ ਆਉਂਦਾ, ਉਹਨੇ ਰਾਜਕਰਨ ਜੀ ਪਿੱਛੇ ਨਾ ਜਿੱਦਾਂ ਟੂਰਿਸਟ ਵੀਜ਼ੇ ਤੇ ਆਇਆ, ਉਹ 'ਚ ਝੂਠ ਬੋਲਿਆ ਹੁੰਦਾ ਕਿ ਵਿਆਹ ਹੋਇਆ ਜਾਂ ਨਹੀਂ ਹੋਇਆ, ਇਦਾਂ ਦੀਆਂ ਚੀਜ਼ਾਂ ਲਿਖੀਆਂ। ਸੋ ਤੁਹਾਡੇ ਲਈ ਸਭ ਤੋਂ ਜਿਹੜੀ ਬੈਸਟ ਚੀਜ਼ ਤੁਸੀਂ ਆਪਣੇ ਕੇਸ ਲਈ ਕਰ ਸਕਦੇ ਆ, ਉਹ ਇਹ ਕਰ ਸਕਦੇ ਆ ਕਿ ਜਿਹੜਾ ਇਦਾਂ ਦਾ ਝੂਠ ਆ ਉਹਨੂੰ ਆਪ ਹੀ ਪਹਿਲਾਂ ਹੀ ਦੱਸ ਦਿਓ ਕਿ ਆਹ ਚੀਜ਼ ਸੀਗੀ, ਏਜੰਟ ਨੇ ਗਲਤ ਕਰਤਾ। ਜੇ ਅਸਾਈਲਮ ਆਫਿਸ ਨੇ ਉਹ ਪੁੱਛਿਆ ਤੇ ਦੁਬਾਰਾ ਉਹਨਾਂ ਨੂੰ ਲੱਗਿਆ ਕਿ ਇਹ ਝੂਠ ਬੋਲਦਾ ਜਾਂ ਇਹਨੇ ਡਿਸਕਲੋਜ਼ ਨਹੀਂ ਕੀਤਾ, ਉਹ ਤੁਹਾਡੇ ਅਗੇਂਸਟ ਜਾਊਗਾ। ਸੋ ਤੁਹਾਡੇ ਲਈ ਬੈਸਟ ਹੈ ਕਿ ਤੁਸੀਂ ਪਹਿਲਾਂ ਹੀ ਜਿਹੜਾ ਹੈਗਾ ਕਲੀਨ ਆਪਣਾ ਜਿਹੜਾ ਰੈਕੋਰਡ ਰੱਖੋ, ਕਲੀਨ ਆਪਣਾ ਕੇਸ ਜਿਹੜਾ ਪ੍ਰੈਜ਼ੈਂਟ ਕਰੋ। ਜੀ, ਥੈਂਕ ਯੂ। ਅਗਲੇ ਕਾਲਰ ਸੁਖਵਿੰਦਰ ਸਿੰਘ। ਦੋਨਾਂ ਵੀਰਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਜਿਹੜੇ ਸਾਡੇ ਟਾਈਗਰ ਸਾਹਿਬ ਬਹੁਤ ਵਧੀਆ ਇਨਫੋਰਮੇਸ਼ਨ ਦਿੰਦੇ ਆ, ਬਰੀਕ ਤੋਂ ਬਰੀਕ ਜਿਹੜੀ ਚੈੱਕ ਕਿਸੇ ਵੀ ਕੇਸ ਦੀ ਹੈਗੀ ਆ ਜੀ। ਤੇ ਮੈਂ ਇਹ ਪੁੱਛਣਾ ਚਾਹੁੰਦਾ ਵੀ ਇਹ ਪ੍ਰੋਗਰਾਮ ਇੱਦਾਂ ਹੀ ਚੱਲਦਾ ਰਹੇ, ਜ਼ਿਆਦਾ ਥੋੜਾ ਟਾਈਮ ਹੋ ਸਕਦਾ ਹੋਰ ਇਹਦਾ? ਭਾਈ ਕੰਮ ਵੀ ਕਰਨਾ ਪੈਂਦਾ ਨਾ ਸਾਨੂੰ। ਗੱਲ ਇਹ ਜੇ ਆਪਾਂ ਇੱਥੇ ਹੀ ਕਰਨਾ ਤੇ ਅੰਗਰੇਜ਼ ਸਿੰਘ ਹੁਣਾਂ ਵਾਂਗੂ ਬਾਕੀਆਂ ਦੇ ਕੇਸ ਕਿੰਨੇ ਕਰਨੇ ਆ? ਤੁਸੀਂ ਇਦਾਂ ਦੇਖੋ ਨਾ, ਹੁਣ ਉਹ ਵੀ ਕਰਨਾ ਪੈਣਾ ਨਾਲ ਕੰਮ। ਜੀ ਨਹੀਂ, ਬੈਲੈਂਸ ਇਹ ਆ, ਕਿਉਂਕਿ ਪਤਾ ਕੀ ਆ, ਸਾਡੇ ਕੋਲ ਕਈ ਵਾਰੀ ਹੁਣ ਜਿੱਦਾਂ ਕੇਸ ਜ਼ਿਆਦਾ ਆ ਜਾਂਦੇ ਆ, ਤੇ ਕੱਲਾ ਹੁਣ ਇਹਨੂੰ ਕਹਿ ਲਓ ਕਿ ਮੰਨ ਲਓ ਜੇ ਮੈਂ ਇਹਨੂੰ ਕਹਿੰਦਾ ਕਿ ਇੱਕ ਕਾਈਂਡ ਆਫ ਲਾਈਕ ਮਾਰਕੀਟਿੰਗ ਹੈ ਨਾ, ਤੇ ਕਮਿਊਨਿਟੀ ਸਰਵਿਸ ਆ, ਮਿਕਸਚਰ ਆਫ ਕਹਿ ਲਓ ਬੋਥ ਆ। ਪਰ ਏਦਾਂ ਹੁਣ ਕੇਸ ਐਂਡ 'ਚ ਆਪਾਂ ਉਨਾ ਹੀ ਕਰ ਸਕਦੇ ਹਾਂ ਜਿੰਨੇ ਆਪਾਂ ਸਾਂਭ ਸਕਦੇ ਹਾਂ। ਤੇ ਜੇ ਹੁਣ ਮੈਂ ਕਿਹਾ ਬੰਦਾ ਰੋਜ਼ ਮੈਂ ਆ ਕੇ ਰੇਡੀਓ ਤੇ ਉਹ ਕਰਦਾ, ਫਿਰ ਮੇਰੇ ਕੋਲ ਕੇਸ ਜ਼ਿਆਦਾ ਹੋ ਜਾਣੇ, ਕੰਮ ਕਰਨ ਲਈ ਟਾਈਮ ਘੱਟ ਹੋ ਜਾਣਾ। ਸੋ ਇਹ ਹੈ ਕਿ ਬੈਲੈਂਸ ਰੱਖ ਕੇ ਜਿਹੜਾ ਚੱਲਣਾ ਪੈਂਦਾ। ਤੇ ਮੰਡੇ ਥਰੂ ਫਰਾਈਡੇ ਸਾਡੇ ਕੋਲ ਕੋਰਟ ਕਚਹਿਰੀ ਦੇ ਕੰਮ ਆ, ਤੇ ਸੈਟਰਡੇ ਨੂੰ ਫਿਰ 1.5 ਘੰਟਾ ਏਦਾਂ ਕਿ ਬੋਲ ਕੇ ਵੀ ਬੰਦਾ ਥੱਕ ਜਾਂਦਾ ਹੈ ਨਾ। ਰਾਜਕਰਨ ਭਾਈ ਤੁਸੀਂ ਤਾਂ ਜ਼ਿਆਦਾ ਉਹ ਸ਼ੋਅ ਕਰਦੇ ਆਪਣੇ ਨਾਲੋਂ। ਤਾਂ ਇਹ ਹੈ ਕਿ ਭਾਜੀ ਹੁਣ ਤਾਂ ਇੰਨਾ ਕੀ ਆਪਾਂ ਕਰ ਸਕਦੇ ਹਾਂ। ਬਾਕੀ ਚਲੋ ਦੇਖੋ, ਅਟਾਰਨੀ ਢੇਰਕਿਆਣਾ ਉਹਨਾਂ ਨੇ ਪਹਿਲੇ ਦਿਨ ਤੋਂ ਕਿਹਾ ਵੀ ਆਪਾਂ ਕੁਆਲਿਟੀ ਵਾਲਾ ਕੰਮ ਕਰਨਾ, ਕੁਆਂਟਿਟੀ ਵਾਲਾ ਨਹੀਂ।
ਸੋ ਚਾਹੇ ਥੋੜਾ ਕਰੀਏ ਪਰ ਕਰਨਾ ਵਧੀਆ ਆ। ਸੋ ਉਹਨਾਂ ਦਾ ਇਹ ਜਿਹੜਾ ਉਹ ਨਜ਼ਰੀਆ ਹੈਗਾ ਆ। ਸੋ ਜਿਹੜਾ ਵੀ ਉਹ ਕੇਸ ਫੜਨਾ ਚਾਹੁੰਦੇ, ਉਹ ਚਾਹੁੰਦੇ ਆ ਵੀ ਉਹ 'ਚ ਉਸ ਬੰਦੇ ਦੀ ਜਿਹੜੀ ਉਹ ਵੱਧ ਤੋਂ ਵੱਧ ਕਲਾਇੰਟ ਦੀ ਜਿਹੜੀ ਉਹ ਮਦਦ ਹੋਵੇ। ਐਵੇਂ ਇੱਧਰੋਂ ਖੱਬਿਓਂ ਸੱਜਿਓਂ ਉੱਤੋਂ ਥੱਲਿਓਂ ਕੇਸ ਫੜ ਕੇ ਬਾਅਦ 'ਚ ਕਿਸੇ ਦਾ ਵੀ ਪਾਰ ਨਾ ਲੱਗੇ ਤਾਂ ਉਹਦਾ ਫਾਇਦਾ ਕੋਈ ਨਹੀਂ ਆ। ਪਰ ਇਹ ਆ ਵੀ ਚਲੋ ਜਿੰਨਾ ਮਿਲਦਾ ਆਪਾਂ ਨੂੰ ਓਨੇ ਦੇ ਵਿੱਚ ਸੰਤੁਸ਼ਟ ਵੀ ਜਿਹੜਾ ਉਹ ਰਹਿਣਾ ਚਾਹੀਦਾ ਹੁੰਦਾ ਹੈ। ਨਾਲੇ ਕੀ ਹੈ ਕਿ ਮੈਂ ਕਿਹਾ ਸ਼ੋਅ ਇੰਟਰਸਟਿੰਗ ਵੀ ਤੁਹਾਡੇ ਲਈ ਬਣਾ ਕੇ ਰੱਖਣਾ ਚਾਹੁੰਦੇ ਆ ਕਿ ਕੋਈ ਇਨਫੋਰਮੇਸ਼ਨ ਹੋਵੇ ਤੇ ਐਵੇਂ ਆ ਕੇ ਆਪਾਂ ਉਹੀ ਸੇਮ ਵਰਕ ਪਰਮਿਟ ਉਦਾਂ ਦੀਆਂ ਗੱਲਾਂ ਕਰੀਏ ਤਾਂ ਹਨਾ ਫਿਰ ਤੁਸੀਂ ਵੀ ਕਹਿਣਾ ਕਿ ਯਾਰ ਇਹਦਾ ਵਕੀਲ ਨੇ ਬੋਰ ਕਰਤਾ ਸਾਨੂੰ ਮਾੜੀਆਂ ਖਬਰਾਂ ਸੁਣਾ ਕੇ। ਹਾਂਜੀ ਕੋਈ ਸ਼ੋਅ ਚੱਲਦਾ ਰਹੂਗਾ ਹਮੇਸ਼ਾ, ਮਤਲਬ ਕੋਸ਼ਿਸ਼ ਰਹੇਗੀ ਪੂਰੀ। ਅਜੇ ਤੱਕ ਆਪਣਾ ਇੱਕ ਵੀ ਦਿਨ ਆਪਾਂ ਮਿਸ ਨਹੀਂ ਕੀਤਾ, ਭਾਵੇਂ ਮੈਂ ਛੁੱਟੀ ਵੀ ਗਿਆ ਵਾਂ, ਲੇਕਟਾ ਹਾਊਸ ਸੀਗਾ, ਕਿਤੇ ਵੀ ਸੀਗਾ। ਸਾਰੇ ਆਪਣੇ ਦੋਸਤਾਂ ਨੂੰ ਛੱਡ ਕੇ ਕਿ ਤੁਸੀਂ ਬੈਠੋ ਜਰਾ, ਮੈਂ ਹੁਣ ਸ਼ੋਅ ਕਰਕੇ ਆਇਆ ਹਨਾ। ਸ਼ੋਅ ਆਪਣਾ ਜਿਹੜਾ ਹੈਗਾ ਉਹ ਚੱਲਦਾ ਰਹੂਗਾ ਤੇ ਖਬਰਾਂ ਆਪਾਂ ਟੌਪਿਕ ਇੰਟਰਸਟਿੰਗ ਜਿਹੜੇ ਸਾਰੇ ਕਵਰ ਕਰਦੇ ਰਹਾਂਗੇ ਤੇ ਡਿਊਰੇਸ਼ਨ ਤੇ ਇੰਨੀ ਕੀ ਰਹੂਗੀ, ਇਸ ਤੋਂ ਜ਼ਿਆਦਾ ਥੋੜਾ ਜਿਹਾ ਮੁਸ਼ਕਿਲ। ਸੁਖਵਿੰਦਰ ਜੀ ਹੈਲੋ, ਸਤਿ ਸ਼੍ਰੀ ਅਕਾਲ ਬੇਟੇ। ਹਾਂਜੀ ਸਤਿ ਸ਼੍ਰੀ ਅਕਾਲ ਬੇਟੇ। ਮੇਰੇ ਬੇਟੇ ਨੇ 17 ਦੀ ਮੇਰੀ ਬੇਟੀ ਦੀ ਪਟੀਸ਼ਨ ਕੀਤੀ ਹੋਈ ਸੀ ਜੀ, ਤੇ ਉਹਦੇ 2 ਬੇਟੀਆਂ ਸੀਗੀਆਂ ਤੇ ਬੇਟੀਆਂ ਦਾ ਤੇ ਨਾਲ ਹੀ ਜਨਮ ਸਰਟੀਫਿਕੇਟ ਦਿੱਤੇ ਸੀ ਤੇ ਹੁਣ ਉਹਦੇ ਬੇਟਾ ਹੋਇਆ ਆ 2 ਮਹੀਨੇ ਹੋ ਗਏ ਆ। ਉਹ ਬੇਟੇ ਦੀ ਵੀ ਨਾਲ ਕਰਵਾਉਣਾ ਪਊਗਾ ਨਾ ਐਡ? ਨਹੀਂ ਜੀ, ਉਹ ਤੁਸੀਂ ਬਾਅਦ ਚ ਕਰਾ ਸਕਦੇ ਹੋ ਜਦੋਂ ਨੰਬਰ ਆਊਗਾ ਨਾ ਉਹਨਾਂ ਦਾ। ਹਾਂਜੀ, ਜਦੋਂ ਮਤਲਬ 13 ਸਾਲ ਬਾਅਦ ਜਾਂ 12 ਸਾਲ ਬਾਅਦ ਆਵੇ ਉਦੋਂ ਕਰਵਾ ਸਕਦੇ? ਉਦੋਂ ਕਰਾ ਸਕਦੇ, ਐਡ ਕਰਾ ਸਕਦੇ ਵਿੱਚ ਜੀ। ਅੱਛਾ, ਕੋਈ ਪ੍ਰੋਬਲਮ ਤਾਂ ਨਹੀਂ ਆਊਗੀ ਬੇਟੇ? ਨਹੀਂ ਜੀ, ਕੋਈ ਪ੍ਰੋਬਲਮ ਨਹੀਂ ਆਣੀ ਜੀ, ਇਦਾਂ ਹੀ ਚੱਲਦੇ ਆ ਜੀ ਉਹ ਸਾਰੇ ਸ਼ੁਰੂ ਤੋਂ ਜੀ। ਆਪਣੇ ਅਗਲੇ ਕਾਲਰ ਜਗਦੀਪ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਮੈਂ ਨਾ ਸਿਟੀਜ਼ਨ ਆ, ਪਰ ਮੈਂ ਆਪਣੇ ਬ੍ਰਦਰ ਦਾ ਅਪਲਾਈ ਕੀਤਾ ਸੀਗਾ 2010 ਚ। ਉਹਦੀ ਪ੍ਰਾਇੋਰਟੀ ਡੇਟ ਹੈਗੀ ਆ 9 ਸਤੰਬਰ 2010। ਸੋ ਕਿੰਨਾ ਕੁ ਟਾਈਮ ਲੱਗ ਰਿਹਾ ਵਾ ਇਸ ਕੇਸਿਸ ਨੂੰ? ਜੀ 2005 ਵਾਲੇ ਚੱਲ ਰਹੇ ਆ ਤੇ ਅਰਲੀ 6 ਵਾਲੇ, ਤੇ ਤੁਹਾਨੂੰ ਇਹਦੇ ਵਿੱਚ 7 ਸਾਲ ਹੋਰ ਲੱਗੂਗੇ ਜੀ। 7 ਸਾਲ ਹੋਰ ਲੱਗਣਗੇ, ਠੀਕ ਹੈ ਜੀ। ਇਹ ਗਰੰਟੀ ਨਹੀਂ ਆ, 7 ਵੱਧ ਵੀ ਸਕਦੇ ਆ, ਘੱਟ ਵੀ ਸਕਦੇ ਆ, ਵਧਣ ਦੇ ਜ਼ਿਆਦਾ ਚਾਂਸ ਹੁੰਦੇ ਆ। ਜਿੱਦਾਂ ਦਾ ਕੋਵਿਡ ਕਰਕੇ ਡਿਲੇ ਸਾਰਾ ਕੁਝ ਵੱਧ ਰਿਹਾ ਆ, ਬੈਕਲੌਗ ਨੰਬਰ ਆਫ ਕੇਸਿਸ ਵੱਧਦੇ ਜਾ ਰਹੇ ਆ। ਸੋ ਇਹ ਅਖੀਰਲੀ ਨਾ ਇਹਨੂੰ ਪੱਥਰ ਤੇ ਲਕੀਰ ਨਾ ਮੰਨਿਆ ਕਰੋ। ਜਿਹੜੀ ਆਪਾਂ ਦੱਸਦੇ ਹੁੰਦੇ ਆ ਨਾ ਤਰੀਕਾ, ਉਹ ਐਵਰੀ ਡੇ ਜਿਹੜੀਆਂ ਉਹ ਚੇਂਜ ਹੁੰਦੀਆਂ ਨੇ। ਅਗਲੇ ਕਾਲਰ ਨੇ ਮਨਦੀਪ ਜੀ। ਹੈਲੋ, ਹਾਂਜੀ ਸਰ, ਮੇਰਾ ਕੁਐਸਚਨ ਹੈਗਾ, ਮੇਰਾ 골ਡ ਜੁਐਲਰੀ ਦਾ ਬਿਜ਼ਨਸ ਆ ਤੇ ਮੈਂ ਜੇ ਕਾਰੀਗਰ ਬੁਲਾਉਣੇ ਹੁਣ ਇੰਡੀਆ ਤੋਂ, ਮੈਂ ਬੁਲਾ ਸਕਦਾ? ਜੇ ਤਾਂ ਭਾਜੀ ਤੁਹਾਡੀ ਇੰਡੀਆ ਦੇ ਵਿੱਚ ਵੀ ਤੁਹਾਡਾ ਬਿਜ਼ਨਸ ਜੇ ਹੈਗਾ ਹੈ ਨਾ 15-20 ਬੰਦਿਆਂ ਦਾ ਜੇ ਅਦਾਰਾ ਹੈਗਾ ਤੇ ਤੁਹਾਡੀਆਂ ਦੋਨੋਂ ਕੰਪਨੀਆਂ ਰਿਲੇਟਡ ਹੈਗੀਆਂ, ਫਿਰ ਤੁਸੀਂ ਕਾਰੀਗਰ ਬੁਲਾ ਸਕਦੇ ਹੋ, ਉੱਦਾਂ ਨਹੀਂ। ਜਾਂ ਕੋਈ ਵਰਕ ਪਰਮਿਟ ਤੇ ਹੋ ਸਕਦਾ ਹੈ ਕੁਝ? ਨਹੀਂ, ਵਰਕ ਪਰਮਿਟ ਭਾਜੀ ਇੱਥੇ ਸਿਰਫ ਡਿਗਰੀ ਵਾਲਿਆਂ ਲਈ ਹੈ ਯੂਐਸ ਦੇ ਵਿੱਚ। ਜੀ ਜੀ। ਤੇ ਇਹਦੀ ਆਈ ਡੋਂਟ ਨੋ ਵੀ ਜਿੱਦਾਂ ਸ਼ੈਫ ਦੀਆਂ ਹੁੰਦੀਆਂ ਆ, ਇਹਨਾਂ ਦੀਆਂ ਵੀ ਕੋਈ ਹੁੰਦੀਆਂ ਆ ਵੀ ਐਕਸੈਪਸ਼ਨਲ ਕਾਰੀਗਰ ਜਾਂ ਕੁਛ ਇਦਾਂ ਦੀ ਚੀਜ਼? ਉਹ ਤਾਂ ਫਿਰ ਡਿਜ਼ਾਈਨਰ ਹੀ ਲੱਭਣਾ ਫਿਰ। ਠੀਕ ਆ। ਸੋ ਇਹ ਦੇਖਣਾ ਪੈਣਾ ਹੈ ਜੀ ਤੁਹਾਨੂੰ ਉਸ ਹਿਸਾਬ ਦੇ ਨਾਲ। ਇਟਲੀ ਤੋਂ, ਫਰਾਂਸ ਤੋਂ, ਇਹ ਜਗ੍ਹਾ ਤੋਂ ਨਾ ਸਾਡੇ ਜੂਲਰੀ ਡਿਜ਼ਾਈਨਿੰਗ ਦੇ ਵਿੱਚ ਕਾਫੀ ਕਲਾਇੰਟ ਆਉਂਦੇ ਨੇ। ਠੀਕ ਹੈ। ਉਹ ਕਾਰੀਗਰ ਨਹੀਂ, ਉਹ ਇੱਕ ਆਰਟਿਸਟ ਕਹਿ ਲਓ, ਜਿੱਦਾਂ ਕਿ ਡਿਜ਼ਾਈਨਰ ਲੈਵਲ ਦਾ ਬੰਦਾ। ਫਿਰ ਦੱਸਣਾ ਪੈਂਦਾ ਕਿ ਉਹਨੇ ਕਿਹੜੇ ਵੱਡੇ ਪ੍ਰੋਜੈਕਟ ਜਿਹੜੇ ਕੀਤੇ ਆ, ਉਹ ਬੰਦਾ ਓਵਨ ਤੇ ਆ ਸਕਦਾ। ਸੋ ਜੇ ਕਹ ਲਓ ਕਿ ਬਿਲਕੁਲ ਇੱਕ ਆਮ ਹੀ ਡਿਜ਼ਾਈਨ ਬਣਾਉਣ ਵਾਲਾ ਜਿਹੜਾ ਮਤਲਬ ਜਿੱਦਾਂ ਤੁਸੀਂ ਕਹਿੰਦੇ ਵੀ ਸੇਮ ਅਦਾਰਾ ਉੱਧਰ ਸੇਮ ਇੱਧਰ, ਫਿਰ ਉਹ L1 ਵਗੈਰਾ ਉਹਦੇ ਤੇ ਆ ਸਕਦੇ ਹੁੰਦੇ? ਹਾਂਜੀ, L1B ਤੇ ਆ ਸਕਦਾ। L1B ਇਹ ਹੁੰਦਾ ਕਿ ਜੇ ਕਿਸੇ ਦੀ ਉੱਥੇ ਕੰਪਨੀ ਚੱਲਦੀ ਆ ਤੇ ਇੱਥੇ ਕੰਪਨੀ ਚੱਲਦੀ ਆ ਯੂਐਸ ਦੇ ਵਿੱਚ, ਉਹ ਬੰਦੇ ਦੀ ਆਰਗੂਮੈਂਟ ਹੈ ਕਿ ਸਾਡਾ ਇੱਕ ਸਟਾਈਲ ਆ ਕੰਪਨੀ ਦਾ ਬਣਾਉਣ ਦਾ ਨਾ ਸਪੈਸ਼ਲ, ਤੇ ਉਹ ਜੇ ਆਪਾਂ ਇੱਥੋਂ ਕਾਰੀਗਰ ਲੱਭੀਏ ਸਾਨੂੰ ਕਾਫੀ ਟਾਈਮ ਲੱਗਣਾ, ਤੇ ਇੱਥੇ ਕਾਰੀਗਰ ਉਹ ਹੈ ਨਹੀਂਗੇ। ਤੇ ਤੁਹਾਨੂੰ ਉਹ ਸ਼ੋਅ ਕਰਨਾ ਪੈਂਦਾ ਕਿ ਕੀ ਸਪੈਸ਼ਲ ਹੈਗਾ। ਤੁਹਾਨੂੰ ਇਹ ਸ਼ੋਅ ਕਰਨਾ ਪੈਂਦਾ ਕਿ ਇਹ ਜਿਹੜੀ ਟ੍ਰੇਨਿੰਗ ਆ, ਇਹ ਸਿਰਫ ਸਾਡੀ ਕੰਪਨੀ 'ਚ ਰਹਿ ਕੇ 1 ਸਾਲ ਉੱਥੇ ਇੰਡੀਆ ਦੇ ਵਿੱਚ ਕੰਮ ਕਰਕੇ ਸਾਡੇ ਨਾਲ ਫੇਰ ਹੀ ਬੰਦਾ ਸਿੱਖ ਸਕਦਾ। ਤੇ ਜੇ ਤੁਸੀਂ ਉਦਾਂ ਦੀ ਫਿਰ ਆਰਗੂਮੈਂਟ ਦਿੰਦੇ ਹੋ ਤੇ ਫਿਰ ਇਮੀਗ੍ਰੇਸ਼ਨ ਨੂੰ ਲੱਗੇ ਕਿ ਵਾਕਈ ਇਦਾਂ ਦੇ ਵਰਕਰ ਹੈ ਨਹੀਂ ਯੂਐਸ ਦੇ ਵਿੱਚ, ਤੇ ਇਹ ਸਿਰਫ ਇਹਨਾਂ ਦੇ ਕੋਲ ਇਹਨਾਂ ਦੀ ਕੰਪਨੀ 'ਚ ਹੀ ਇੰਡੀਆ ਦੇ ਵਿੱਚ ਕੰਮ ਕਰਕੇ ਟ੍ਰੇਨਿੰਗ ਮਿਲਣੀ ਆ, ਫਿਰ ਉਹ ਆ ਸਕਦੇ ਨੇ L1B ਤੇ। ਜੀ ਜੀ। ਇੱਕ ਸਵਾਲ ਆ ਹਰਜੀਤ ਕੌਰ ਹੋਣਾ ਦਾ, ਉਹ ਕਹਿੰਦੇ ਵੀ ਉਹਨਾਂ ਦੀ ਬੇਟੀ ਦਾ 2007 ਦਾ ਕੇਸ ਲੱਗਿਆ ਆ, ਰਿਸਪੌਂਸ ਨਹੀਂ ਆਇਆ। ਹੁਣ ਉਹਨਾਂ ਦੀ 12 ਸਾਲ ਦੀ ਕੁੜੀ ਵੀ ਆ, ਤੇ ਕਹਿੰਦੇ ਵੀ ਕਿਸ ਤਰ੍ਹਾਂ ਪਤਾ ਕਰੀਏ ਵੀ ਕੁੜੀ ਉਹਨਾਂ ਦੀ ਤੇ ਜਿਹੜਾ ਹਸਬੈਂਡ ਆ ਵੀ ਉਹ ਐਡ ਜਿਹੜਾ ਕਰਵਾਉਣਾ ਚਾਹੁੰਦੇ ਉਹਦੇ ਵਿੱਚ ਵੀ ਉਹ ਐਡਿਡ ਹੈਗੇ ਆ ਜਾਂ ਨਹੀਂ ਹੈਗੇ, ਜਾਂ ਉਹ ਉੱਦਾਂ ਹੀ ਜਿੱਦਾਂ ਪਹਿਲਾਂ ਦੱਸਿਆ ਸੀਗਾ ਵੀ ਜਦੋਂ ਵਾਰੀ ਆਊਗੀ ਉਦੋਂ ਦੱਸ ਸਕਦੇ ਆ?
ਹਾਂਜੀ, ਜਦੋਂ ਵਾਰੀ ਆਊਗੀ ਉੱਥੇ DS-260 ਭਰਨ ਦੀ, NVC ਵਾਲੇ ਜਦੋਂ ਪੇਪਰ ਭੇਜਦੇ ਆ ਉੱਥੇ ਐਡ ਅ ਰਿਲੇਟਿਵ ਦੀ ਆਪਸ਼ਨ ਆ ਜਾਂਦੀ ਹੈ, ਉੱਥੇ ਕਰ ਸਕਦੇ ਹੋ। ਠੀਕ ਹੈ ਜੀ। ਅਗਲੇ ਕਾਲਰ ਗੁਰਦੀਪ। ਇੱਕ ਇਹਦੇ ਵਿੱਚ ਭਾਜੀ ਇਹ ਚੀਜ਼ ਸੀਗੀ ਕਿ ਜਿਹੜਾ ਜਿੱਦਾਂ ਆਪਾਂ ਦੱਸਿਆ ਕਿ ਗ੍ਰੀਨ ਕਾਰਡ ਹੋਲਡਰ ਵਾਲੇ ਜਦੋਂ ਆਪਣੇ ਅਨਵਿਆਹੇ ਬੱਚਿਆਂ ਦਾ ਕਰ ਸਕਦੇ ਆ, ਜੇ ਵਿਆਹ ਹੋ ਜਾਂਦਾ ਤਾਂ ਜਿਹੜੀ ਕੈਟਾਗਰੀ ਆ ਉਹ ਗ੍ਰੀਨ ਕਾਰਡ ਕੈਂਸਲ ਹੋ ਜਾਂਦਾ ਹੈ ਨਾ, ਸਿਰਫ ਸਿਟੀਜ਼ਨ ਜਿਹੜਾ ਉਹ ਵਿਆਹੇ ਬੱਚਿਆਂ ਦੀ ਸੋ ਉਹ ਵੀ ਚੀਜ਼ ਜਿਹੜੀ ਹੈ ਦੇਖਣੀ ਪੈਣੀ ਤੁਹਾਨੂੰ ਜੀ। ਸੋ ਅਨਲੈਸ ਫਿਰ ਇੱਧਰੋਂ ਜਿਹੜਾ ਪਟੀਸ਼ਨ ਕਰ ਰਿਹਾ ਹੈ ਉਹ ਸਿਟੀਜ਼ਨ ਹੋਵੇ, ਫਿਰ ਉਹ ਮੁੜ ਤੋਂ ਨਵੇਂ ਸਿਰ ਤੋਂ ਹੀ ਅਪਲਾਈ ਹੋਊਗਾ, ਰਾਈਟ? ਹਾਂਜੀ ਹਾਂਜੀ ਜੀ ਜੀ। ਸੋ ਬੇਸਿਕਲੀ ਕਲੌਕ ਇੱਕ ਹਿਸਾਬ ਦੇ ਨਾਲ ਮੁੜ ਤੋਂ ਸ਼ੁਰੂ ਹੋ ਜੂਗੀ ਜੀ। ਗੁਰਦੀਪ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਮੇਰਾ ਕੁਐਸਚਨ ਹੈ ਜੀ, ਮੇਰਾ ਬੇਟਾ 15.5 ਸਾਲਾਂ ਦਾ ਜੀ, ਉਹਦੇ ਵਰਕ ਪਰਮਿਟ ਰਿਨਿਊਵਲ ਵਾਸਤੇ 16 ਸਾਲ ਤੱਕ ਵੇਟ ਕਰਨਾ ਪਊਗਾ ਜਾਂ ਆਪਾਂ ਹੁਣ ਤੱਕ ਕਰ ਸਕਦੇ ਹਾਂ ਸਟਾਰਟ? ਭਾਜੀ ਕਿਹੜੀ ਕੈਟਾਗਰੀ ਦੇ ਵਿੱਚ ਕਰ ਰਹੇ ਹੋ ਤੁਸੀਂ? ਅਸਾਈਲਮ ਚ ਹੈ ਜੀ। ਹਾਂਜੀ, ਨਹੀਂ ਕਰ ਸਕਦੇ, ਤੁਸੀਂ ਵੇਟ ਕਰਨ ਦੀ ਲੋੜ ਨਹੀਂ। ਓਕੇ ਜੀ, ਥੈਂਕ ਯੂ ਜੀ। ਓਕੇ। ਕਸ਼ਮੀਰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਈ, ਮੇਰਾ ਸਵਾਲ ਹੈਗਾ ਜੀ, ਮੇਰੇ ਘਰ ਵਾਲੀ ਨੇ ਆਪਣੇ ਭੈਣ ਭਰਾਵਾਂ ਦਾ ਕੀਤਾ ਜੀ 2012 ਦਾ ਜੀ, ਉਹਨਾਂ ਨੂੰ ਪੁੱਛਣਾ ਸਾਲ ਦਾ ਵੀ ਕਿਹੜਾ ਸਾਲ ਚੱਲ ਰਿਹਾ ਇਲੈਕਸ਼ਨ? ਜੀ 2005 ਤੇ 6 ਚੱਲ ਰਿਹਾ ਜੀ। ਜੀ, ਅਜੇ ਕਾਫੀ ਸਮਾਂ ਜਿਹੜਾ ਇਸ ਦੇ ਵਿੱਚ ਇੰਤਜ਼ਾਰ ਹੈ। ਗਗਨਦੀਪ। ਜੀ ਜੀ, ਸਤਿ ਸ਼੍ਰੀ ਅਕਾਲ ਜੀ। ਆਵਾਜ਼ ਕੱਟ ਰਹੀ ਹੈ ਗਗਨਦੀਪ ਤੁਹਾਡੀ। ਹੈਲੋ, ਆਵਾਜ਼ ਕੱਟ ਰਹੀ ਹੈ। ਜੇ ਤੁਸੀਂ ਡਰਾਈਵ ਕਰ ਰਹੇ ਹੋ ਤਾਂ ਇੱਕ ਥਾਂ ਤੇ ਰੁਕ ਜਾਓ ਤੇ ਤੁਹਾਡੇ ਨਾਲ ਮੈਂ ਦੁਬਾਰਾ ਕੰਟੈਕਟ ਕਰਨ ਦੀ ਮੁੜ ਦੁਬਾਰਾ ਬਾਕੀ ਕੁਝ ਕਾਲਸ ਲੈ ਕੇ ਕੋਸ਼ਿਸ਼ ਕਰਦੇ ਹਾਂ। ਉਹਨਾਂ ਤੋਂ ਅਗਲੇ ਕਾਲਰ ਮਨਪ੍ਰੀਤ। ਹਾਂਜੀ ਜੀ। ਹਾਂ, ਮੇਰੇ ਫਰੈਂਡ ਦੇ ਬੇਟੇ ਨੇ ਅਪਲਾਈ ਕੀਤਾ ਹੋਇਆ ਆਪਣੇ ਪੇਰੈਂਟਸ ਦਾ 20 ਜਨਵਰੀ 20 ਦਾ। ਕਦੋਂ ਤੱਕ ਰਿਸਪੌਂਸ ਆਉਂਦੀ ਹੈ ਮੈਨੂੰ? ਤੇ ਪੇਰੈਂਟਸ ਨਿਊਯਾਰਕ ਚ ਨੇ। ਸਵਾਲ ਕੀ ਹੈ ਕਿ ਦੇਰ ਕਿੰਨੀ ਲੱਗਣੀ ਹੈ? ਹਾਂਜੀ, ਹੋਰ ਕਿੰਨਾ ਕੁ ਟਾਈਮ ਲੱਗੇਗਾ? ਜਨਵਰੀ 20। ਪੇਰੈਂਟਸ ਦੀਆਂ ਤਾਂ ਇੰਟਰਵਿਊਜ਼ ਆ ਰਹੀਆਂ। ਸਿਟੀਜ਼ਨ ਜਦੋਂ ਆਪਣੇ ਪੇਰੈਂਟ ਦੀ ਫਾਈਲ ਕਰਦਾ ਉਹਦੀਆਂ ਇੰਟਰਵਿਊ ਆ ਰਹੀਆਂ। ਕਿੰਨਾ ਟਾਈਮ ਲੱਗਣਾ ਐਗਜ਼ੈਕਟਲੀ ਉਹ ਤਾਂ ਕਹਿਣਾ ਮੁਸ਼ਕਿਲ ਆ। ਤਾਂ 2022 ਦੇ ਵਿੱਚ ਲੱਗ ਜਾਊਗਾ ਨੰਬਰ, ਜੇ ਉਮੀਦ ਤਾਂ ਹੈਗੀ ਆ। ਹਾਂਜੀ ਜੀ। ਅਗਲੇ ਕਾਲਰ ਭੁਪਿੰਦਰ। ਹਾਂਜੀ ਸਰ, ਮੇਰੇ ਪੇਰੈਂਟਸ ਨੂੰ ਗ੍ਰੀਨ ਕਾਰਡ ਮਿਲਿਆ ਸੀ 2015 ਚ, ਤੇ ਉਹਨਾਂ ਨੇ ਮੇਰੀ ਸਿਸਟਰ ਦਾ ਅਪਲਾਈ ਕੀਤਾ ਸੀ ਅਨਮੈਰਿਡ ਕਿਡ ਓਵਰ 21 ਤੇ ਬਟ ਮੇਰੇ ਪੇਰੈਂਟਸ ਆਊਟ ਆਫ ਦਾ ਕੰਟਰੀ ਰਹੇ ਆ ਜੀ, US ਤੋਂ 2 ਵਾਰੀ ਟਰੈਵਲ ਡਾਕੂਮੈਂਟ ਤੇ ਉਹਦਾ ਕੋਈ ਕੇਸ ਤੇ ਤਾਂ ਨਹੀਂ ਕੁਝ ਇਫੈਕਟ ਪਊਗਾ? ਉਹਦਾ ਜੀ ਇਦਾਂ ਹੈ ਕਿ ਜਦੋਂ ਤੁਹਾਡਾ NVC ਦੇ ਕੋਲ ਆਉਂਦਾ ਨਾ, ਕਈ ਵਾਰੀ ਵੀਜ਼ਾ ਲੈਣ ਜਾਂਦਾ ਜਦੋਂ ਬੰਦਾ, ਤੇ ਉਹ ਵੀਜ਼ੇ ਲੈਣ ਤੇ ਉੱਥੇ ਵੀਜ਼ਾ ਰਿਫਿਊਜ਼ ਕਰ ਦਿੰਦੇ ਨੇ। ਇਹ ਕਹਿੰਦੇ ਨੇ ਕਿ ਇਹ ਸ਼ੋਅ ਕਰੋ ਕਿ ਬੰਦਾ ਉੱਥੇ ਰੈਜ਼ੀਡੈਂਸ ਆਪਣਾ ਮੇਨਟੇਨ ਕਰ ਰਿਹਾ। ਸੋ ਇਹ ਹੈ ਕਿ ਹੁਣ ਅਬਾਊਟ ਟਾਈਮ ਉਹਨਾਂ ਨੂੰ ਵਾਪਸ ਬੁਲਾਓ ਤੁਸੀਂ ਤੇ ਇੱਥੇ ਰਹਿਣ ਉਹ, ਤਾਂ ਕਿ ਇਹ ਪ੍ਰੋਬਲਮ ਨਾ ਆਵੇ ਤੁਹਾਨੂੰ। ਸੋ ਪੁੱਛੂਗੇ ਮਤਲਬ ਕਿ ਜਿਹੜਾ ਬੰਦਾ ਹੁਣ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਆ, ਬਾਹਰ ਰਹਿ ਰਿਹਾ, ਪਟੀਸ਼ਨ ਕੀਤੀ ਉਹਨੇ ਕਿਸੇ ਦੇ, ਉਹਦੇ ਕੇਸ 'ਚ ਉਹ ਰੁਕਾਵਟਾਂ ਪਾ ਰਿਹਾ ਜੇ ਉਹ US ਦੇ ਵਿੱਚ ਨਹੀਂ ਰਹਿ ਰਿਹਾ। ਜੀ ਜੀ, ਬਿਲਕੁਲ। ਬਹੁਤ ਸਾਰੇ ਆਪਣੇ ਜਿਹੜੇ ਬਜ਼ੁਰਗ ਨੇ ਉਹ ਕਈ ਵਾਰੀ ਫਿਰ ਆਪਾਂ ਦੇਖਿਆ ਪਿਛਲੇ 2 ਸਾਲਾਂ 'ਚ ਕੋਵਿਡ ਦਾ ਬਹਾਨਾ ਬਹੁਤ ਜਿਹੜਾ ਉਹ ਚੱਲਿਆ ਜਾਂ ਚਲਾਇਆ, ਜਿੱਦਾਂ ਮਰਜ਼ੀ ਤੁਸੀਂ ਉਸ ਨੂੰ ਜਿਹੜਾ ਉਹ ਕਹਿ ਸਕਦੇ ਆ, ਪਰ ਉਸ ਦਾ ਅੰਤ ਤਾਈਂ ਜਿਹੜਾ ਉਹ ਨੁਕਸਾਨ ਨਾ ਬਾਅਦ ਦੇ ਵਿੱਚ ਝੱਲਣਾ ਪਵੇ ਜੇ ਤੁਸੀਂ ਜ਼ਿਆਦਾ ਸਮਾਂ ਜਿਹੜਾ ਉਹ ਰਹਿ ਜਾਂਦੇ ਆ। ਮੈਂ ਪਹਿਲਾਂ ਵੀ ਉਦਣ ਦੱਸਿਆ ਸੀਗਾ ਵੀ ਉੱਥੇ ਉਹਨਾਂ ਨੇ ਇੱਕ ਦੇ ਜਿਹੜੇ ਪੇਰੈਂਟਸ ਆ ਉਹ ਜ਼ਿਆਦਾ ਲੰਮੇ ਸਮੇਂ ਬਾਅਦ ਜਿਹੜੇ ਉਹ ਆਏ ਸੀ। ਐਂਟਰ ਉਹਨਾਂ ਨੇ ਜ਼ਰੂਰ ਹੋਣ ਦਿੱਤਾ, ਪਰ ਕਹਿੰਦੇ ਕਾਲ ਉਹਨਾਂ ਦੇ ਬੱਚੇ ਨੂੰ ਉਹਨਾਂ ਨੇ ਕੀਤੀ ਵੀ ਜੇ ਅਗਲੀ ਵਾਰੀ ਇਹਨਾਂ ਦੇ ਕੀਤਾ ਤੇ ਫਿਰ ਅਸੀਂ ਸੋਚਾਂਗੇ ਵੀ ਮੇਕ ਸ਼ੋਰ ਕਰ ਲੈਣ ਵੀ ਅਮਰੀਕਾ ਰਹਿਣਾ ਚਾਹੁੰਦੇ ਆ ਜਾਂ ਇੰਡੀਆ ਰਹਿਣਾ ਚਾਹੁੰਦੇ ਆ। ਸੋ ਇੱਦਾਂ ਦੀਆਂ ਚੀਜ਼ਾਂ ਜਿਹੜੀ ਸਖਤੀ ਆ ਇੱਥੇ ਇਸ ਟਾਈਮ ਇਮੀਗ੍ਰੇਸ਼ਨ ਦੇ ਵਿੱਚ ਕਾਫੀ, ਉਹ ਭਾਵੇਂ ਲੋਕਾਂ ਨੂੰ ਲੱਗ ਰਿਹਾ ਹੋਵੇ ਵੀ ਟਰੰਪ ਚਲਾ ਗਿਆ ਤੇ ਖੌਰੇ ਬਾਈਡਨ ਆ ਗਿਆ ਤੇ ਹੁਣ ਕਿਤੇ ਦਰਵਾਜ਼ੇ ਸਾਰੇ ਖੋਲ ਛੱਡੇ ਆ, ਇੱਦਾਂ ਦੀ ਗੱਲ ਨਹੀਂ ਆ। ਇਮੀਗ੍ਰੇਸ਼ਨ ਵਾਲਿਆਂ ਨੇ ਆਪਣੇ ਜਿਹੜੇ ਕਾਨੂੰਨ ਆ ਉਹ ਫੋਲੋ ਜਿਹੜੇ ਆ, ਉਹ ਜਿਹੜੇ ਉੱਥੇ ਬੈਠੇ ਆ ਉੱਥੇ ਉਹਨਾਂ ਨੇ ਜਿਹੜੇ ਆ ਉਹ ਕਰਵਾਉਣੇ ਹੁੰਦੇ ਆ ਜੀ। ਇਹਦੇ ਵਿੱਚ ਨਾ ਇੱਕ ਭਾਵੇਂ ਰੀਐਂਟਰੀ ਪਰਮਿਟ ਆ ਜੋ ਵੀ ਆ, ਇੱਕ ਆਪਣਾ ਇੱਥੇ ਉਹਨਾਂ ਦੇ ਬੈਂਕ ਖਾਤੇ, ਇੱਥੇ ਉਹਨਾਂ ਦੀ ਲੀਜ਼ ਦਾ ਪ੍ਰੂਫ ਜਾਂ ਜਿੱਦਾਂ ਵੀ ਹੈ ਨਾ ਪੇਮੈਂਟਾਂ ਵਗੈਰਾ, ਫੋਨ ਬਿੱਲ ਵਗੈਰਾ, ਇੱਦਾਂ ਦੀਆਂ ਚੀਜ਼ਾਂ ਤੁਸੀਂ ਚੱਲਦੇ ਰਹਿਣ ਦੇਣੀਆਂ ਤਾਂ ਕਿ ਇਹ ਸ਼ੋਅ ਕਰ ਸਕੋ ਤੋਂ ਕਿ ਉਹਨਾਂ ਦਾ ਜਿਹੜੀ ਰਿਹਾਇਸ਼ ਸੀਗੀ ਹਮੇਸ਼ਾ ਇੱਥੇ ਚੱਲਦੀ ਰਹੀ ਹੈ, ਭਾਵੇਂ ਉਹ ਟੈਂਪਰੇਰੀ ਇੰਡੀਆ ਸਟੱਕ ਵੀ ਸੀਗੇ। ਸੋ ਇਹ ਚੀਜ਼ਾਂ ਉਹਨਾਂ ਨੇ ਜ਼ਰੂਰ ਮੰਗਣੀਆਂ ਜਦੋਂ ਫਿਰ ਵਾਪਸ ਆਏ ਉਹਨਾਂ ਦੇ ਬੱਚਿਆਂ ਦਾ। ਜੀ। ਗਗਨਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਸੀ, ਮੇਰੀ ਜਿੱਦਾਂ ਸਿਸਟਰ ਆਸਟ੍ਰੇਲੀਆ ਰਹਿੰਦੇ ਆ, ਉੱਥੋਂ ਦੇ ਸਿਟੀਜ਼ਨ ਆ, ਤੇ ਮੈਂ ਉਹਨਾਂ ਦਾ ਅਪਲਾਈ ਕਰ ਸਕਦਾ ਜਿੱਦਾਂ
ਪਰਮਾਨੈਂਟ ਤੌਰ ਤੇ? ਤੁਸੀਂ ਆਪਣੇ ਸਿਟੀਜ਼ਨ? ਹਾਂਜੀ ਹਾਂਜੀ ਕਰ ਸਕਦੇ ਬਿਲਕੁਲ। ਪਰ ਉਹਨਾਂ ਦੇ ਲਈ ਉਹਦਾ ਭਾਜੀ ਸਮਾਂ ਫਿਰ ਉਹ ਇੰਡੀਅਨ ਬਰਥ ਦੇ ਹਿਸਾਬ ਦੇ ਨਾਲ ਉਹੀ ਜਿਹੜਾ ਉਹ ਲੱਗਣਾ ਹੈ। ਹਾਂਜੀ ਉਦਾਂ ਫਿਰ ਉਦਾਂ ਕੋਈ ਚਾਰਾ ਹੈਗਾ ਹੋਰ ਜਲਦੀ ਆਉਣ ਦਾ ਉੱਥੋਂ ਵਾਲਿਆਂ ਦਾ, ਆਸਟ੍ਰੇਲੀਆ ਵਾਲੇ? ਆਸਟ੍ਰੇਲੀਆ ਵਾਲਿਆਂ ਦਾ ਉਹੀ ਆ, ਜੇ ਉਹ ਸਿਟੀਜ਼ਨ ਬਣ ਜਾਂਦੇ ਆ ਤਾਂ E2 ਸਭ ਤੋਂ ਬੈਸਟ ਆ। ਸੋ ਗਗਨਦੀਪ ਜੀ ਉਸ ਪਾਸੇ ਵੱਲ ਨੂੰ ਦੇਖੋ ਵੀ ਜੇ ਉਹ ਇੱਥੇ ਆ ਕੇ ਬਿਜ਼ਨਸ ਕਰਨਾ ਚਾਹੁੰਦੇ ਆ ਤਾਂ ਫਿਰ ਥੋੜਾ ਸੌਖਾ ਹੈ। ਅਦਰਵਾਈਜ਼ ਇਹ ਦੋਨੋਂ ਚੀਜ਼ਾਂ ਪੈਰਲਲ ਵੀ ਚੱਲ ਸਕਦੀਆਂ, E2 ਵੀ ਕਰੀ ਜਾਓ ਤੇ ਨਾਲ ਬਲੱਡ ਵਾਲਾ ਜਿਹੜਾ ਉਹ ਵੀ ਅਪਲਾਈ ਕਰ ਜੇ ਕਿਉਂਕਿ ਨਾ E2 ਵਾਲਾ ਟੈਂਪਰੇਰੀ ਹੁੰਦਾ, ਤੁਸੀਂ ਇਹ ਸ਼ੋ ਕਰਨਾ ਹੁੰਦਾ ਕਿ ਵਾਪਸ ਚੱਲ ਜਾਣਾ, ਸੋ ਪਹਿਲਾਂ E2 ਕਰ ਲਓ, ਪਹਿਲਾਂ ਇੱਕ ਵਾਰੀ ਮੰਗਾ ਲਓ। ਇੱਕ ਵਾਰੀ ਆ ਜਾਣ ਤੇ ਫਿਰ ਇੱਥੇ ਆ ਕੇ ਬਾਅਦ ਚ ਕਰ ਲੈਣ ਅਪਲਾਈ ਫਿਰ। ਉਹ ਫਿਰ ਲੌਂਗ ਟਰਮ ਹੋ ਗਿਆ ਜਿਹੜਾ ਭੈਣ ਭਾਈ ਦਾ ਲੌਂਗ ਟਰਮ। ਜੀ ਸੋਹਣ ਸਿੰਘ ਜੀ। ਹੈਲੋ ਭਾਈ ਸਤਿ ਸ੍ਰੀ ਅਕਾਲ ਜੀ। ਜੀ ਭਾਈ ਮੇਰੇ ਕੋਲ ਅੱਜ ਨਾ ਲੜਕੀ ਆ ਕੈਨੇਡਾ ਆਈ ਆ ਸਟੂਡੈਂਟ ਵੀਜ਼ੇ ਤੇ ਜੀ। 3 ਮਹੀਨੇ ਦੀ ਸਟੱਡੀ ਰਹਿੰਦੀ ਆ ਉਹਦੀ ਹੋਰ, ਤੇ ਉਹ ਕਰਨ ਤੋਂ ਬਾਅਦ ਮੈਡੀਕਲ ਨਰਸਿੰਗ ਦਾ ਕਰਨਾ ਚਾਹੁੰਦੀ ਹੈ ਇੱਧਰ USA, ਕੀ ਆ ਸਕਦੀ ਹੈ ਇੱਥੇ? ਉਹ ਜੀ ਸਟੂਡੈਂਟ ਵੀਜ਼ੇ ਤੇ ਆ ਸਕਦੀ ਹੈ, F1 ਵੀਜ਼ੇ ਤੇ। ਹਾਂਜੀ ਸਟੂਡੈਂਟ ਵੀਜ਼ਾ ਮਤਲਬ ਅਪਲਾਈ ਕਰਨ ਤੋਂ ਪਹਿਲਾਂ ਕਿਸੇ ਕਾਲਜ ਤੋਂ ਲੈਣੀ ਕੋਈ ਸਪਾਂਸਰ ਜਾਂ ਕਿੱਦਾਂ? ਕਾਲਜ ਤੋਂ ਭਾਜੀ ਐਡਮਿਸ਼ਨ ਲੈ ਕੇ ਨਾ I-20 ਇੱਕ ਡਾਕੂਮੈਂਟ ਹੁੰਦਾ, I-20 ਡਾਕੂਮੈਂਟ ਦੇ ਦਿੰਦੇ ਨੇ, ਤੇ I-20 ਡਾਕੂਮੈਂਟ ਇੱਕ ਵਾਰੀ ਆ ਗਿਆ ਤੇ ਆਨਲਾਈਨ ਜਾ ਕੇ ਨਾ DS-160 ਐਪਲੀਕੇਸ਼ਨ ਭਰ ਦੇਵੇ। ਸੋ ਉਹਦੇ ਵਿੱਚ ਕੋਈ ਤੁਹਾਨੂੰ ਏਜੰਟ ਪਾਉਣ ਦੀ ਲੋੜ ਨਹੀਂ, ਸਿੱਧਾ ਹੀ ਆਪਣਾ ਜਿਹੜਾ ਨਾ ਆਪਣੇ ਲੈਵਲ ਤੇ ਡਾਇਰੈਕਟਲੀ ਕਰ ਸਕਦੀ ਹੈ ਉਹ। I-20 ਲੈ ਲਵੇ ਯੂਨੀਵਰਸਿਟੀ ਤੋਂ, ਫੀਸ ਵਗੈਰਾ ਭਰ ਕੇ ਸਰਵਿਸ ਦੀ, ਤੇ DS-160 ਫਾਰਮ ਜਿਹੜਾ ਸਬਮਿਟ ਕਰਕੇ ਤੇ ਸਟੂਡੈਂਟ ਵੀਜ਼ਾ ਲੈ ਸਕਦੀ ਜੀ। ਤੇ ਇੱਕ ਇਹਦੇ ਵਿੱਚ ਮੈਂ ਜਿੰਨੇ ਵੀ ਸਟੂਡੈਂਟ ਵੀਜ਼ੇ ਦੇ ਉੱਤੇ ਆ ਰਹੇ ਆ ਨਾ, ਉਹਨਾਂ ਸਾਰਿਆਂ ਨੂੰ ਮੈਂ ਬਾਰ-ਬਾਰ ਇਹ ਜਿਹੜੀ ਉਹ ਦੱਸ ਰਿਹਾ, ਜਿੱਦਾਂ ਦਾ ਮੈਂ ਵਾਪਸ ਆਇਆ ਮੈਂ ਦੇਖਿਆ ਸਟੂਡੈਂਟ ਵੀਜ਼ੇ ਵਾਲਿਆਂ ਨੂੰ ਸਾਰਿਆਂ ਨੂੰ ਸਕੈਨਰੀ ਪ੍ਰੋਸੈਸਿੰਗ 'ਚ ਜ਼ਿਆਦਾ ਜਿਹੜਾ ਉਹ ਲੈ ਕੇ ਜਾ ਰਹੇ ਨੇ, ਸਵਾਲ ਜਵਾਬ ਜ਼ਿਆਦਾ ਕਰ ਰਹੇ, ਕਿਹੜੇ ਕਾਲਜ 'ਚ ਆ, ਕਿਹੜੀਆਂ ਕਲਾਸਾਂ ਲਈਆਂ, ਰਜਿਸਟਰ ਕਰ ਲਈਆਂ ਜਾਂ ਨਹੀਂ ਕਰ ਲਈਆਂ, ਕਿਉਂ ਇਹ ਯੂਨੀਵਰਸਿਟੀ ਚੁਣੀ, ਇੱਦਾਂ ਦੇ ਸਵਾਲ ਜਿਹੜੇ ਨਾ ਇੱਕ ਤਾਂ ਇੰਟਰਵਿਊ ਵੇਲੇ ਉੱਥੇ ਵੀ ਪੁੱਛਦੇ ਆ, ਤੁਹਾਨੂੰ ਇੱਥੇ ਵੀ ਇਮੀਗ੍ਰੇਸ਼ਨ ਵਾਲੇ ਜਿਹੜੇ ਉਹ ਪੁੱਛਦੇ ਨੇ। ਸੋ ਤਿਆਰੀ ਕਰਕੇ ਆਇਓ, ਇਹ ਨਾ ਹੋਵੇ ਵੀ ਕਿਉਂਕਿ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ ਜਦੋਂ, ਚਾਹੇ ਜਿੰਨਾ ਮਰਜ਼ੀ ਬੰਦਾ ਹੋਵੇ ਵੀ ਮੈਂ ਸਿਆਣਾ ਮੈਨੂੰ ਸਾਰਾ ਕੁਝ ਪਤਾ ਆ, ਉਹ ਬੰਦਾ ਉਦਾਂ ਹੀ ਘਬਰਾ ਜਾਂਦਾ ਜਦੋਂ ਬੰਦੇ ਨੂੰ ਇੱਧਰਲੇ ਪਾਸੇ ਨੂੰ ਲੈ ਜਾਂਦੇ ਆ। ਸੋ ਤਿਆਰੀ ਦੇ ਨਾਲ ਜਿਹੜਾ ਉਹ ਆਵੇ। ਬਾਰ-ਬਾਰ ਕਹਿਣ ਦਾ ਮਕਸਦ ਇਹ ਆ ਵੀ ਇਮੀਗ੍ਰੇਸ਼ਨ ਵਾਲੇ ਜ਼ਿਆਦਾ ਸਵਾਲ ਪੁੱਛ ਰਹੇ ਨੇ, ਸੋ ਉਸ ਹਿਸਾਬ ਦੇ ਨਾਲ ਤਿਆਰੀ ਜਿਹੜੀ ਉਹ ਤੁਹਾਡੀ ਹੋਣੀ ਚਾਹੀਦੀ ਆ। ਇਹ ਰਾਜਗਰਨ ਜੀ ਜਿਹੜਾ ਤੁਸੀਂ ਦੱਸਦੇ ਨਾ, ਇੱਕ ਕਲਾਇੰਟ ਮੇਰੇ ਕੋਲ ਆਇਆ ਸੀਗਾ, ਉਹ ਮੈਨੂੰ ਆ ਕੇ ਉਹਨੇ ਅਸਾਈਲਮ ਕਰਨਾ ਸੀ, ਸਟੂਡੈਂਟ ਵਾਲਾ ਜਿਹੜਾ ਤੁਸੀਂ ਕਹਿੰਦੇ ਨਾ ਬਾਹਰ ਗਿਆ, ਉਹਨੇ ਦੱਸਿਆ ਕਹਿੰਦਾ ਰਾਜਗਰਨ ਭਾਜੀ ਕਹਿੰਦਾ ਮੇਰੇ ਅੱਗੇ ਪਿੱਛੇ ਖੜੇ ਸੀਗੇ। ਅੱਛਾ ਠੀਕ ਆ ਦੇਖ ਲਓ ਹੈ ਨਾ ਵੀ। ਸੋ ਏਦਾਂ ਚੱਲਦਾ ਆ, ਸੋ ਏਦਾਂ ਪਛਾੜਿਆ ਵੀ ਜਾਂਦਾ। ਮੈਂ ਤਾਂ ਤੁਹਾਨੂੰ ਦੱਸ ਰਿਹਾ ਵੀ ਭਾਈ ਬੰਦਾ ਤਿਆਰੀ ਦੇ ਨਾਲ ਜਿਹੜਾ ਉਹ ਜ਼ਰੂਰ। ਹਾਂਜੀ ਜਿਹੜਾ ਉਹਨੂੰ ਨਾ ਜਿੱਦਾਂ ਕਾਫੀਆਂ ਦੇ ਜਿੱਦਾਂ ਸਟੂਡੈਂਟ ਵੀਜ਼ੇ ਸੀਗੇ, ਉਹਨਾਂ ਨੇ ਕੈਂਸਲ ਕਰਤੇ, ਯੂਨੀਵਰਸਿਟੀ ਫਰਾਡ ਸੀ ਜਾਂ ਜੋ ਵੀ ਸੀਗਾ ਨਾ, ਏਜੰਟ ਨੇ ਕਈ ਵਾਰੀ 4-4 5-5 ਜਣੇ ਇਕੱਠੇ ਭੇਜ ਦਿੰਦੇ, ਤੇ ਉਹ ਕਈ ਕੇਸਾਂ ਦੇ ਵਿੱਚ ਉਹ ਟਾਈਮ ਨਾਲੋਂ ਪਹਿਲਾਂ ਭੇਜ ਦਿੰਦੇ ਕਿ ਜਿੱਦਾਂ ਇੱਕ ਡਿਊਰੇਸ਼ਨ ਹੁੰਦੀ ਉਹ 'ਚ ਤੁਸੀਂ ਐਂਟਰ ਕਰ ਸਕਦੇ ਹੋ। ਹਾਂਜੀ ਜੀ। ਤੇ ਉਹ ਫਿਰ ਨਾ ਜਿੱਦਾਂ ਉਹਨੂੰ ਉਹਦਾ ਦਿਮਾਗ ਕੰਮ ਕੀਤਾ ਕਿ ਉਹ ਕਹਿੰਦਾ ਕਿ ਨਹੀਂ ਮੈਂ ਜਾ ਨਹੀਂ ਸਕਦਾ ਨਾ, ਮੈਨੂੰ ਖਤਰਾ ਵਾ, ਤੇ ਉਹਨੂੰ ਫਿਰ ਭੇਜਣਾ ਪਿਆ, ਉਹਨੂੰ US ਦੇ ਵਿੱਚ ਐਂਟਰ ਕਰਨਾ ਪਿਆ। ਤੇ ਜਿਹੜੇ ਆਹ ਵਾਲੇ ਆ ਜਿੱਦਾਂ ਹੁਣ ਸਟੂਡੈਂਟ ਵੀ ਜਿੱਦਾਂ ਆਉਂਦੇ ਆ, ਤੇ ਜੇ ਕਿਸੇ ਨੂੰ ਸਾਇਲਮ ਦਾ ਰਿਸਕ ਹੈਗਾ, ਉਹਨੂੰ ਜਿਹੜੇ ਸਾਰੇ ਸਵਾਲ ਆ ਕਿ ਕੀ ਪ੍ਰੋਬਲਮ ਆ, ਕਿੱਦਾਂ ਪ੍ਰੋਬਲਮ, ਜਿਹੜੇ ਬਿਆਨ ਉਹ ਸਾਰੇ ਉਹਨੂੰ ਬੰਦੇ ਨੂੰ ਪਤਾ ਹੋਣੇ ਚਾਹੀਦੇ ਨੇ, ਭਾਵੇਂ ਉਹ ਐਜ਼ ਅ ਸਟੂਡੈਂਟ ਹੀ ਆ ਰਿਹਾ। ਜੀ ਸਟੂਡੈਂਟ ਵੀਜ਼ੇ ਵਾਲਿਆਂ ਦੇ ਪੇਰੈਂਟਸ ਵੀ ਜਿਹੜੇ ਉਹ ਆ ਸਕਦੇ ਨੇ ਕਿ ਨਹੀਂ? ਉਹ ਫਿਰ ਉਹਨਾਂ ਦੇ ਲਈ ਵਿਜ਼ਟਰ ਵੀਜ਼ੇ ਦੇ ਲਈ ਆ? ਹਾਂਜੀ ਵਿਜ਼ਟਰ ਵੀਜ਼ਾ ਹੀ ਲੈ ਕੇ ਆ ਸਕਦੇ ਆ ਜੀ। ਤੇ ਸਭ ਤੋਂ ਬੈਸਟ ਜਿਹੜਾ ਹੈਗਾ, ਜੇ ਕਿਸੇ ਸਟੂਡੈਂਟ ਦਾ ਵੀਜ਼ਾ ਲੱਗਦਾ ਜਦੋਂ ਉਹ ਗ੍ਰੈਜੂਏਟ ਕਰਦਾ, ਜਿਹੜੀ ਗ੍ਰੈਜੂਏਸ਼ਨ ਦਾ ਇਵੈਂਟ ਆ, ਉਹ ਅਮਰੀਕਨ ਬਹੁਤ ਇੱਕ ਹਾਈ ਲੈਵਲ ਇਵੈਂਟ ਸਮਝਦੇ ਆ। ਬਿਲਕੁਲ। ਸੋ ਗ੍ਰੈਜੂਏਸ਼ਨ ਦੇ ਉੱਤੇ ਤੁਸੀਂ ਆਪਣੇ ਜਿਹੜੇ ਪੇਰੈਂਟਸ ਦੇ ਵੀਜ਼ੇ ਉਹ ਲਵਾ ਸਕਦੇ ਹੋ। ਜੀ ਅਗਲੇ ਕਾਲਰ ਨੇ ਇੰਦਰਜੀਤ ਜੀ। ਉਹ ਆਇਲਪੈਨ ਲੀਕ ਇੰਦਰਜੀਤ ਸਾਹਮਣੇ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਬਹੁਤ ਵੱਡੀ ਜਾਣਕਾਰੀ ਸਾਂਝੀ ਕਰਦੇ ਹੋ, ਤੁਹਾਨੂੰ ਆਪ ਜੀ ਦਾ ਬਹੁਤ ਧੰਨ, ਤੇ ਔਰ ਕਮਿਊਨਿਟੀ ਦੀ ਬਹੁਤ ਵੱਡੀ ਸੇਵਾ ਹੈਗੀ ਹੈ ਇਹ। ਤੇ ਸਵਾਲ ਇਹ ਹੈਗਾ ਜਿਹੜਾ ਫੈਂਸੀ ਵੀਜ਼ਾ ਹੁੰਦਾ ਹੈਗਾ, ਉਹਦੇ ਵਿੱਚ ਮਤਲਬ ਲੜਕੇ ਤੇ ਲੜਕੀ ਨੂੰ ਕਿੰਨੇ ਕੁ ਐਫੀਡੇਵਿਟ ਲਾਉਣੇ ਹੁੰਦੇ ਆ? ਕਿਉਂਕਿ ਕਾਫੀ ਸ਼ਮੂਲੀਅਤ ਹੁੰਦੀ ਹੈ ਪ੍ਰੋਗਰਾਮ ਦੇ ਵਿੱਚ, ਤੇ ਉਹਦੇ ਵਿੱਚ 2-2 3-3 ਹੋਣ, ਤੇ ਉਹਦੇ ਵਿੱਚ ਰਿਲੇਟਿਵ ਹੋਣੇ ਚਾਹੀਦੇ ਆ ਜਾਂ ਗੈਰ ਰਿਲੇਟਿਵ ਹੋਣੇ ਚਾਹੀਦੇ ਆ? ਤੁਸੀਂ ਇੱਕ ਤਾਂ ਪਹਿਲਾਂ ਫੋਟੋਆਂ ਲਾਓ ਮੇਨ, ਜਿਹੜੀਆਂ ਕਿ ਮਿਲੇ ਸੀਗੇ, ਫਿਜ਼ੀਕਲੀ ਮਿਲੇ ਸੀਗੇ, ਤੇ ਉਹਨਾਂ ਦੇ ਆਪਸ 'ਚ ਮੈਸੇਜ ਗੱਲਬਾਤ ਉਹ ਕਿੱਦਾਂ ਕਰਦੇ ਆ, ਕਿੰਨੀ ਵਾਰੀ ਗੱਲ ਕਰਦੇ ਆ, ਈਮੇਲ ਵਗੈਰਾ, ਜੇ ਇੱਕ ਦੂਜੇ ਨੂੰ ਗਿਫਟ ਵਗੈਰਾ ਕੋਈ ਭੇਜਿਆ ਉਹ ਸਾਰੇ। ਤੇ ਐਫੀਡੇਵਿਟ ਤਾਂ ਮਰਜ਼ੀ ਆ, ਲਾਣੇ ਲਾਓ, ਨਹੀਂ ਲਾਣੇ ਨਾ ਲਾਓ, ਕੋਈ ਐਸਾ ਰਿਕੁਆਇਰਮੈਂਟ ਨਹੀਂ ਕਿ ਲਾਣੇ। ਤੇ ਰਿਲੇਟਿਵਸ ਦੇ ਨਾਨ ਰਿਲੇਟਿਵਸ ਦੇ ਦੋਨਾਂ ਦੇ ਲਾ ਦਿਓ ਤੁਸੀਂ। ਕੋਈ ਬਾਹਲੇ ਜ਼ਿਆਦਾ
ਏਦਾਂ ਨਹੀਂ ਕਿ ਕੋਈ ਨੰਬਰ ਆ ਠੀਕ ਆ 2-3 ਐਫੀਡੇਵਿਟ ਤੁਸੀਂ ਲਾਤੇ ਬਹੁਤ ਆ। ਜੀ। ਸੋ ਜਿੱਦਾਂ ਤੁਸੀਂ ਪਹਿਲਾਂ ਕਹਿ ਰਹੇ ਕੋਈ ਜ਼ਰੂਰੀ ਤਾਂ ਨਹੀਂ ਵੀ ਸਟਾਮ ਵਾਲੇ ਹੀ ਲਾਉਣੇ ਆ, ਕੱਲੀਆਂ ਜਿਹੜੀਆਂ ਹੱਥ ਲਿਖਤ ਜਿਹੜੀਆਂ ਚਿੱਠੀਆਂ ਆ ਉਹ ਵੀ ਚੱਲਣਗੀਆਂ? ਹਾਂਜੀ, ਹਾਂਜੀ, ਜਿਹੜੇ ਇਮੀਗ੍ਰੇਸ਼ਨ ਕੋਡ ਹੈਗੇ ਸਾਰੇ ਨਾ ਇਹਨਾਂ ਨੂੰ ਆ ਸਟੈਮਾ-ਸਟੂਮਾ, ਪੇਪਰਾਂ-ਪੂਪਰਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਇਹਨਾਂ ਦੀ ਕੋਈ ਵੈਲਿਊ ਨਹੀਂ ਹੈਗੀ। ਠੀਕ ਆ, ਇਹ ਉੱਥੇ ਹੀ ਵੈਲਿਊ ਆ, ਇੱਥੇ ਨਹੀਂ। ਠੀਕ ਹਾਂਜੀ। ਹੈ। ਇੱਥੇ ਇਹੀ ਆ ਵੀ ਬੰਦਾ ਜੋ ਬੋਲਦਾ ਸੱਚ ਬੋਲਦਾ ਆ। ਉਹ ਚੀਜ਼ ਉਹਨੇ ਕ੍ਰੈਡੀਬਿਲਿਟੀ ਉਹਨਾਂ ਨੇ ਚੈੱਕ ਕਰਨੀ ਆ ਬੇਸਿਕਲੀ। ਹਾਂਜੀ, ਉਹ ਸਟੈਮ ਨੇ ਫਿਰ ਕੀ ਕਰਨਾ ਭਾਵੇਂ ਸਟੈਮ ਤੇ ਲੱਗਾ ਭਾਵੇਂ ਓਦਾਂ ਲਿਖ ਕੇ ਦਿੱਤਾ ਉਹਦਾ ਸੇਮ ਹੀ ਥਿੰਗ ਆ। ਸੇਮ ਹੀ ਥਿੰਗ ਆ। ਉਹ ਫਿਰ ਇੰਡੀਆ ਵਾਲਿਆਂ ਨੂੰ ਉਹਨਾਂ ਨੂੰ ਫਿਰ ਜ਼ਿਆਦਾ ਹੁੰਦਾ ਵੀ ਜੇ ਸਟਾਮ ਵਾਲੇ ਆਏ ਸ਼ਾਇਦ ਦੂਜੇ ਹੀ ਨਾ ਹੋਣ। ਹਾਂ। ਕਿਉਂਕਿ ਉਹਨਾਂ ਨੂੰ ਵੀ ਪਤਾ ਹੀ ਆ ਵੀ ਉੱਥੇ ਕਿੱਦਾਂ ਬਣਦੇ ਆ। ਜੀ, ਜੀ। ਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੈਗਾ ਆ। ਤੇ ਇੱਕ ਜਾਣ ਤੋਂ ਪਹਿਲਾਂ ਜਿਹੜੇ ਕੋਰਟਸ ਹੈਗੇ ਆ ਉਹਨਾਂ ਦੀ ਅਪਡੇਟ ਕਰ ਜਿਓ, ਓਪਨ ਨੇ, ਬੰਦ ਨੇ, ਕੀ ਚੱਲ ਰਿਹਾ ਹੈ ਉਸ ਦੇ ਬਾਬਤ? ਸਾਡੇ ਜੀ ਪਹਿਲਾਂ ਇਹਨਾਂ ਨੇ ਐਲਏ ਵਾਲੇ ਜਿਹੜੇ ਕੇਸ ਸੀਗੇ ਉਹ ਬਹੁਤ ਪੋਸਟਪੋਨ ਕੀਤੇ, ਜਿਹੜੇ ਜਨਵਰੀ ਵਾਲੇ ਸੀਗੇ ਉਹ ਬਿਨਾਂ ਪੁੱਛੇ ਜਿੱਦਾਂ ਕਈਆਂ ਦੇ 6-6 ਮਹੀਨੇ ਤੇ ਕਈਆਂ ਦੇ ਜ਼ਿਆਦਾ ਵੀ ਪੋਸਟਪੋਨ ਕਰਤੇ ਆ। ਸੈਨ ਫ੍ਰਾਂਸਿਸਕੋ ਵਾਲਿਆਂ ਨੇ ਤਾਂ ਜਿਹੜਿਆਂ ਦੇ ਵੈਬਐਕਸ ਲੱਗੀ ਸੀਗੀ ਉਹ ਕਿਸੇ ਦਾ ਨਹੀਂ ਕੇਸ ਪੋਸਟਪੋਨ ਹੋਇਆ, ਤੇ ਜਿਹਨਾਂ ਦੇ ਉਹ ਕਹਿੰਦੇ ਕਿ ਇਨ ਪਰਸਨ ਹੀ ਸੀਗੇ ਵਿਦਆਊਟ ਵੈਬਐਕਸ ਵਾਲੇ ਜਨਵਰੀ 31 ਤੱਕ ਵਾਲੇ ਜਿਹੜੇ ਕੇਸ ਆ ਉਹਨਾਂ ਨੇ ਪੋਸਟਪੋਨ ਕਰਤੇ ਆ। ਤੇ ਬਾਕੀ ਸੁਣਨ ਤੋਂ ਹੀ ਮਿਲਿਆ ਨਾ ਕਈ ਲੋਕਾਂ ਤੋਂ ਕਲਾਣੀ ਦਾ ਕੇਸ ਲੈ ਕੇ ਆਉਂਦੇ ਕਿ ਫਰਵਰੀ ਵਾਲੇ ਵੀ ਹੁਣ ਜਿਹੜੇ ਸੀਗੇ ਫਰਵਰੀ 15 ਤੱਕ ਵੀ ਉਹ ਵੀ ਕਈ ਜਿਹੜੇ ਕੇਸ ਆ ਅੱਗੇ ਪੋਸਟਪੋਨ ਕਰ ਰਹੇ ਆ। ਤੇ ਫਿਰ ਦੁਬਾਰਾ ਮੁੱਕਦੀ ਗੱਲ ਇਹੀ ਹੈ ਕਿ ਜਿਹੜੇ ਲੋਕਾਂ ਨੇ ਆਪਣੀ ਤਰੀਕ ਬਚਾਣੀ ਹੈ ਆਪਣੇ ਵਕੀਲ ਤੋਂ ਕਹਿ ਕੇ ਵੈਬਐਕਸ ਦੀ ਮੋਸ਼ਨ ਪਵਾਓ ਛੇਤੀ। ਠੀਕ ਹੈ ਜੀ। ਸੋ ਜ਼ਰੂਰ ਧਿਆਨ ਰੱਖੋ ਜੀ। ਤੇ ਅਟਾਰਨੀ ਟੇਕਿਆਣਾ ਜੀ ਬੜਾ ਧੰਨਵਾਦ, ਬੜੀ ਮਿਹਰਬਾਨੀ ਜੀ। ਮਿਲਦੇ ਹਾਂ ਜੀ ਅਗਲੀ ਵਾਰ। ਸਭ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।